ਜਿਹੜਾ ਇੰਟਰਨੈਸ਼ਨਲ ਮੋਨਿਟਰੀ ਫੰਡ IMF ਆ, ਉਹਨਾਂ ਨੇ ਭਾਰਤ ਦੀ ਜਿਹੜੀ ਅਸਲੀ ਆਰਥਿਕਤਾ ਆ ਉਸ ਦੇ ਉੱਤੋਂ ਨਕਾਬ ਜਿਹੜਾ ਉਹ ਚੱਕ ਦਿੱਤਾ। ਉਹ ਜਿਹੜੀ ਇਨਕਮ ਬਾਰੇ ਜੋ ਭਾਰਤ ਡਾਟਾ ਪ੍ਰੋਡਿਊਸ ਕਰ ਰਿਹਾ ਵੀ ਸਾਡੀ ਪਿਛਲੇ ਕੁਆਟਰ ਵਿੱਚ 8.2% ਤੇ ਜਿਹੜੀ ਹੈਗੀ ਆ ਇਕਨੋਮੀ ਰਹੀ ਹੈਗੀ। ਸੋ ਇਹ 8.2 ਬਹੁਤ ਜ਼ਿਆਦਾ ਹੁੰਦੀ ਆ। ਕਿਸੇ ਟਾਈਮ ਪੀਕ ਹੁੰਦੀ ਸੀ ਉਸ ਵੇਲੇ ਵੀ ਮਸੀਂ ਸ਼ੋਈ ਸੀ 8.2। GDP ਬਾਰੇ ਉਹ ਕਹਿੰਦੇ ਵੀ ਤੁਸੀਂ ਜਿਹੜਾ ਹੈਗਾ ਉਹ ਬਹੁਤ ਪੁਰਾਣਾ ਡਾਟਾ ਯੂਜ਼ ਕਰ ਰਹੇ ਹੈਗੇ ਹੋ, ਕਿਉਂਕਿ ਕੁਝ ਸਮੇਂ ਬਾਅਦ ਜਿਉਂ-ਜਿਉਂ ਇਕਨੋਮੀ ਵਿੱਚ ਤਬਦੀਲੀ ਹੁੰਦੀ ਹੈਗੀ ਆ ਉਹਨੂੰ ਮਾਪਣ ਦੇ ਪੈਰਾਮੀਟਰਸ ਆ ਜਿਹੜੇ ਬਦਲਦੇ ਰਹਿੰਦੇ ਆ। ਇੰਟਰਨੈਸ਼ਨਲ ਜਿਹੜੀਆਂ ਟ੍ਰੇਡਿੰਗ ਸਟੈਂਡਰਡ ਏਜੰਸੀਜ਼ ਹੈਗੀਆਂ ਉਹ ਇਕਨੋਮੀ ਨੂੰ ਮਾਪਣ ਦੇ ਜਿਹੜੇ ਪੈਰਾਮੀਟਰਸ ਆ ਉਹ ਬਦਲਦੇ ਰਹਿੰਦੇ ਹੈਗੇ ਆ। ਪਰ ਭਾਰਤ ਕੀ ਕਰ ਰਿਹਾ ਹੈਗਾ ਵੀ 2011 ਤੇ 2012 ਦਾ ਡਾਟਾ ਜਿਹੜਾ ਉਹਦੇ ਆਧਾਰ ਤੇ ਹੀ ਜਿਹੜਾ ਉਹ ਕਰ ਰਿਹਾ ਹੈਗਾ। ਇਹ ਸੋ ਇਨਫਾਰਮਲ ਸੈਕਟਰ ਨੂੰ ਆਪਣੇ ਮੁਲਕਾਂ ਵਿੱਚ ਗਿਗ ਇਕਨੋਮੀ ਕਹਿੰਦੀ ਆ, ਜਿਹੜੀ ਟੈਕਸੇਸ਼ਨ ਦੇ ਰਡਾਰ ਵਿੱਚ ਨਹੀਂ ਆਉਂਦੀ, ਜਿਹੜੇ ਕੈਸ਼ ਇਨ ਹੈਂਡ ਕੰਮ ਕਰਦੇ ਹੈਗੇ ਆ। ਸੋ ਉਸ ਇਨਫਾਰਮਲ ਸੈਕਟਰ ਦੀ ਜਿਹੜੀ ਉਤਪਾਦਕਤਾ ਉਹਨੂੰ, ਕਿਉਂਕਿ ਉਹਦਾ ਕੋਈ ਡਾਟਾ ਨਹੀਂ ਹੈਗਾ ਕਿਸੇ ਕੋਲ, ਉਹਦਾ ਵੈਸਟਰਨ ਕੰਟਰੀਜ਼ ਕੋਲ ਵੀ, ਪਰ ਉਹ ਕਿਉਂਕਿ ਵੈਸਟਰਨ ਕੰਟਰੀਜ਼ ਨੇ ਇਸ ਤਰ੍ਹਾਂ ਦਾ ਸਿਸਟਮ ਬਣਾ ਲਿਆ ਹੋਇਆ ਵੀ ਗਿਗ ਇਕਨੋਮੀ ਬਹੁਤ ਛੋਟੀ ਪੱਧਰ ਤੇ ਰਹਿ ਗਈ ਹੋਈ ਆ। 2 ਜਾਂ 3 ਜਾਂ 4% ਜਾਂ 5% ਤੱਕ ਆ ਜਿਹੜੀ ਗਿਗ ਇਕਨੋਮੀ ਰਹਿੰਦੀ ਆ, ਬਾਕੀ 95% ਆ ਜਿਹੜੀ ਉਹ ਟਰਾਂਸਪੇਰੈਂਟ ਇਕਨੋਮੀ ਆ। ਸੋ ਅਮਰੀਕਾ ਨੇ ਟੈਰਿਫ ਲਗਾਏ ਆ ਇੰਡੀਆ ਤੇ, ਤਾਂ ਮੀਡੀਆ ਇੰਡੀਆ ਦਾ ਇਹ ਰਿਪੋਰਟਾਂ ਚਲਾ ਰਿਹਾ ਵੀ ਅਮਰੀਕਾ ਦਾ ਤਾਂ ਬੁਰਾ ਹਾਲ ਹੋ ਗਿਆ ਭਾਰਤ ਤੋਂ ਬਿਨਾਂ, ਕਿਉਂਕਿ ਭਾਰਤ ਤੇ ਟੈਰਿਫ ਲਗਾਤੇ, ਭਾਰਤ ਤੋਂ ਹੁਣ ਚੀਜ਼ਾਂ ਨਹੀਂ ਜਾ ਰਹੀਆਂ, ਉੱਥੇ ਲੋਕ ਤਰਾ ਕਰ ਰਹੇ ਨੇ। ਸੋ ਇਹ ਮੀਡੀਆ ਖਬਰ ਚਲਾ ਰਿਹਾ ਉਹਨਾਂ ਦਾ। ਹੁਣ ਰੁਪਈਆ ਲਗਾਤਾਰ ਡਿੱਗ ਰਿਹਾ, ਅੱਜ 90 ਰੁਪਏ ਦਾ ਹੋ ਗਿਆ ਨਾ ਡਾਲਰ ਦੇ ਮੁਕਾਬਲੇ ਨਾ। ਸੋ ਉਹ ਜਿਹੜੇ ਐਕਸਟਰਨਲ ਫੈਕਟਰਸ ਆ ਉਹਨੂੰ ਇਫੈਕਟ ਕਰ ਰਹੇ ਹੈਗੇ ਆ। ਸੋ ਜਿਹੜੀ FDI ਫੋਰਨ ਡਾਇਰੈਕਟ ਇਨਵੈਸਟਮੈਂਟ ਹੈਗੀ ਆ ਉਹ ਬਹੁਤ ਵੱਡੀ ਪੱਧਰ ਤੇ ਨਿਕਲ ਰਹੀ ਹੈਗੀ ਆ। ਭਾਰਤ ਦੇ ਜਿਹੜੇ ਵਪਾਰੀ ਹੈਗੇ ਆ ਉਹ ਇਨੋਵੇਸ਼ਨ ਓਰੀਐਂਟਡ ਨਹੀਂ ਹੈਗੇ, ਉਹ ਕੋਈ ਵੱਖਰੀ ਖੋਜ ਨਹੀਂ ਕਰਨਾ ਚਾਹੁੰਦੇ, ਉਹ ਸਿਰਫ ਦਲਾਲੀ ਕਰਦੇ ਆ ਵੀ ਇੱਧਰੋਂ ਖਰੀਦੋ ਸਸਤਾ ਤੇ ਉਧਰ ਵੇਚ ਦਿਓ। ਸੋ ਜੋ ਹੁਣ ਪਾਕਿਸਤਾਨ ਦੇ ਵਿੱਚ ਚੱਲ ਰਿਹਾ, ਫੋਰਨ ਅਫੇਅਰਸ ਨੇ ਇੱਕ ਵੱਡਾ ਲੇਖ ਉਸ ਦੇ ਬਾਬਤ ਲਿਖਿਆ ਹੈ ਵੀ ਜਿਹੜਾ ਉੱਥੇ ਦਾ ਫੌਜ ਮੁਖੀ ਆ ਆਸਿਮ ਮੁਨੀਰ, ਉਸ ਦੀ ਜਿਹੜੀ ਤਾਕਤ ਆ ਉਹ ਲਗਾਤਾਰ ਜਿਹੜੀ ਉਹ ਵੱਧ ਰਹੀ ਆ, ਉਹ ਵੱਧਦੀ ਜਾ ਰਹੀ ਆ। ਵੀ ਜਿਹੜੀ ਫੌਜ ਆ ਉਹ ਇੱਕ ਵੱਖਰੇ ਢੰਗ ਨਾਲ ਆ ਜਿਹੜੀ ਸਿਵਲ ਪ੍ਰਸ਼ਾਸਨ ਦੇ ਬਰਾਬਰ ਆਪਣੀ ਜਿਹੜੀ ਪਹਿਚਾਣ ਆ ਉਹ ਬਣਾ ਰਹੀ ਹੈਗੀ। ਉਹ ਕਹਿੰਦੇ ਵੀ ਬਹੁਤ ਵਾਰੀ ਫੌਜੀ ਰਾਜ ਪਲਟੇ ਹੋਏ ਆ। ਇਹਨਾਂ ਨੇ ਸੰਸਦ ਦੇ ਵਿੱਚ ਕੁਝ ਅਮੈਂਡਮੈਂਟ ਸੰਵਿਧਾਨ ਦੇ ਵਿੱਚ ਸੋਧਾਂ ਵੀ ਕੀਤੀਆਂ ਆ, ਕਾਨੂੰਨ ਵੀ ਪਾਸ ਕਰਤੇ ਆ ਵੀ ਮੁਨੀਰ ਜਿਹੜਾ ਆ ਉਹਦੀ ਸੁਰੱਖਿਆ ਦੀ ਗਰੰਟੀ ਜਿਹੜੀ ਉਹ ਪੱਕੀ ਹੋਵੇ ਵੀ ਇਹਨੂੰ ਨਾ ਕੁਝ ਹੋ ਜਾਵੇ। ਹਾਂਜੀ। ਸੋ ਮੁਨੀਰ ਨੂੰ ਇਮਿਊਨਿਟੀ ਦਿੱਤੀ ਆ, ਉਹ ਪੋਲੀਟੀਕਲ ਇਮਿਊਨਿਟੀ ਦਿੱਤੀ ਹੈਗੀ। ਜਿਸ ਤਰ੍ਹਾਂ ਆਪਾਂ ਕਹਿੰਦੇ ਹੈਗੇ ਨਾ ਵੀ ਹਿੱਸਾ ਬਣ ਕੇ, ਇਟ ਮੀਨਸ ਫੌਜ ਦਾ ਕੰਮ ਹੁਣ ਉਹ ਕਹਿੰਦਾ ਵੀ ਕੱਲਾ ਲੜਾਈ ਕਰਨਾ ਨਹੀਂ ਰਹਿ ਗਿਆ। ਫੌਜ ਹੁਣ ਜਿਹੜਾ ਹੈਗਾ ਸਿਵਲ ਐਡਮਿਨਿਸਟ੍ਰੇਸ਼ਨ, ਇਕਨੋਮੀ ਨੂੰ, ਉਹਦੀ ਇੰਟਰਨਲ ਪ੍ਰੋਬਲਮਸ ਨੂੰ, ਡਿਪਲੋਮੇਸੀ ਨੂੰ, ਇੰਟਰਨੈਸ਼ਨਲ ਰਿਲੇਸ਼ਨਸ ਵਿੱਚ ਵੀ ਜਿਹੜੀ ਹੈਗੀ ਆ ਆਪਣੀ ਭੂਮਿਕਾ ਨਿਭਾਉਣ ਲੱਗ ਗਈ, ਜਿਹੜੀ ਕਿ ਪਹਿਲਾਂ ਫੌਜ ਦੀ ਨਹੀਂ ਹੁੰਦੀ ਸੀ। ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਡੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਨਿੱਘੀ ਜੀ ਆਇਆਂ ਨੂੰ, ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਦਾ ਪੰਥਕ ਪੈਰਾਡਾਈਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਰਨਵੀਰ ਸਿੰਘ, ਜੁੜ ਚੁੱਕੇ ਨੇ ਮੇਰੇ ਨਾਲ ਉੱਘੇ ਜਰਨਲਿਸਟ ਅਤੇ ਲੇਖਕ ਸਰਦਾਰ ਅਵਤਾਰ ਸਿੰਘ ਜੀ। ਅਵਤਾਰ ਸਿੰਘ ਜੀ ਆਇਆਂ ਨੂੰ, ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਵੱਖ-ਵੱਖ ਇਸ਼ੂਜ਼ ਦੇ ਉੱਤੇ ਗੱਲਬਾਤ, ਟੌਪਿਕਸ ਦੇ ਉੱਤੇ ਜਿਹੜੀ ਉਹ ਆਪਾਂ ਕਰਾਂਗੇ। ਕੀ ਕੁਛ ਚੱਲ ਰਿਹਾ ਹੈ ਦੁਨੀਆ ਭਰ ਦੇ ਵਿੱਚ। ਲੇਟਲੀ ਬਹੁਤ ਸਾਰੀਆਂ ਜਿਹੜੀਆਂ ਰਿਪੋਰਟਸ ਆ ਉਹ ਸਾਹਮਣੇ ਆਈਆਂ ਜੀਓ ਪੋਲਿਟਿਕਸ ਦੇ ਵਿੱਚ, ਉਸ ਦੇ ਨਾਲ ਹਲਚਲ ਜਿਹੜੀ ਉਹ ਹੁੰਦੀ ਆ। ਭਾਰਤ ਨੂੰ ਲੈ ਕੇ ਵੀ ਕਈ ਚੀਜ਼ਾਂ ਜਿਹੜੀਆਂ ਉਹ ਸਾਹਮਣੇ ਆਈਆਂ। ਭਾਰਤ ਦਾ ਗੁਆਂਢੀ ਮੁਲਕ ਪਾਕਿਸਤਾਨ, ਉਸ ਨੂੰ ਲੈ ਕੇ ਵੀ ਕਈ ਚੀਜ਼ਾਂ ਜਿਹੜੀਆਂ ਉਹ ਸਾਹਮਣੇ ਆ ਰਹੀਆਂ ਆ। ਫੋਰਨ ਅਫੇਅਰਸ ਦੇ ਆਰਟੀਕਲਸ ਛਪੇ ਨੇ, IMF ਨੇ ਜਿਹੜੀਆਂ ਕੁਝ ਗੱਲਾਂ ਆ ਉਹ ਸਾਹਮਣੇ ਨਿਤਾਰਾ ਕੀਤਾ ਆ। ਸ਼ੁਰੂਆਤ ਕਰਦੇ ਹਾਂ ਅਵਤਾਰ ਸਿੰਘ ਜੀ ਇਸੇ ਚੀਜ਼ ਨੂੰ ਲੈ ਕੇ, ਜਿਹੜਾ ਇੰਟਰਨੈਸ਼ਨਲ ਮੋਨਿਟਰੀ ਫੰਡ IMF ਆ, ਉਹਨਾਂ ਨੇ ਭਾਰਤ ਦੀ ਜਿਹੜੀ ਅਸਲੀ ਆਰਥਿਕਤਾ ਆ ਉਸ ਦੇ ਉੱਤੋਂ ਨਕਾਬ ਜਿਹੜਾ ਉਹ ਚੱਕ ਦਿੱਤਾ, ਉਤੋਂ ਉਹਦੀ ਘੁੰਡ ਚੁਕਾਈ ਇੱਕ ਹਿਸਾਬ ਦੇ ਨਾਲ ਕਰ ਦਿੱਤੀ। ਆਰਥਿਕ ਵਿਕਾਸ ਬਾਰੇ ਉਹਨਾਂ ਨੇ ਸਖਤ ਟਿੱਪਣੀਆਂ ਕਰ ਦਿੱਤੀਆਂ
ਕੀ ਕਹਿੰਦੀਆਂ ਨੇ ਇਹ ਟਿੱਪਣੀਆਂ, ਕੀ ਹੈਗੀਆਂ ਨੇ ਇਹ ਟਿੱਪਣੀਆਂ? ਹਾਂਜੀ, ਸੋ IMF ਦੀ ਸਾਲਾਨਾ ਰਿਪੋਰਟ ਆ ਜਿਹੜੀ ਉਹ ਸਾਰੀਆਂ ਦੁਨੀਆ ਦੇ ਸਾਰੇ ਮੁਲਕਾਂ ਬਾਰੇ ਪ੍ਰਕਾਸ਼ਿਤ ਹੁੰਦੀ ਆ। ਸੋ ਪਿਛਲੇ ਦਿਨੀ ਉਹ ਸਾਲਾਨਾ ਰਿਪੋਰਟ ਜਿਹੜੀ ਆਈ ਹੈਗੀ ਆ ਉਹਦੇ ਵਿੱਚ ਭਾਰਤ ਬਾਰੇ 2 ਸਫ਼ਿਆਂ ਦੀ ਜਿਹੜੀ ਰਿਪੋਰਟ ਹੈਗੀ ਆ। ਸੋ ਉਸ ਰਿਪੋਰਟ ਵਿੱਚ ਉਹਨਾਂ ਨੇ ਆਖਿਆ ਹੈਗਾ ਵੀ ਭਾਰਤ ਜਿਹੜੀ ਆਪਣੀ ਆਰਥਿਕ ਤਸਵੀਰ, ਆਪਣੀ ਆਰਥਿਕ ਸਥਿਤੀ ਦੀ ਤਸਵੀਰ ਪੇਸ਼ ਕਰ ਰਿਹਾ ਹੈ ਵੀ ਉਹ ਮੰਨਣਯੋਗ ਨਹੀਂ ਹੈਗੀ। ਸੋ IMF ਨੇ ਭਾਰਤ ਵੱਲੋਂ ਦਰਸਾਏ ਜਾਂਦਾ ਜਿਹੜਾ ਡਾਟਾ ਆਪਣੀ ਇਕਨੋਮੀ ਦਾ, ਆਪਣੀ ਗਰੋਥ ਦਾ, ਉਹਦੇ ਵਿੱਚ ਜੇ ਇਹ ਹੈਗਾ ਵੀ ਕਿੰਨਾ ਉਤਪਾਦਨ ਹੋਇਆ, ਕਿੰਨਾ ਖੇਤੀ ਉਤਪਾਦਨ, ਕਿੰਨਾ ਜਿਹੜਾ ਮੈਨੂਫੈਕਚਰਿੰਗ ਉਤਪਾਦਨ ਆ, ਤੇ ਉਹਦੇ ਚੋਂ ਕਿੰਨੀਆਂ ਸਰਵਿਸਿਜ਼ ਸੈਕਟਰ ਦਾ ਸਾਰਾ ਉਤਪਾਦਨ ਹੈਗਾ। ਉਹ ਜਿਹੜੀ ਇਨਕਮ ਬਾਰੇ ਜੋ ਭਾਰਤ ਡਾਟਾ ਪ੍ਰੋਡਿਊਸ ਕਰ ਰਿਹਾ ਵੀ ਸਾਡੀ ਪਿਛਲੇ ਕੁਆਰਟਰ ਵਿੱਚ 8.2% ਤੇ ਜਿਹੜੀ ਹੈਗੀ ਆ ਇਕਨੋਮੀ ਰਹੀ ਹੈਗੀ। ਸੋ ਇਹ 8.2 ਬਹੁਤ ਜ਼ਿਆਦਾ ਹੁੰਦੀ ਆ। ਕਿਸੇ ਟਾਈਮ ਪੀਕ ਹੁੰਦੀ ਸੀ, ਉਸ ਵੇਲੇ ਵੀ ਮਸੀਂ ਛੋਈ ਸੀ 8.2। ਹੁਣ ਜਦੋਂ ਇੱਕ ਡਾਊਨਫਾਲ ਚ ਆ ਇਕਨੋਮੀ, ਪੂਰੀ ਦੁਨੀਆ ਦੀ ਇਕਨੋਮੀ ਚੈਲੰਜਸ ਦਾ ਸਾਹਮਣਾ ਕਰ ਰਹੀ ਹੈਗੀ ਆ। ਸੋ ਉਸ ਸਮੇਂ ਦੌਰਾਨ ਭਾਰਤ ਵੱਲੋਂ ਇਹ ਕਹਿ ਦੇਣਾ ਵੀ ਅਸੀਂ ਅੱਜ ਵੀ 8.2 ਦੀ ਜਿਹੜੀ ਇਕਨੋਮਿਕ ਗਰੋਥ ਤੇ ਖੜੇ ਹੈਗੇ ਆ। ਸੋ ਉਹਦੇ ਲਈ ਜਿਹੜਾ ਹੈਗਾ ਇੱਕ ਆਮ ਇਕਨੋਮਿਸਟ ਦੇ ਤੌਰ ਤੇ ਜਾਂ ਪੱਤਰਕਾਰਾਂ ਦੇ ਤੌਰ ਤੇ ਬਹੁਤ ਸਾਰੇ ਸਵਾਲ ਆ ਜਿਹੜੇ ਉਹ ਸਾਹਮਣੇ ਆ ਰਹੇ ਹੈਗੇ ਆ। ਸੋ IMF ਨੇ ਜਿਹੜਾ ਹੈਗਾ ਇਹਦੇ ਤੇ ਸਵਾਲ ਉਠਾਏ ਹੈਗੇ ਆ। ਉਹ ਕਹਿੰਦੇ ਵੀ ਭਾਰਤ ਦਾ ਇੱਕ ਤਾਂ ਜਿਹੜਾ ਇੰਡੀਆਜ਼ ਨੈਸ਼ਨਲ ਅਕਾਊਂਟਸ ਸਟੈਟਿਸਟਿਕਸ ਆ ਵੀ ਇਹ ਸ਼ੱਕੀ ਹੈਗਾ। ਸੋ ਕਿਉਂਕਿ ਹਰੇਕ ਮੁਲਕ ਦਾ ਆਪਣੇ ਹਰੇਕ ਰਿਸੋਰਸਿਸ ਬਾਰੇ ਇੱਕ ਅਕਾਊਂਟਸ ਸਟੈਟਿਸਟਿਕਲ ਡਾਟਾ ਹੁੰਦਾ ਹੈਗਾ। ਉਹ ਹਰੇਕ ਮੁਲਕ ਇਕੱਠਾ ਕਰਦਾ। ਉਹਦੇ ਚੋਂ ਆ ਵੀ ਸਾਡੀ ਆਬਾਦੀ ਕਿੰਨੀ ਹੈਗੀ ਆ, ਸਾਡੀਆਂ ਇਹਦੇ ਆਬਾਦੀ ਚੋਂ ਜਿਹੜੇ ਮਰਦ ਕਿੰਨੇ ਨੇ, 50 ਸਾਲ ਤੋਂ ਉੱਪਰ ਦੇ ਕਿੰਨੇ ਨੇ, 70 ਸਾਲ ਤੋਂ ਉੱਪਰ ਦੇ ਕਿੰਨੇ ਨੇ, ਔਰਤਾਂ ਕਿੰਨੀਆਂ ਨੇ, 10 ਤੋਂ 15 ਸਾਲ ਦੀਆਂ, ਮਤਲਬ ਕਿ ਇਸ ਤਰ੍ਹਾਂ ਦਾ ਸਾਰਾ ਡਾਟਾ ਜਿਹੜਾ ਪੋਪੂਲੇਸ਼ਨ ਦਾ, ਇਕਨੋਮੀ ਦਾ, ਕਿੰਨੇ ਪੜ੍ਹੇ ਲਿਖੇ ਨੇ, ਕਿੰਨੇ ਗ੍ਰੈਜੂਏਟ ਨੇ, ਕਿੰਨੇ ਜਿਹੜੇ 10ਵੀਂ ਤੱਕ ਗਏ ਨੇ। ਸੋ ਇਸੇ ਤਰ੍ਹਾਂ ਵੀ ਇਕਨੋਮੀ ਦੀ ਗਰੋਥ ਆ ਵੀ ਕਿੰਨੇ ਪਿੰਡ ਨੇ, ਪਿੰਡਾਂ ਵਿੱਚ ਕਿੰਨੇ ਖੇਤੀਯੋਗ ਲੋਕ ਨੇ, ਕਿੰਨੇ ਲੇਬਰ ਨੇ। ਸੋ ਖੇਤੀ ਕਿੰਨਾ ਪ੍ਰੋਡਿਊਸ ਕਰ ਰਹੀ ਆ, ਫੈਕਟਰੀਆਂ ਕਿੰਨੀਆਂ ਨੇ, ਫੈਕਟਰੀਆਂ 'ਚ ਲੋਕ ਕਿੰਨੇ ਕੰਮ ਕਰਦੇ ਨੇ, ਫੈਕਟਰੀਆਂ ਦੀ ਕੀ ਪ੍ਰੋਡਿਊਸ ਹੈਗੀ ਆ, ਨੈਟ ਪ੍ਰੋਡਕਸ਼ਨ ਕੀ ਆ। ਇਸੇ ਤਰ੍ਹਾਂ ਜਿਹੜੀ ਵਾਈਟ ਕਾਲਰ ਜੌਬਸ ਆ ਉਹਦੇ ਵਿੱਚ ਕਿੰਨੇ % ਲੋਕ ਨੇ। ਸੋ ਇਸ ਤਰ੍ਹਾਂ ਦਾ ਇਹ ਸਾਰਾ ਨੈਸ਼ਨਲ ਅਕਾਊਂਟਸ ਸਟੈਟਿਸਟਿਕਲ ਡਾਟਾ ਜਿਹੜਾ ਇਹ ਹਰੇਕ ਮੁਲਕ ਆ ਜਿਹੜਾ ਆਪਣਾ ਰੱਖਦਾ ਹੈਗਾ। ਸੋ IMF ਨੇ ਇੱਕ ਤਾਂ ਉਹਦੇ ਤੇ ਸਵਾਲ ਉਠਾਏ ਹੈਗੇ ਵੀ ਜਿਹੜਾ ਤੁਸੀਂ ਇਕਨੋਮੀ ਬਾਰੇ ਜਿਹੜਾ ਨੈਸ਼ਨਲ ਸਟੈਟਿਸਟਿਕਸ ਦੇ ਰਹੇ ਹੋਗੇ ਉਹਦੇ ਬਾਰੇ ਬਹੁਤ ਸਾਰੇ ਸ਼ੱਕ ਆ। ਡਿਸਕ੍ਰਿਪੈਂਸੀਜ਼ ਉਹਨਾਂ ਨੇ ਕਿਹਾ, ਗ੍ਰੌਸ ਡਿਸਕ੍ਰਿਪੈਂਸੀਜ਼, ਇਟ ਮੀਨ ਸੀਰੀਅਸ ਹੈਗਾ ਜਿਹੜਾ ਹਨਾ। ਤੇ ਦੂਸਰਾ ਜਿਹੜੀ ਗ੍ਰੌਸ ਡੋਮੈਸਟਿਕ ਪ੍ਰੋਡਕਟ ਪ੍ਰੋਡਿਊਸ ਹੈਗੀ ਆ ਤੁਹਾਡੀ GDP ਕਹਿੰਦੇ ਆ ਜਿਹਨੂੰ, GDP ਬਾਰੇ ਉਹ ਕਹਿੰਦੇ ਵੀ ਤੁਸੀਂ ਜਿਹੜਾ ਹੈਗਾ ਉਹ ਬਹੁਤ ਪੁਰਾਣਾ ਡਾਟਾ ਯੂਜ਼ ਕਰ ਰਹੇ ਹੈਗੇ ਹੋ। ਕਿਉਂਕਿ ਕੁਝ ਸਮੇਂ ਬਾਅਦ ਜਿਉਂ-ਜਿਉਂ ਇਕਨੋਮੀ ਵਿੱਚ ਤਬਦੀਲੀ ਹੁੰਦੀ ਹੈਗੀ ਆ ਉਹਨੂੰ ਮਾਪਣ ਦੇ ਪੈਰਾਮੀਟਰਸ ਆ ਜਿਹੜੇ ਬਦਲਦੇ ਰਹਿੰਦੇ ਆ। ਇੰਟਰਨੈਸ਼ਨਲ ਜਿਹੜੀਆਂ ਟ੍ਰੇਡਿੰਗ ਸਟੈਂਡਰਡ ਏਜੰਸੀਜ਼ ਹੈਗੀਆਂ ਉਹ ਇਕਨੋਮੀ ਨੂੰ ਮਾਪਣ ਦੇ ਜਿਹੜੇ ਪੈਰਾਮੀਟਰਸ ਆ ਉਹ ਬਦਲਦੇ ਰਹਿੰਦੇ ਹੈਗੇ ਆ। ਪਰ ਭਾਰਤ ਕੀ ਕਰ ਰਿਹਾ ਹੈਗਾ ਵੀ 2011 ਤੇ 2012 ਦਾ ਡਾਟਾ ਜਿਹੜਾ ਉਹਦੇ ਆਧਾਰ ਤੇ ਹੀ ਜਿਹੜਾ ਉਹ ਕਰ ਰਿਹਾ ਹੈਗਾ। ਇਹ ਗੱਲਾਂ 1998 ਵਿੱਚ ਵੀ ਆਈਆਂ ਸੀਗੀਆਂ। 1998 ਵਿੱਚ ਜਦੋਂ ਵਾਜਪਾਈ ਦੀ ਸਰਕਾਰ ਸੀ ਉਸ ਵੇਲੇ ਵੀ ਇਹ ਗੱਲਾਂ ਉੱਠੀਆਂ ਸੀ ਵੀ ਵਾਜਪਾਈ ਦੇ ਸਰਕਾਰ ਦੇ ਜਿਹੜੇ ਬਜਟ ਮਿਨਿਸਟਰ ਆ, ਜਿਹੜੇ ਚਾਂਸਲਰ ਜਿਹਨੂੰ ਆਪਾਂ ਕਹਿੰਦੇ ਹੈਗੇ ਆ ਖਜ਼ਾਨਾ ਮੰਤਰੀ, ਵੀ ਉਹਨਾਂ ਵੱਲੋਂ ਤੇ ਇੰਡਸਟਰੀ ਡਿਪਾਰਟਮੈਂਟ ਵੱਲੋਂ ਜਿਹੜਾ GDP ਦੀ ਗਰੋਥ ਨੂੰ ਵੱਧ ਦਿਖਾਉਣ ਲਈ ਸੋ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਸੀਗੀਆਂ ਉਹ ਵਿੱਚੋਂ ਕੱਟ ਕਰ ਦਿੱਤੀਆਂ ਗਈਆਂ। ਸੋ ਜਿਸ ਤਰ੍ਹਾਂ ਆਪਾਂ ਕਹਿ ਰਹੇ ਵੀ 100 ਚੀਜ਼ਾਂ ਦੀ ਜਿਹੜੀ ਗ੍ਰੋਸ ਡਿਵੈਲਪਮੈਂਟ ਆ ਉਹ ਕਰਨੀ ਸੀ, ਉਹਦੇ ਵਿੱਚੋਂ 70 ਲੈ ਰਹੀਆਂ, 30 ਕੱਟ ਕਰਤੀਆਂ, ਜਿਹਦੇ ਕਰਕੇ ਉਹਨਾਂ 30 ਕਰਕੇ ਗ੍ਰੋਸ GDP ਦੀ ਜਿਹੜੀ ਹੈਗੀ ਆ ਉਹ ਫਰਕ ਪੈਂਦਾ ਸੀ। ਉਹਦੇ ਤੇ ਉਹ ਫਿਰ ਥੱਲੇ ਡਿੱਗਦੀ ਸੀ, ਉਨੀਆਂ ਕੀ ਘੱਟ ਕਰ ਦਿੰਦੇ। ਇਸੇ ਤਰ੍ਹਾਂ ਉਦੋਂ ਵੀ ਇਹ ਗੱਲ ਆਈ ਸੀ ਵੀ ਜਿਹੜੀ ਭਾਰਤ ਸਰਕਾਰ ਹੈਗੀ ਆ ਉਹ ਆਪਣੀ ਹੋਲਸੇਲ ਪ੍ਰਾਈਸਿਸ ਦੇ ਆਧਾਰ ਤੇ ਜਿਹੜੇ ਇੰਡਾਈਸਿਸ ਹੈਗੇ ਆ ਡਿਵੈਲਪਮੈਂਟ ਜਿਹੜੀ ਆਪਣੀ ਇਕਨੋਮਿਕ ਡਿਵੈਲਪਮੈਂਟ ਦੇ ਉਹ ਦੇ ਰਹੀ ਹੈਗੀ ਆ। ਇਸ ਵੇਲੇ ਵੀ ਜਿਹੜਾ IMF ਨੇ ਜਿਹੜਾ ਕਰਿਆ ਹੈਗਾ ਸੋ ਇੰਡੀਆਜ਼ ਨੈਸ਼ਨਲ ਅਕਾਊਂਟ ਸਟੈਟਿਸਟਿਕਸ, ਗ੍ਰੌਸ ਡੋਮੈਸਟਿਕ ਪ੍ਰੋਡਕਟ ਔਰ ਗ੍ਰੌਸ ਵੈਲਿਊ ਐਡਡ GVA ਕਹਿੰਦੇ ਆ ਜਿਹਨੂੰ। ਸੋ ਗ੍ਰੌਸ ਵੈਲਿਊ ਐਡਡ ਜਿਹੜੀ ਉਹਨਾਂ ਦੀ ਇਕਨੋਮੀ ਹੈਗੀ ਆ ਉਹ ਕਹਿੰਦੇ ਵੀ ਉਹਦੇ ਵਿੱਚ ਮਿਸ ਰਿਪਰੈਜ਼ੈਂਟੇਸ਼ਨ ਹੈਗੀ ਆ, ਉਹ ਬੈਲੈਂਸ ਨਹੀਂ ਹੁੰਦੀਆਂ। ਬੁੱਕਸ ਆ ਜਿਹੜੀਆਂ ਬੈਲੈਂਸ ਆ ਜਿਹੜੀਆਂ
ਉਹ ਨਹੀਂ ਹੁੰਦੀਆਂ। ਸੋ ਇਕਨੋਮਿਕ ਗਰੋਥ ਦੇ ਦੋ ਮਾਡਲ ਹੈਗੇ, ਜਿੱਦਾਂ ਆਪਾਂ ਟੈਕਸੇਸ਼ਨ ਦਾ ਮਾਡਲ ਦੇਖਦੇ ਹੈਗੇ ਆ ਜੀ, ਵੀ ਜਿਹੜੇ ਸੈਲਫ ਇੰਪਲਾਇਡ ਪੀਪਲ ਹੈਗੇ ਆ ਉਹ ਟੈਕਸ ਲਾਇਆ ਹੈਗਾ ਵੀ ਸਾਡੀ ਆਹ ਗ੍ਰੋਸ ਇਨਕਮ ਹੈਗੀ ਆ, ਗ੍ਰੋਸ ਆ ਇਹ, ਉਹਦੇ ਵਿੱਚੋਂ ਐਨੇ ਸਾਡੇ ਐਕਸਪੈਂਡੀਚਰ ਹੈਗੇ ਆ, ਤੇਲ ਦਾ ਖਰਚਾ, ਜਿਹੜੀ ਲੇਬਰ ਰੱਖੀ ਹੋਈ ਆ ਉਹਦਾ ਖਰਚਾ, ਜਾਂ ਹੋਰ ਫੁਟਕਲ ਖਰਚੇ, ਉਹ ਖਰਚੇ ਕੱਢ ਕੇ ਉਹ ਤੋਂ ਬਾਅਦ ਇੱਕ ਨੈਟ ਇਨਕਮ ਬਚਦੀ ਆ, ਜਿਹੜੀ ਨੈਟ ਇਨਕਮ ਤੇ ਤੁਸੀਂ ਟੈਕਸ ਦਿੰਦੇ ਹੋ। ਤੁਸੀਂ ਆਪਣੀ ਗ੍ਰੋਸ ਇਨਕਮ ਤੇ ਟੈਕਸ ਨਹੀਂ ਦਿੰਦੇ, ਤੁਸੀਂ ਖਰਚੇ ਕੱਢ ਕੇ ਆਪਣੀ ਨੈਟ ਇਨਕਮ ਤੇ ਟੈਕਸ ਆ ਜਿਹੜਾ ਉਹ ਤੁਹਾਡੀ ਐਕਚੁਅਲ ਇਨਕਮ ਹੁੰਦੀ ਆ। ਸੋ ਇੰਡੀਆ IMF ਦੇ ਕਹਿਣ ਮੁਤਾਬਕ ਵੀ ਇੰਡੀਆ ਜਿਹੜੀ ਗ੍ਰੋਸ ਪ੍ਰੋਡਿਊਸ ਹੈਗੀ ਆ ਉਹਨੂੰ ਹੀ ਇਕਨੋਮਿਕ ਗਰੋਥ ਦਾ ਜਿਹੜੇ ਇੰਡਾਈਸਿਸ ਵਜੋਂ ਮੰਨ ਰਿਹਾ। ਜਿਹੜੇ ਐਕਸਪੈਂਡੀਚਰ ਖਰਚੇ ਹੁੰਦੇ ਆ ਉਹ ਖਰਚਿਆਂ ਨੂੰ ਉਹ ਜਿਹੜਾ ਕੰਸੀਡਰ ਨਹੀਂ ਕਰ ਰਿਹਾ। ਖਰਚਿਆਂ ਨੂੰ ਕੰਸੀਡਰ ਕਰਨ ਤੋਂ ਬਾਅਦ ਜਿਹੜੀ ਨੈਟ ਇਨਕਮ ਆ, ਜਿਹੜੀ ਨੈਟ ਗਰੋਥ ਆ, ਉਹਨੂੰ ਜਿਹੜਾ GDP ਵਿੱਚ ਮਿਲਾਇਆ ਜਾ ਸਕਦਾ। ਸੋ IMF ਕਹਿੰਦਾ ਵੀ ਇੰਡੀਆ ਜਿਹੜਾ ਡਾਟਾ ਦੇ ਰਿਹਾ ਉਸ ਡਾਟੇ ਦੇ ਹਿਸਾਬ ਨਾਲ ਅਸੀਂ ਇਹਨੂੰ C ਕੈਟਾਗਰੀ ਵਿੱਚ ਰੱਖ ਰਹੇ ਹਾਂ। ਇਹ A ਔਰ B ਕੈਟਾਗਰੀ ਵਿੱਚ ਰੱਖਣ ਦੇ ਯੋਗ ਨਹੀਂ ਹੈਗਾ। ਇਹਦਾ ਸਾਰਾ ਜਿਹੜਾ ਇਟ ਮੀਨਸ IMF ਸਿੱਧੇ ਤੌਰ ਤੇ ਕਹਿ ਰਿਹਾ ਵੀ ਇੰਡੀਆ ਸਾਰਾ ਇਕਨੋਮਿਕ ਫਰਾਡ ਕਰ ਰਿਹਾ, ਜੇ ਪੰਜਾਬੀ ਚ ਕਹੀਏ। ਜੇ ਆਪਾਂ ਇੰਗਲਿਸ਼ ਕਹੀਏ ਤਾਂ ਮੈਨੂਪੂਲੇਸ਼ਨ ਆਫ ਡਾਟਾ ਜਿਹਨੂੰ ਆਪਾਂ ਕਹਿ ਰਹੇ ਆ। ਬਿਲਕੁਲ ਇਹ ਉਸੇ ਤਰ੍ਹਾਂ ਹੀ ਆ ਵੀ ਜਿਸ ਤਰ੍ਹਾਂ ਇਹ ਆ ਚੋਣ ਕਮਿਸ਼ਨ ਰਾਹੀਂ ਇਲੈਕਸ਼ਨਾਂ ਵਿੱਚ ਫੇਕ ਵੋਟਰ ਕੱਢ ਕੇ ਜਾਂ ਫੇਕ ਵੋਟਰ ਜਿਹੜਾ ਹੈਗਾ ਉਹਦੇ ਕਰਕੇ ਜਾਂ ਇੱਕੋ ਹੀ ਬਿਲਡਿੰਗ ਵਿੱਚ 500 ਬੰਦਿਆਂ ਦੀਆਂ ਵੋਟਾਂ ਬਣਾ ਕੇ ਉਹ ਵੋਟਾਂ ਪਵਾ ਜਾਂਦੇ ਆ। ਸੋ ਜਿਸ ਤਰ੍ਹਾਂ ਉਹ ਵੋਟਾਂ ਪਵਾ ਕੇ ਚੋਣਾਂ ਜਿੱਤ ਰਹੇ ਆ, ਉਸੇ ਤਰ੍ਹਾਂ ਹੀ ਉਹ ਚਾਹੁੰਦੇ ਹੈਗੇ ਆ ਵੀ ਜਿਹੜਾ ਹੈਗਾ ਸਾਡੀ ਇਕਨੋਮਿਕ ਗਰੋਥ ਵੀ ਇੱਕ ਫਰਾਡ ਔਰ ਮੈਨੀਪੂਲੇਸ਼ਨ ਦੇ ਆਧਾਰ ਤੇ ਮਾਪੀ ਜਾਂਦੀ ਰਹੇ। ਇਹਦੀ ਅਸਲੀ ਪਿਕਚਰ ਆ ਉਹ ਸਾਹਮਣੇ ਨਾ ਆਵੇ। ਸੋ ਜਿੱਦਾਂ ਇੱਥੇ ਕਹਾਵਤ ਹੈ ਕੁਕਿੰਗ ਦਾ ਬੁੱਕਸ ਵੀ ਬੁੱਕਸ ਦੇ ਵਿੱਚ ਪੂਰਾ ਹੀ ਜਿਹੜਾ ਉਹ ਹੇਰ ਫੇਰ ਆ ਉਹ ਜਿਹੜਾ ਉਹ ਚੱਲ ਰਿਹਾ ਆ। ਤੁਸੀਂ ਵਾਜਪਾਈ ਦੇ ਟਾਈਮ ਦੀ ਗੱਲ ਕੀਤੀ ਸੀ, ਉਹ ਇੱਕ ਜਸ਼ਵੰਤ ਸਿਨਹਾ ਤੇ ਇੱਕ ਜਸਵੰਤ ਸਿੰਘ ਹੁੰਦੇ ਸੀਗੇ। ਹਾਂਜੀ, ਦੋਨੇ ਜਸਵੰਤ ਸਿੰਘ ਵੀ ਖਜ਼ਾਨਾ ਮੰਤਰੀ ਰਹੇ ਆ, ਫਿਰ ਬਾਅਦ ਚੋਂ ਯਸ਼ਵੰਤ ਸਿਨਹਾ ਰਹੇ ਜਿਹੜਾ ਉਹ ਰਹੇ ਆ। ਸੋ ਉਹ ਉਸ ਟਾਈਮ ਦੇ ਜਿਹੜੇ ਉਹ ਬੰਦੇ ਸੀਗੇ। ਤੇ ਜਿਹੜੀ ਹੁਣ ਮੌਜੂਦਾ ਫਾਈਨੈਂਸ ਮਿਨਿਸਟਰ ਆ ਨਿਰਮਲਾ ਸੀਤਾਰਮਨ, ਹੁਣ ਉੱਥੇ ਤਾਂ ਉਹਨੂੰ ਮੀਮਸ ਦੇ ਤੌਰ ਦੇ ਉੱਤੇ, ਮਜ਼ਾਕ ਦੇ ਤੌਰ ਦੇ ਉੱਤੇ ਤਾਈ ਵੀ ਕਹਿ ਦਿੰਦੇ ਆ। ਉਹ ਹੁਣ ਕਹਿ ਰਹੀ ਆ ਵੀ ਨਹੀਂ ਜੀ ਉਹ ਤਾਂ ਬੇਸ ਸੀਗਾ, ਗਲਤ ਸੀਗਾ, ਤਾਂ ਕਰਕੇ IMF ਨੇ C ਗ੍ਰੇਡ ਜਿਹੜਾ ਆ ਸਾਨੂੰ ਉਹ ਦਿੱਤਾ ਆ। ਸੋ ਆਪਣੇ ਆਪ ਨੂੰ ਇਸ ਦੇ ਵਿੱਚ ਵੀ ਜਿਹੜਾ ਉਹ ਪਾਸ ਹੁੰਦਾ ਦਿਖਾਉਣ ਦੀ ਜਿਹੜੀ ਇੱਕ ਕੋਝੀ ਚਾਲ, ਜਿੱਦਾਂ ਉਹ ਮੈਨੂਪੂਲੇਸ਼ਨ ਉੱਤੇ ਕਰਦੇ ਆ। ਜੇ ਉਹ ਡਾਟਾ ਮੈਨੂਪੂਲੇਟ ਕਰ ਸਕਦੇ ਆ ਤੇ ਮੀਡੀਆ ਤਾਂ ਪਹਿਲਾਂ ਹੀ ਉਹਨਾਂ ਦੇ ਕੋਲ ਆ, ਉਹਦੇ ਥਰੂ ਤਾਂ ਉਹਨੂੰ ਮੈਨੂਪੂਲੇਸ਼ਨ ਉਹਨਾਂ ਨੇ ਕਰਨੀ ਹੀ ਕਰਨੀ ਜਿਹੜੀ ਉਹ ਹੈਗੀ ਆ। ਸੋ ਉਹ ਚੀਜ਼ਾਂ ਜਿਹੜੀਆਂ ਸਾਹਮਣੇ ਆਈਆਂ। ਸੋ ਹੁਣ ਜਿਹੜਾ IMF ਨੇ ਜਿਹੜਾ ਇਹ ਇਤਰਾਜ਼, ਸਖਤ ਇਤਰਾਜ਼, ਉਸ ਤੋਂ ਬਾਅਦ ਚ ਮੰਨਿਆ ਜਾ ਸਕਦਾ ਵੀ ਆਪਣੇ ਜਿਹੜੇ ਆਰਥਿਕ ਵਿਕਾਸ ਦੇ ਬਾਰੇ ਟੋਟਲੀ ਉਹ ਗਲਤ ਜਾਣਕਾਰੀ ਜਿਹੜੀ ਉਹ ਦੇ ਰਹੇ ਹੈਗੇ ਆ। ਇਹ ਅੱਜ ਤੋਂ ਦੇ ਰਹੇ ਆ ਜਾਂ ਕਦੋਂ ਤੋਂ ਇਹ ਕੰਮ ਚੱਲਦਾ ਆ ਰਿਹਾ ਹੋ ਸਕਦਾ? ਦੇਖੋ IMF ਨੇ ਐਤਕੀ ਦਾ ਪੁਆਇੰਟ ਆਊਟ ਕਰਿਆ। ਸੋ ਜਿੰਨਾ ਕੁ ਮੈਂ ਭਾਰਤ ਦੇ ਜਿਹੜੇ ਉੱਥੋਂ ਦੇ ਅਫਸਰਸ਼ਾਹੀ ਆ ਉਹਦੀ ਚਤਰਾਈ ਨੂੰ ਜਾਣਦਾ, ਤੇ ਉਹ ਮੈਂ ਕਹਿ ਸਕਦਾ ਹੈਗਾ ਵੀ ਇਹ ਬਹੁਤ ਲੰਮੇ ਸਮੇਂ ਤੋਂ ਇਹ ਕਰ ਰਿਹਾ ਹੈਗਾ। ਇਹ ਵੀ ਹੁੰਦਾ ਵੀ ਇੰਟਰਨੈਸ਼ਨਲ ਏਜੰਸੀਜ਼ ਨੂੰ ਪਤਾ ਹੁੰਦਾ, ਪਰ ਕਿਉਂਕਿ ਵੀ ਭਾਰਤ ਨਾਲ ਡਿਪਲੋਮੈਟਿਕ ਰਿਲੇਸ਼ਨ ਖਰਾਬ ਨਾ ਹੋਣ, ਉਹ ਖਰਾਬ ਨਾ ਹੋਣ ਦੇ ਕਾਰਨ ਉਹਨਾਂ ਦੇ ਝੂਠ ਨੂੰ ਹੀ ਸੱਚ ਮੰਨੀ ਜਾਂਦੇ ਹੈਗੇ ਵੀ ਚਲੋ ਕੋਈ ਨਹੀਂ ਦੱਬੀ ਜਾਣ ਦੋ ਆਪਣੇ ਜਿਹੜੇ ਰਿਲੇਸ਼ਨਸ ਆ। ਹੁਣ IMF ਇਹ ਕਹਿ ਰਿਹਾ ਹੈਗਾ ਵੀ ਜਿਹੜਾ ਡਾਟਾ ਭਾਰਤ ਯੂਜ਼ ਕਰ ਰਿਹਾ ਉਹ 211 ਤੇ 12 ਵਾਲੇ ਇੰਡਾਈਸਿਸ ਦਾ ਉਹਨਾਂ ਆਧਾਰਾਂ ਤੇ ਕਰ ਰਿਹਾ। ਇੰਨੇ ਸਾਲਾਂ ਬਾਅਦ ਉਹ ਇੰਡਾਈਸਿਸਾਂ ਦੀ ਕੋਈ ਕੰਪੈਟੀਬਿਲਿਟੀ ਨਹੀਂ ਰਹੀ ਹੈਗੀ, ਉਹ ਬਹੁਤ ਪਿੱਛੇ ਜਾ ਚੁੱਕੇ ਹੈਗੇ ਆ। ਉਹ ਤੋਂ ਬਾਅਦ ਗਲੋਬਲ ਇਕਨੋਮੀ ਦੀ ਜਿਹੜੀ ਗਰੋਥ ਆ ਉਹਦੇ ਵਿੱਚ ਜਿੰਨੇ ਨਵੀਆਂ ਜਿਹੜੀਆਂ ਆਈਡੀਅਲਸ ਔਰ ਜਿਹੜੇ ਏਮਸ ਐਂਡ ਸਟਰਕਚਰਸ ਆਏ ਆ, ਉਹਦੇ ਨਾਲ 2011 ਵਾਲਾ ਡਾਟਾ ਹੈਗਾ ਜਿਹੜਾ ਉਹ ਕਿਤੇ ਵੀ ਮੇਲ ਨਹੀਂ ਖਾਂਦਾ। ਦੂਸਰਾ ਉਹ ਕਹਿੰਦੇ ਹੈਗੇ ਆ ਵੀ ਇੰਡੀਆ ਹੋਲਸੇਲ ਦੀਆਂ ਕੀਮਤਾਂ ਨੂੰ ਆਧਾਰ ਬਣਾ ਕੇ ਆਪਣਾ ਡਾਟਾ ਤੇ ਜਿਹੜਾ ਹੈਗਾ ਉਹ ਕਰ ਰਿਹਾ ਹੈਗਾ, ਜਿਨ੍ਹਾਂ ਵਿੱਚ ਸਚਾਈ ਦੀ ਕਮੀ ਹੈ। ਪ੍ਰੋਡਿਊਸਰ ਪ੍ਰਾਈਸਿਸ ਗਾਇਬ ਨੇ, ਹਨਾ। ਉਹ ਕਹਿੰਦੇ ਵੀ ਹੋਲਸੇਲ ਪ੍ਰਾਈਸਿਸ ਆ ਜਿਹੜੇ ਉਹ ਹੁੰਦਾ ਵੀ ਜਦੋਂ ਹੁਣ ਜਿਹੜੀ ਕਿਸਾਨ ਨੇ ਜਿਹੜੀ ਵੇਚੀ ਆ, ਕਿਸਾਨ ਨੇ ਵਪਾਰੀ ਨੂੰ ਕਿੰਨੇ ਦੀ ਵੇਚੀ ਆ, ਉਹ ਪ੍ਰਾਈਸ ਅਸਲ ਪ੍ਰਾਈਸ ਹੁੰਦਾ। ਵਪਾਰੀ ਦਾ ਆਪਣਾ ਹਿੱਸਾ ਕੱਢ ਕੇ ਟ੍ਰੇਡ ਦਾ ਜਾਂ ਆਪਣਾ ਕਾਫੀ ਸਾਰਾ ਫਾਇਦਾ ਲੈਣ ਤੋਂ ਬਾਅਦ ਆ ਜਿਹੜਾ
ਹੋਲਸੇਲ ਪ੍ਰਾਈਸ ਨੂੰ ਅੱਗੇ ਲੈ ਕੇ ਜਾਂਦਾ ਹੈਗਾ। ਸੋ ਭਾਰਤ ਇੱਕ ਤਾਂ 2011-12 ਵਾਲਾ ਡਾਟਾ ਯੂਜ਼ ਕਰ ਰਿਹਾ ਹੈ, ਦੂਸਰਾ ਹੈਗਾ ਵੀ ਉਹ ਹੋਲਸੇਲ ਦੀਆਂ ਕੀਮਤਾਂ ਨੂੰ ਜਿਹੜਾ ਹੈਗਾ ਆਧਾਰ ਬਣਾ ਕੇ ਆਪਣੀ GDP ਨੂੰ ਉੱਚਾ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ। ਇਹਦੇ ਵਿੱਚੋਂ ਪ੍ਰੋਡਿਊਸਰ ਪ੍ਰਾਈਸਿਸ ਗਾਇਬ ਨੇ। IMF ਨੇ ਉਤਪਾਦਨ ਅਤੇ ਖਰਚ ਵਿੱਚ ਵੀ ਵੱਡੇ ਨੁਕਸ ਪਾਏ ਨੇ, ਜਿਨ੍ਹਾਂ ਦੇ ਆਧਾਰ ਤੇ GDP ਮਾਪੀ ਜਾਂਦੀ ਹੈ। ਜਿਹੜੀ ਗੱਲ ਆਪਾਂ ਕਹੀ ਹੈਗੀ ਆ ਵੀ ਇਨਕਮ ਐਂਡ ਐਕਸਪੈਂਸਿਸ ਦੇ ਡਿਫਰੈਂਸ ਨੂੰ ਕੱਢ ਕੇ ਜਿਹੜੀ ਤੁਹਾਡੀ ਨੈਟ ਇਨਕਮ ਬਣੀ ਹੈਗੀ ਆ ਉਹਨੂੰ GDP ਦੇ ਆਧਾਰ ਤੇ ਜਿਹੜਾ ਹੈਗਾ ਮੰਨਿਆ ਜਾ ਸਕਦਾ। ਪਰ ਇੰਡੀਆ ਹੈਗਾ ਵੀ ਗ੍ਰੋਸ ਜਿਹੜੀ ਇਨਕਮ ਹੈਗੀ ਆ ਉਹਨੂੰ ਆਧਾਰ ਮੰਨ ਕੇ ਹੀ ਜਿਹੜਾ ਉਹ ਅੱਗੇ ਚੱਲ ਰਿਹਾ ਹੈਗਾ। ਤੇ ਦੂਸਰਾ ਉਹ ਕਹਿ ਰਿਹਾ ਹੈਗਾ ਵੀ ਇਨਫਾਰਮਲ ਸੈਕਟਰ ਦੀ ਉਤਪਾਦਕਤਾ ਨੂੰ ਵਧਾਇਆ ਗਿਆ। ਇਨਫਾਰਮਲ ਸੈਕਟਰ ਆ ਜਿਹੜਾ ਉਹ ਇਹ ਹੈਗਾ ਵੀ ਜਿਹੜੀ ਕੈਸ਼ ਇਨ ਹੈਂਡ ਆ, ਜਿਹੜੀ ਲੇਬਰ ਕਲਾਸ ਹੈਗੀ ਆ, ਜਾਂ ਜਿਸ ਤਰ੍ਹਾਂ ਕਿਸਾਨ ਨੇ, ਲੇਬਰ ਹੈਗੀ ਆ, ਜਾਂ ਮੈਨੂਫੈਕਚਰਿੰਗ ਸੈਕਟਰ ਦੀ, ਜਾਂ ਜਿਹੜੀ ਐਂਸਿਲਰੀ ਇੰਡਸਟਰੀ ਦੀ ਲੇਬਰ ਹੈਗੀ ਆ। ਸੋ ਉਸ ਤਰ੍ਹਾਂ ਦਾ ਇਹ ਇੱਕ ਹਰੇਕ ਕੰਟਰੀ ਵਿੱਚ ਇੱਕ ਗਿਗ ਇਕਨੋਮੀ ਹੁੰਦੀ ਹੈ। ਸੋ ਇਨਫਾਰਮਲ ਸੈਕਟਰ ਨੂੰ ਆਪਣੇ ਮੁਲਕਾਂ ਵਿੱਚ ਗਿਗ ਇਕਨੋਮੀ ਕਹਿੰਦੀ ਆ, ਜਿਹੜੀ ਟੈਕਸੇਸ਼ਨ ਦੇ ਰਡਾਰ ਵਿੱਚ ਨਹੀਂ ਆਉਂਦੀ, ਜਿਹੜੇ ਕੈਸ਼ ਇਨ ਹੈਂਡ ਕੰਮ ਕਰਦੇ ਹੈਗੇ ਆ। ਸੋ ਉਸ ਇਨਫਾਰਮਲ ਸੈਕਟਰ ਦੀ ਜਿਹੜੀ ਉਤਪਾਦਕਤਾ ਉਹਨੂੰ, ਕਿਉਂਕਿ ਉਹਦਾ ਕੋਈ ਡਾਟਾ ਨਹੀਂ ਹੈਗਾ ਕਿਸੇ ਕੋਲ, ਉਹਦਾ ਵੈਸਟਰਨ ਕੰਟਰੀਜ਼ ਕੋਲ ਵੀ, ਪਰ ਉਹ ਕਿਉਂਕਿ ਵੈਸਟਰਨ ਕੰਟਰੀਜ਼ ਨੇ ਇਸ ਤਰ੍ਹਾਂ ਦਾ ਸਿਸਟਮ ਬਣਾ ਲਿਆ ਹੋਇਆ ਵੀ ਗਿਗ ਇਕਨੋਮੀ ਬਹੁਤ ਛੋਟੀ ਪੱਧਰ ਤੇ ਰਹਿ ਗਈ ਹੋਈ ਆ। 2 ਜਾਂ 3 ਜਾਂ 4% ਜਾਂ 5% ਤੱਕ ਆ ਜਿਹੜੀ ਗਿਗ ਇਕਨੋਮੀ ਰਹਿੰਦੀ ਆ। ਬਾਕੀ 95% ਆ ਜਿਹੜੀ ਉਹ ਟਰਾਂਸਪੇਰੈਂਟ ਇਕਨੋਮੀ ਆ। ਸੋ ਉੱਥੇ ਉਹਨਾਂ ਦੀ ਮੈਨੂਪੂਲੇਸ਼ਨ ਜੇ ਕਰਨੀ ਵੀ ਹੋਵੇ ਬਹੁਤ ਘੱਟ ਹੈਗੀ ਆ। ਪਰ ਭਾਰਤ ਵਿੱਚ ਕਿਉਂਕਿ ਗਿਗ ਇਕਨੋਮੀ ਬਹੁਤ ਵੱਡੀ ਹੈਗੀ ਆ, ਤੁਸੀਂ ਦੇਖੋ ਵੀ ਕਿੰਨੇ ਦੁਕਾਨਦਾਰ ਨੇ, ਸ਼ਾਪਕੀਪਰ, ਰਿਕਸ਼ਾ ਚਲਾਉਣ ਵਾਲੇ, ਰੇਹੜੀਆਂ ਚਲਾਉਣ ਵਾਲੇ, ਟੈਂਪੂ ਚਲਾਉਣ ਵਾਲੇ, ਟਰੱਕ ਡਰਾਈਵਰ, ਮਤਲਬ ਕਿ ਇਹ ਸਾਰੇ ਗਿਗ ਇਕਨੋਮੀ ਦੇ ਆ। ਇਹਨਾਂ ਦਾ ਕੋਈ ਟੈਕਸੇਸ਼ਨ ਦਾ ਰਡਾਰ ਨਹੀਂ ਹੈਗਾ ਵੀ ਕਿੰਨੇ ਪੈਸੇ ਕਮਾਏ, ਕਿੰਨਾ ਟੈਕਸ ਦੇਣਾ, ਮਤਲਬ ਕਿ ਕਿਸੇ ਰਡਾਰ ਅਧੀਨ ਨਹੀਂ ਆਉਂਦੇ। ਬਹੁਤ ਵੱਡਾ ਸੈਕਟਰ ਆ ਇਹ। ਸੋ ਉਸ ਸੈਕਟਰ ਦੀ ਗਰੋਥ ਨੂੰ ਉਹ ਕਹਿੰਦੇ ਹੈਗੇ ਵੀ ਵਧਾ ਕੇ ਪੇਸ਼ ਕੀਤਾ ਜਾ ਰਿਹਾ। ਇਸੇ ਕਰਕੇ IMF ਨੇ ਇਹਨਾਂ ਨੂੰ ਜਿਹੜਾ ਹੈਗਾ C ਗ੍ਰੇਡ ਦਿੱਤਾ ਹੈ। ਦ ਵਾਇਰ ਨੇ ਇੱਕ ਇੰਟਰਵਿਊ ਕੀਤੀਆਂ ਕੁਛ ਜਿਹੜੇ ਅਰਥ ਸ਼ਾਸਤਰੀ ਆ, ਅਰੁਣ ਕੁਮਾਰ ਤੇ ਪ੍ਰਣਬ ਸੇਨ ਹੁਣਾਂ ਨੂੰ, ਉਹ ਇਹ ਆਪ ਮੰਨਦੇ ਆ ਜਿਹੜੇ ਉੱਥੇ ਬੈਠੇ ਨੇ ਅਰਥ ਸ਼ਾਸਤਰੀ, ਕਹਿੰਦੇ ਵੀ IMF ਦੇ ਜਿਹੜੇ ਕੰਸਰਨ ਨੇ, ਜਿਹੜੀਆਂ ਉਹਨਾਂ ਦੀਆਂ ਚਿੰਤਾਵਾਂ ਉਹ ਜਸਟੀਫਾਈਡ ਨੇ, ਵੀ ਉਹ ਜਾਇਜ਼ ਨੇ, ਵੀ ਜੋ ਇੰਡੀਆ ਦੀ GDP ਦੀ ਕੈਲਕੂਲੇਸ਼ਨ ਆ ਲੈਸ ਦੈਨ ਰਿਲਾਇਬਲ ਆ। ਕਹਿੰਦੇ ਵੀ ਜੋ ਇਹ ਕਹਿ ਰਹੇ ਨੇ ਆਪਣੀ GDP, ਜਿੱਦਾਂ 8% ਦਾ ਤੁਸੀਂ ਇਸ ਦੇ ਵਿੱਚ ਜ਼ਿਕਰ ਕੀਤਾ, ਜਾਂ ਕਹਿ ਲਓ ਵੀ ਕਿੰਨੇ ਟ੍ਰਿਲੀਅਨ ਡਾਲਰ ਦੀ ਇਹ ਆਪਣੇ ਆਪ ਨੂੰ ਆਖਦੇ ਆ ਵੀ 3.8 ਜਾਂ 4 ਟ੍ਰਿਲੀਅਨ ਡਾਲਰ ਦੀ ਸਾਡੀ ਜਿਹੜੀ ਆ ਉਹ ਇਕਨੋਮੀ ਆ, ਤੇ ਇਹ ਮੰਨਦੇ ਆ ਕਹਿੰਦੇ ਵੀ 50% ਰੋਂਗ ਆ। ਸੋ 4 ਨਹੀਂ, ਕਹਿੰਦੇ 2-2.5 ਦੇ ਵਿਚਾਲੇ ਟ੍ਰਿਲੀਅਨ ਡਾਲਰ ਦੀ ਜਿਹੜੀ ਇਹਨਾਂ ਦੀ ਸਿਰਫ GDP ਹੈਗੀ ਆ। ਓਵਰ ਐਸਟੀਮੇਟ ਇਹ ਬਹੁਤ ਜ਼ਿਆਦਾ ਇਸ ਦੇ ਵਿੱਚ ਕਰ ਰਹੇ ਆ। ਹੁਣ ਇਹ ਉੱਥੋਂ ਦੇ ਬੈਠੇ ਜਿਹੜੇ ਅਰਥ ਸ਼ਾਸਤਰੀ ਇਸ ਹਿਸਾਬ ਦੇ ਨਾਲ ਮੰਨਦੇ ਆ, ਤੇ ਲੋਕਾਂ ਦੀ ਅੱਖਾਂ 'ਚ ਤਾਂ ਵੀ ਘੱਟਾ ਚੱਲ ਰਿਹਾ। ਹਾਂਜੀ। ਸੋ ਜਿਹੜੇ ਸੁਹਿਰਦ ਇਕਨੋਮਿਸਟ ਹੈਗੇ ਆ ਉਹਨਾਂ ਨੂੰ ਤਾਂ ਪਤਾ ਹੈਗਾ ਵੀ ਇਕਨੋਮੀ ਦੀ ਕੀ ਸਿਚੁਏਸ਼ਨ ਆ, ਪਰ ਹੁਣ ਉੱਥੇ ਉਹ ਬੋਲਣ ਵਾਲੇ, ਉਹਨਾਂ ਨੂੰ ਮੀਡੀਆ ਪਲੇਟਫਾਰਮ ਵਿੱਚ ਲਿਆਂਦਾ ਹੀ ਘਟ ਜਾ ਰਿਹਾ ਹੈਗਾ। ਸੋ ਜਿਹੜੇ ਸੱਚਾ ਬੋਲਣ ਵਾਲੇ ਹੈਗੇ ਆ, ਸੋ ਮੀਡੀਆ ਦੀ ਮੈਨੀਪੂਲੇਸ਼ਨ ਆ। ਹੁਣ ਤੁਸੀਂ ਦੇਖੋ ਵੀ ਇਲੈਕਸ਼ਨਾਂ ਦੀ ਸਾਰੀ ਮੈਨੀਪੂਲੇਸ਼ਨ ਆ ਬਿਹਾਰ ਵਿੱਚ ਹੋਈਆਂ, ਮਹਾਰਾਸ਼ਟਰ ਵਿੱਚ ਹੋਈਆਂ, ਉਹ ਤੋਂ ਪਹਿਲਾਂ ਉੱਤਰਾਖੰਡ ਵਿੱਚ ਹੋਈਆਂ, ਹਰਿਆਣੇ 'ਚ ਹੋਈਆਂ। ਇਹ ਸਾਰਾ ਮੈਨੀਪੂਲੇਟਡ ਸੀ ਸਾਰਾ ਸਿਸਟਮ। ਇਹਦੇ ਵਿੱਚ ਬਹੁਤ ਵੱਡੀਆਂ ਗ੍ਰੋਸ ਮਿਸ ਰਿਪਰੈਜ਼ੈਂਟੇਸ਼ਨਸ ਆ ਜਿਹੜੀਆਂ ਹੋਈਆਂ ਐਜ਼ ਏ ਪੱਤਰਕਾਰ, ਜਿਸ ਤਰ੍ਹਾਂ ਮੈਂ ਕਹਿ ਰਿਹਾ ਹੈਗਾ। ਸੋ ਮੀਡੀਆ ਸਾਰਾ ਕੁਝ, ਮਤਲਬ ਕਿ ਮੀਡੀਆ, ਜਦੋਂ ਅਮਰੀਕਾ ਨੇ ਟੈਰਿਫ ਲਗਾਏ ਆ ਇੰਡੀਆ ਤੇ, ਤਾਂ ਮੀਡੀਆ ਇੰਡੀਆ ਦਾ ਇਹ ਰਿਪੋਰਟਾਂ ਚਲਾ ਰਿਹਾ ਵੀ ਅਮਰੀਕਾ ਦਾ ਤਾਂ ਬੁਰਾ ਹਾਲ ਹੋ ਗਿਆ ਭਾਰਤ ਤੋਂ ਬਿਨਾਂ, ਕਿਉਂਕਿ ਭਾਰਤ ਤੇ ਟੈਰਿਫ ਲਗਾ ਤੇ ਭਾਰਤ ਤੋਂ ਹੁਣ ਚੀਜ਼ਾਂ ਨਹੀਂ ਜਾ ਰਹੀਆਂ, ਉੱਥੇ ਲੋਕ ਤਰਾਹ ਕਰ ਰਹੇ ਨੇ। ਸੋ ਇਹ ਮੀਡੀਆ ਖਬਰ ਚਲਾ ਰਿਹਾ ਉਹਨਾਂ ਦਾ ਵੀ ਭਾਰਤ ਤੋਂ ਬਿਨਾਂ। ਸੋ ਇਹ ਸਾਰੀ ਮੈਨੀਪੂਲੇਸ਼ਨ ਆ ਜਿਹੜੀ। ਸੋ ਅਰੁਣ ਕੁਮਾਰ ਆ ਜਿਹੜੇ ਭਾਰਤ ਦੇ ਬਹੁਤ ਵੱਡੇ ਇਕਨੋਮਿਸਟ ਆ, ਉਹ ਕਹਿ ਰਹੇ ਹੈਗੇ ਆ ਵੀ ਇੰਡੀਅਨ ਗਵਰਨਮੈਂਟ ਦਾ ਜਿਹੜਾ ਆਪਣੀ ਗਰੋਥ ਬਾਰੇ ਪ੍ਰੈਡਿਕਸ਼ਨ ਹੈਗੀ ਆ ਉਹ 50% ਰੌਂਗ ਹੈਗੀ ਆ। ਉਹ ਕਹਿੰਦੇ ਵੀ ਮੈਂ ਮੰਨਦਾ ਵੀ ਅਸਲ GDP ਇਹਨਾਂ ਦੇ ਅਨੁਮਾਨਾਂ ਨਾਲੋਂ ਸਿਰਫ 48% ਹੈਗੀ ਆ। ਜੇ ਉਹ ਕਹਿ ਰਹੇ ਆ ਵੀ ਸਾਡੀ ਅੱਜ ਇਕਨੋਮੀ 3.8 ਟ੍ਰਿਲੀਅਨ ਡਾਲਰ ਦੀ ਹੈ, ਤਾਂ ਉਹ ਕਹਿੰਦੇ ਵੀ ਮੇਰੇ ਹਿਸਾਬ ਨਾਲ 2.5 ਟ੍ਰਿਲੀਅਨ ਡਾਲਰ ਦੀ ਹੈ। ਸੋ ਜਿਹੜੀ 8.2 ਦੀ ਗਰੋਥ ਰੇਟ ਉਹ ਕਹਿ ਰਹੇ ਹੈਗੇ ਆ, ਅਰੁਣ ਕੁਮਾਰ ਕਹਿੰਦੇ ਵੀ ਮੇਰੇ ਹਿਸਾਬ ਨਾਲ 4.1 ਜਾਂ 4.2 ਤੇ ਹੈਗਾ। ਇਹ ਬਿਲਕੁਲ ਸਹੀ ਹੈਗੀ ਆ। ਸੋ ਤੁਸੀਂ ਦੇਖੋ ਵੀ ਕਿੰਨੀ ਜੌਬਲੈਸਨੈਸ ਹੈਗਾ। ਰਾਜਸਥਾਨ ਵਿੱਚ
ਪੀਐਨ ਦੀ ਨੌਕਰੀ ਲਈ ਕੁਝ ਜਿੱਦਾਂ 1000 ਕੋ ਪੀਐਨ ਦੀਆਂ ਨੌਕਰੀਆਂ ਨਿਕਲੀਆਂ ਸੀ, ਉਹਦੇ ਲਈ PhD ਸਟੂਡੈਂਟਸ ਨੇ ਅਪਲਾਈ ਕਰਿਆ, ਲਾਅ ਗ੍ਰੈਜੂਏਟਸ ਨੇ ਜਿਹੜਾ ਅਪਲਾਈ ਕਰਿਆ। ਇਸੇ ਤਰ੍ਹਾਂ ਹੁਣ ਮੱਧ ਪ੍ਰਦੇਸ਼ ਹੋਇਆ। ਸੋ ਮੱਧ ਪ੍ਰਦੇਸ਼ ਵਿੱਚ ਵੀ ਇਸ ਤਰ੍ਹਾਂ ਪੀਐਨ ਦੀਆਂ ਜਾਂ ਕਲਾਸ 4 ਦੀਆਂ ਵੈਕੈਂਸੀਆਂ ਨਿਕਲੀਆਂ ਸੀ, ਉੱਥੇ PhD ਸਟੂਡੈਂਟਸ ਨੇ ਅਪਲਾਈ ਕਰਿਆ। ਹੁਣ ਜਿਹੜੀ ਇਕਨੋਮੀ ਵਿੱਚ PhD ਸਟੂਡੈਂਟ ਜਿਹੜਾ ਇੱਕ ਲੈਕਚਰਰ ਹੋਣਾ ਚਾਹੀਦਾ ਕਾਲਜ ਵਿੱਚ, ਉਹ ਕਲਾਸ 4 ਦੀ ਜਿਹੜੀ ਜੌਬ ਲਈ ਅਪਲਾਈ ਕਰ ਰਿਹਾ, ਤੇ ਤੁਸੀਂ ਕਹਿ ਰਹੇ ਹੋ ਵੀ ਸਾਡੀ GDP 8.2 ਤੇ ਜਾ ਰਹੀ ਹੈ। ਸੋ ਜਿਹੜੀ ਇਕਨੋਮੀ ਜੌਬਸ ਕ੍ਰੀਏਟ ਨਹੀਂ ਕਰ ਰਹੀ, ਹੁਣ ਰੁਪਈਆ ਲਗਾਤਾਰ ਡਿੱਗ ਰਿਹਾ, ਅੱਜ 90 ਰੁਪਏ ਦਾ ਹੋ ਗਿਆ ਹਨਾ ਡਾਲਰ ਦੇ ਮੁਕਾਬਲੇ ਨਾ। ਸੋ ਉਹ ਜਿਹੜੇ ਐਕਸਟਰਨਲ ਫੈਕਟਰਸ ਆ ਉਹਨੂੰ ਅਫੈਕਟ ਕਰ ਰਹੇ ਹੈਗੇ ਆ। ਸੋ ਜਿਹੜੀ FDI ਫੋਰਨ ਡਾਇਰੈਕਟ ਇਨਵੈਸਟਮੈਂਟ ਹੈਗੀ ਆ, ਉਹ ਬਹੁਤ ਵੱਡੀ ਪੱਧਰ ਤੇ ਨਿਕਲ ਰਹੀ ਹੈਗੀ ਆ, ਉੱਥੋਂ ਉਹ ਹੋਰ ਮਾਰਕੀਟਸ ਵੱਲ ਆ ਜਿਹੜੀ ਜਾ ਰਹੀ ਹੈਗੀ ਆ। ਸੋ ਤੁਹਾਡੀ ਜਿਹੜਾ ਇਕਨੋਮਿਕ ਗਰੋਥ ਦਾ ਸਿਸਟਮ ਹੁੰਦਾ, ਉਹ ਤੁਹਾਡੀ ਜਿਹੜੀ ਕਰੰਸੀ ਦੀ ਡੀਵੈਲੂਏਸ਼ਨ ਆ ਉਹਦੇ ਨਾਲ ਜੁੜਿਆ ਹੁੰਦਾ। ਜੇ ਕਰੰਸੀ ਮਜ਼ਬੂਤ ਹੋ ਰਹੀ ਹੈਗੀ, ਇਟ ਮੀਨਸ ਤੁਹਾਡੀ ਇਕਨੋਮੀ ਮਜ਼ਬੂਤ ਆ। ਸੋ ਇੱਕ ਲਗਾਤਾਰ ਰੁਪਈਆ ਡਿੱਗ ਰਿਹਾ, ਹਰ ਰੋਜ਼ ਨਵੀਆਂ ਨਿਵਾਣਾ ਛੋ ਰਿਹਾ, ਤੇ ਕਹਿ ਰਹੇ ਹੋ ਵੀ 8.2 ਆ ਜਿਹੜੀ ਉਹ ਆ ਰਹੀ ਹੈਗੀ। ਸੋ ਅਰੁਣ ਕੁਮਾਰ ਨੇ ਇਹ ਸਵਾਲ ਉਠਾਏ ਆ ਔਰ ਉਹਨਾਂ ਸੰਬੋਧਿਤ ਹੋਏ ਹੈਗੇ ਆ। ਉਹ ਕਹਿੰਦੇ ਵੀ ਜਦੋਂ ਸਰਕਾਰ ਕਹਿੰਦੀ ਹੈ ਕਿ 3.8 ਟ੍ਰਿਲੀਅਨ ਦੀ ਇਕਨੋਮੀ ਹੈ, ਤਾਂ ਕਹਿੰਦਾ ਮੇਰਾ ਮੰਨਣਾ ਵੀ ਇਹ 2.5 ਟ੍ਰਿਲੀਅਨ ਦੀ ਇਕਨੋਮੀ ਹੈਗੀ ਆ, ਕਿਉਂਕਿ ਅਨਆਰਗਨਾਈਜ਼ਡ ਸੈਕਟਰ ਬਾਰੇ ਭਾਰਤ ਸਰਕਾਰ ਓਵਰ ਐਸਟੀਮੇਟ ਕਰ ਰਹੀ ਹੈ। ਇਹੀ ਗੱਲ ਜਿਹੜੀ ਹੈਗੀ ਆ IMF ਨੇ ਕਹੀ ਹੈ, ਜਿਹੜੀ ਆਪਾਂ ਗਿਗ ਇਕਨੋਮੀ ਦਾ ਕਰਿਆ ਵੀ ਅਨਆਰਗਨਾਈਜ਼ਡ ਸੈਕਟਰ ਦਾ, ਕਿਉਂਕਿ ਅਨਆਰਗਨਾਈਜ਼ਡ ਸੈਕਟਰ ਦਾ ਜਿਹੜਾ ਡਾਟਾ ਨਹੀਂ ਕੋਈ ਹੁੰਦਾ, ਆਰਗਨਾਈਜ਼ਡ ਸੈਕਟਰ ਦਾ ਡਾਟਾ ਹੁੰਦਾ ਵੀ ਕਿੰਨੇ ਲੋਕ ਕੰਮ ਕਰ ਰਹੇ ਆ, ਉਹਨਾਂ ਨੇ ਕਿੰਨੀ ਇਕਨੋਮੀ ਜਨਰੇਟ ਕਰੀ, ਉਹਨਾਂ ਦੇ ਕਿੰਨੇ ਐਕਸਪੈਂਸਿਸ ਹੈਗੇ, ਕੰਪਨੀਆਂ ਨੇ ਕਿੰਨਾ ਜਿਹੜਾ ਫਲੋ ਆਫ ਇਕਨੋਮੀ ਹੈਗੀ ਆ ਉਹਨੂੰ ਸਟੇਬਿਲਿਟੀ ਨਾਲ ਅੱਗੇ ਵਧਾਇਆ, ਤੇ ਕਿੰਨੇ ਐਕਸਪੈਂਸਿਸ ਵਿੱਚ ਜਾਂ ਲੂਪ ਹੋਲਸ ਵਿੱਚ ਗਏ ਹੈਗੇ ਆ। ਸੋ ਅਰੁਣ ਕੁਮਾਰ ਦਾ ਜਿਹੜਾ ਹੈਗਾ, ਮੈਂ ਸਮਝਦਾ ਐਨਾਲਿਸਿਸ ਦਾ ਵਾਇਰ ਦਾ, ਉਹ ਬਿਲਕੁਲ ਸਹੀ ਆ। ਮੇਰਾ ਵੀ ਇਹ ਨਿੱਜੀ ਤੌਰ ਤੇ ਮੰਨਣਾ ਵੀ ਭਾਰਤ ਦੀ ਇਕਨੋਮੀ 4.2 ਤੋਂ ਅੱਗੇ ਨਹੀਂ ਜਾ ਰਹੀ। ਸੋ 4.2 ਇਹਦੀ ਅਸਲੀ ਫਿਗਰ ਹੈਗੀ ਆ। 8.2 ਜਿਹੜੀ ਹੈਗੀ ਆ ਬਿਲਕੁਲ ਇੱਕ ਝੂਠੇ ਡਾਟਾ ਦੇ ਆਧਾਰ ਤੇ ਬਣਾਈ ਗਈ ਆ। ਜਿੰਨੀ ਕਿ ਇਕਨੋਮੀ ਬਾਰੇ, ਗਲੋਬਲ ਇਕਨੋਮੀ ਬਾਰੇ ਮੈਨੂੰ ਸਮਝ ਹੈਗੀ ਆ, ਸੋ ਮੈਂ ਉਸ ਹਿਸਾਬ ਨਾਲ ਇਹ ਕਹਿ ਰਿਹਾ। ਮੇਰੇ ਖਿਆਲ 6.5 ਜਾਂ 7 ਤਾਂ ਇਸ ਵੇਲੇ ਚਾਈਨਾ ਦੀ ਚੱਲ ਰਹੀ ਹੈ, ਜਿੱਥੇ ਲਗਾਤਾਰ ਮੈਨੂਫੈਕਚਰਿੰਗ ਹੋ ਰਹੀ ਹੈਗੀ ਆ। ਜਦੋਂ ਇੰਡੀਆ ਦੀ 5 ਜਾਂ 6 ਜਾਂ 7 ਸੀ, ਉਦੋਂ ਚਾਈਨਾ ਦੀ 10-11 ਤੇ ਜਾ ਰਹੀ ਹੋਈ ਸੀ। ਅੱਜ ਤੋਂ ਤੁਸੀਂ 10-11 ਸਾਲ ਪਹਿਲਾਂ 2011-12 ਦੀ ਦੇਖੋ, ਜਦੋਂ ਮਨਮੋਹਨ ਸਿੰਘ ਪ੍ਰਾਈਮ ਮਿਨਿਸਟਰ ਸੀਗੇ, ਉਦੋਂ ਮੈਂ ਨੋਟ ਕਰਦਾ ਹੁੰਦਾ ਸੀ ਇੰਡੀਆ ਦੀ 7.5 8 ਤੋਂ ਥੱਲੇ ਸੀ, ਪਰ ਉਦੋਂ ਚਾਈਨਾ ਦੀ 11-11.5% ਸੀਗੀ। ਸੋ ਉਸ ਗੈਪ ਨਾਲ ਹੀ ਜੇ ਚਾਈਨਾ ਦੀ ਘਟੀ ਆ ਤਾਂ ਇੰਡੀਆ ਦੀ ਵੀ ਜਿਹੜੀ ਹੈਗੀ ਆ ਉਹ ਘਟੀ ਹੈਗੀ ਆ। ਸੋ ਮੇਰੇ ਹਿਸਾਬ ਨਾਲ ਵੀ ਇੰਡੀਆ ਦੀ ਇਕਨੋਮਿਕ ਗਰੋਥ ਹੈ ਜਿਹੜੀ 4.2 ਇਹਦੇ ਅਰਾਊਂਡ ਹੀ ਜਿਹੜੀ ਮੰਨੀ ਜਾ ਸਕਦੀ ਹੈ। ਸੀਤਾਰਮਨ ਹੁਣੀ ਕਹਿ ਰਹੀ ਆ ਵੀ ਹੁਣ ਅਸੀਂ ਜੀ ਰੀਵਿਜ਼ਿਟ ਕਰਾਂਗੇ, ਰਿਵਾਈਜ਼ ਕਰਾਂਗੇ GDP। ਹੁਣ ਸਾਲ 2023 ਦੇ ਬੇਸ ਨੂੰ ਜਿਹੜਾ ਰੱਖ ਕੇ, ਜਿੱਦਾਂ ਤੁਸੀਂ ਦੱਸਿਆ, ਉਹ ਹੋਰ ਵਧਾ ਦੇਣਗੇ, ਹੋ ਸਕਦਾ 10% ਹੀ ਕਰ ਦੇਣ 2010-2011 ਦੀ। ਉਹ ਤਾਂ ਕਹਿਣਗੇ ਵੀ 2023 ਦੇ ਇੰਡਾਈਸਿਸ ਦੇ ਹਿਸਾਬ ਨਾਲ ਸਾਡੀ 10% ਹੋ ਗਈ ਹੈ। ਜਦੋਂ ਸਾਰਾ ਕੁਝ ਤੁਹਾਡਾ ਆਪਣਾ ਹੀ ਹੈ, ਤੁਸੀਂ ਆਪ ਹੀ ਮੈਨੀਪੂਲੇਸ਼ਨ ਕਰਨੀ ਆ, ਕੋਈ ਟਰਾਂਸਪੇਰੈਂਟ ਨਹੀਂ। ਜਾਂ ਤਾਂ ਇੰਟਰਨੈਸ਼ਨਲ ਆਬਜ਼ਰਵਰਸ ਨੂੰ ਕੋਈ ਆਪਣਾ ਡਾਟਾ ਦਿਓ। ਹੁਣ ਇੰਟਰਨੈਸ਼ਨਲ ਆਬਜ਼ਰਵਰ ਜਿਹੜਾ ਅਮਰੀਕਾ 'ਚ ਜੰਮਿਆ ਪੜਿਆ, ਉਹਨੂੰ ਕੀ ਪਤਾ ਵੀ ਇੰਡੀਆ ਵਿੱਚ ਕਿਸ ਤਰ੍ਹਾਂ ਸਾਰਾ ਕੁਝ ਮੈਨੀਪੂਲੇਟ ਹੁੰਦਾ। ਸੋ ਉਹ ਤਾਂ ਇੱਕ ਵੱਖਰੇ ਡਿਫਰੈਂਟ ਕਲਚਰ ਵਿੱਚ ਜੰਮਿਆ ਪੜਿਆ ਨਾ, ਉਹਨੂੰ ਲੱਗਦਾ ਹੀ ਨਹੀਂ ਵੀ ਏਦਾਂ ਝੂਠ ਵੀ ਬੋਲਿਆ ਜਾ ਸਕਦਾ, ਕਿਉਂਕਿ ਇਹਨਾਂ ਸੋਸਾਇਟੀਜ਼ ਵਿੱਚ ਝੂਠ ਵਾਲੀ ਗੱਲ ਹੀ ਨਹੀਂ ਹੈਗੀ। ਸੋ ਇਸ ਕਰਕੇ ਦੂਸਰੇ ਪਾਸੇ ਉਧਰ ਆ ਵੀ ਜਿਹੜੀ ਕ੍ਰਿਮੀਨਲ ਮੈਂਟੈਲਿਟੀ ਹੈਗੀ, ਉਹਨੇ ਸਾਰਾ ਕੁਝ ਹੀ ਝੂਠ ਦੇ ਆਧਾਰ ਤੇ ਲੈ ਕੇ ਆਉਣਾ। ਸੋ ਇਹ ਮੁਲਕ ਨੂੰ ਭਵਿੱਖ ਵਿੱਚ ਇੱਕ ਖਤਰਨਾਕ ਮੋੜ ਤੇ ਲੈ ਕੇ ਜਾ ਰਹੀ ਹੈ। ਜਿਹੜਾ ਆਪਾਂ ਝੂਠ ਬੋਲ ਕੇ ਇਕਨੋਮਿਕ ਗਰੋਥ ਦੱਸ ਰਹੇ ਹੈਗੇ ਆ, ਇਹਦੇ ਨਾਲ ਜਦੋਂ ਰਿਐਲਿਟੀ ਸਾਹਮਣੇ ਆਉਣੀ ਹੈਗੀ ਆ, ਰਿਐਲਿਟੀ ਬਹੁਤ ਹਾਰਸ਼ ਹੋਵੇਗੀ, ਉਦੋਂ ਫਿਰ ਫਿਊਚਰ ਦੀਆਂ ਜਨਰੇਸ਼ਨਸ ਨੂੰ ਇਹਦੇ ਨਾਲ ਕੋਪ ਕਰਨਾ ਬਹੁਤ ਔਖਾ ਹੋ ਜਾਏਗਾ। ਹੁਣ ਬਿਲਕੁਲ ਤੁਸੀਂ ਬਿਲਕੁਲ ਵਾਜਿਬ ਗੱਲ ਆ ਵੀ ਜੇ ਇਕਨੋਮੀ ਤੁਹਾਡੀ ਇੰਨੀ ਸਟਰੋਂਗ ਆ ਤੇ ਰੁਪਈਆ ਵਿਚਾਰਾ ਥੱਲੇ ਕਿੱਧਰ ਚੱਲਾ ਆ, ਵੀ ਉਹ ਪਤਾਲ ਦੇ ਵਿੱਚ ਲੁਕਣ ਨੂੰ ਉਹਨੂੰ ਥਾਂ ਨਹੀਂ ਲੱਭਣ ਦੇਈ। ਵੀ ਇਹ ਚੱਕਰ ਕੀ ਹੈ, ਵੀ ਇਹ ਤਾਂ ਆਪਸ ਦੇ ਵਿੱਚ ਸਿੱਧਾ ਜਿਹੜਾ ਮੇਲ ਖਾਂਦੀ ਚੀਜ਼ ਹੋਣੀ ਚਾਹੀਦੀ ਆ। ਸੋ ਝੂਠ ਜਿਹੜਾ ਮੇਰੇ ਉੱਥੇ ਫਰੈਂਡ ਸੀਗੇ ਅਵਤਾਰ ਸਿੰਘ ਜੀ, ਉਹ ਦੱਸਦੇ ਸੀਗੇ, ਕਹਿੰਦੇ ਵੀ ਕੰਪਨੀਆਂ ਦੇ ਵਿੱਚ, ਉਹ ਪ੍ਰਾਈਵੇਟ ਕੰਪਨੀ 'ਚ ਕੰਮ ਕਰਦੇ ਸੀ, ਕਹਿੰਦੇ ਵੀ ਉਹ ਜਿਹੜਾ ਸਾਡੇ ਕੁਆਟਰਲੀ ਰਿਪੋਰਟ ਆਉਂਦੀ ਆ ਨਾ, ਉਹਦਾ ਸ਼ਰੇਆਮ ਇਹ ਕਹਿਣਾ ਸੀਗਾ, ਓਬਵੀਅਸਲੀ ਆਫ ਦਾ ਰੈਕਰਡ ਉਹ ਗੱਲ ਕਰ ਰਿਹਾ ਸੀਗਾ, ਪੁਰਾਣੀ ਗੱਲ ਆ,
ਇਹ ਹੁਣ ਦੀ ਨਹੀਂ, ਕਹਿੰਦਾ ਵੀ ਸਾਡੇ ਵੱਲੋਂ ਡਾਟਾ ਸਿਰਫ ਕੁੱਕ ਕੀਤਾ ਜਾਂਦਾ, ਸ਼ੇਅਰ ਕਿੱਥੇ ਤੱਕ ਲੈ ਕੇ ਜਾਣੇ, ਉਹਦੀ ਵੈਲਿਊ ਕੀ ਬਣਾਉਣੀ ਆ, ਉਹਦੇ ਹਿਸਾਬ ਦੇ ਨਾਲ ਜਿਹੜਾ ਉਹ ਡਾਟਾ ਅਸੀਂ ਸ਼ੇਅਰ ਕਰਦੇ ਆ। ਕੁਆਟਰਲੀ ਰਿਪੋਰਟ ਉਸ ਹਿਸਾਬ ਦੇ ਨਾਲ ਸ਼ੇਅਰ ਕੀਤੀਆਂ ਜਾਂਦੀਆਂ। ਹਾਂਜੀ, ਇਹ ਸਾਰੀ ਮੈਨੀਪੂਲੇਸ਼ਨ ਹੁੰਦੀ ਹੈ, ਸਾਰੀ ਮੈਨੀਪੂਲੇਸ਼ਨ ਹੁੰਦੀ ਹੈ। ਕੰਪਨੀਆਂ ਆਪਣੇ ਸ਼ੇਅਰਸ ਨੂੰ ਦੇਖ ਕੇ ਵੀ ਸ਼ੇਅਰ ਥੱਲੇ ਨਾ ਡਿੱਗ ਜਾਣ, ਜਿਹੜੀ ਉਹਦੇ ਵਿੱਚ ਇਟ ਮੀਨਸ ਤੁਹਾਡੇ ਜੇਬ ਵਿੱਚ ਤਾਂ ਕੁਛ ਹੈ ਨਹੀਂ, ਉਹ ਤਾਂ ਕਾਗਜ਼ਾਂ 'ਚ ਹੈ। ਉਹ ਕਾਗਜ਼ਾਂ 'ਚ ਕਹਿੰਦੇ ਵੀ ਜੇ ਤਾਂ ਕੰਪਨੀ ਨੇ ਆਪ ਖਰੀਦਣੇ ਹੋਣ ਫਿਰ ਨੈਗੇਟਿਵ ਜੀ ਸ਼ੋ ਕਰ ਦਈਦੀ ਆ ਵੀ ਸਸਤੇ ਹੋ ਜਾਣ, ਆਪ ਖਰੀਦ ਲਾਂਗੇ, ਤੇ ਜਦੋਂ ਲੋਕਾਂ ਨੂੰ ਵੇਚਣੇ ਆ ਤਾਂ ਉਦੋਂ ਪੋਜ਼ਿਟਿਵ ਸ਼ੋ ਕਰੀ ਜਾਣਾ ਵੀ ਲੋਕਾਂ ਨੂੰ ਮਹਿੰਗੇ ਵੇਚੀਏ। ਜਿਹੜੀ ਹਿੰਡਨਬਰਗ ਰਿਪੋਰਟ ਆਈ ਸੀ ਉਹਦੇ ਵਿੱਚ ਆਹੀ ਕੁਝ ਸੀ ਨਾ। ਬਿਲਕੁਲ, ਸਵਾਲ ਮੇਰਾ ਅਗਲਾ ਇਹੀ ਸੀਗਾ ਵੀ ਉਹਨਾਂ ਨੇ ਜਿਹੜੀ ਅਡਾਨੀ ਵਾਲੀ ਕੰਪਨੀ ਦੇ ਬਾਰੇ ਜਿਹੜਾ ਉਹ ਦੱਸਿਆ ਸੀ ਵੀ ਕੰਪਨੀਆਂ ਤੇ ਇਹੀ ਕੁਝ ਕਰ ਰਹੀਆਂ, ਸੋ ਉੱਥੋਂ ਹੀ ਮੈਨੂੰ ਲੱਗਦਾ ਮਾਡਲ ਜਿਹੜਾ ਆ ਹਰ ਇੱਕ ਪਾਸੇ ਜਿਹੜਾ ਉਹ ਫੈਲ ਰਿਹਾ, ਦਿੱਲੀ ਤੋਂ ਜਾਂ ਕਾਸ਼ਮੀਰ। ਹਾਂ, ਜਿਹੜਾ ਅਡਾਨੀ ਦਾ ਮਾਡਲ ਆ ਵੀ ਸ਼ੈਲ ਕੰਪਨੀਆਂ ਆਪਣੀਆਂ ਜਿਹੜੀ ਮੰਨੀ ਹੈਗੀ ਆ, ਜਿਹੜਾ ਭਾਰਤ ਸਰਕਾਰ ਤੋਂ ਕਰਜ਼ਾ ਲਿਆ ਹੋਇਆ ਉਹਨੂੰ ਇੱਕ ਦੇਸ਼ ਤੋਂ ਦੂਜੇ ਦੇਸ਼ ਵਿੱਚ ਟ੍ਰਾਂਸਫਰ ਕਰ ਕਰਕੇ ਉਹਦੀ ਇਕਨੋਮਿਕ ਗਰੋਥ ਸ਼ੋਅ ਕਰ ਕਰਕੇ ਸ਼ੈਲ ਕੰਪਨੀਆਂ ਰਾਹੀਂ ਉਹਨਾਂ ਦੇ ਸ਼ੇਅਰ ਫਿਰ ਆਪ ਹੀ ਬਾਏ ਬੈਕ ਕਰਕੇ ਜਿਸ ਤਰ੍ਹਾਂ ਹੈਗਾ ਇਹ ਸਾਰਾ ਕੁਝ ਚੱਲ ਰਿਹਾ। ਇਹ ਇਕਨੋਮੀ 'ਚ ਹਿੰਡਨਬਰਗ ਦੀ ਕਿੰਨੀ ਵੱਡੀ ਰਿਪੋਰਟ ਆਈ ਸੀ। ਉਸ ਤੋਂ ਬਾਅਦ ਇੱਕ ਹੋਰ ਰਿਪੋਰਟ ਆਈ ਸੀ, ਇੱਕ ਆਰਗੇਨਾਈਜੇਸ਼ਨ ਹੈਗੀ ਆ ਇੰਟਰਨੈਸ਼ਨਲ ਇੰਡੀਪੈਂਡੈਂਟ ਜਰਨਲਿਸਟ ਦੀ ਜਿਹੜੀ ਹੈਗੀ ਆ ਆਰਗੇਨਾਈਜੇਸ਼ਨ ਆ, ਉਹਨੇ ਇੱਕ ਰਿਪੋਰਟ ਕੱਢੀ ਸੀ ਵੀ ਇੱਕ ਦਿੱਲੀ ਦੇ ਇੱਕ ਘਰ ਤੋਂ ਜਿਹੜਾ ਹੈਗਾ ਐਡਰੈਸ ਉਹਨਾਂ ਨੇ ਲੱਭਿਆ ਸੀ, ਉਸ ਘਰ ਦੇ ਤੇ ਇੱਕ ਵਿਅਕਤੀ ਦੇ ਨਾਂ ਤੇ 180 ਵੈਬਸਾਈਟਾਂ ਚਲਾਈਆਂ ਜਾ ਰਹੀਆਂ, ਸਿਰਫ ਇੱਕ ਬੰਦੇ ਥਰੂ ਚਲਾਈਆਂ, ਉਹ ਸਰਕਾਰ ਵੱਲੋਂ ਜਾ ਰਹੀਆਂ। ਉਹ ਸਾਰਾ ਹੈਗਾ ਵੀ ਇੱਕ ਵੈਬਸਾਈਟ ਤੇ ਜਿਹੜਾ ਮੈਟਰ ਛਪਿਆ ਉਹ ਦੂਜੀ ਵੈਬਸਾਈਟ ਉਹਦਾ ਜਿਹੜਾ ਹੈਗਾ ਹਵਾਲਾ ਦੇ ਕੇ ਛਾਪੀ ਜਾਂਦੀ ਆ, ਤੀਜੀ ਉਹਦਾ ਹਵਾਲਾ ਦੇ ਕੇ 180 ਵੈਬਸਾਈਟਾਂ ਦਾ ਤੇ ਜਰਨਲਸ ਦਾ ਇੱਕ ਵੈਬ ਚਲਾ ਕੇ ਅਸਲ 'ਚ ਇੰਟਰਨੈਸ਼ਨਲ ਪੋਲਿਟਿਕਸ ਨੂੰ ਜਾਂ ਜਿਹੜੇ ਯੂਰਪੀਅਨ ਕੰਟਰੀਜ਼ ਹੈਗੇ ਆ ਉਹਨਾਂ ਨੂੰ ਜਿਹੜਾ ਹੈਗਾ ਉਹ ਪ੍ਰਭਾਵਿਤ ਕਰਨ ਦਾ ਜਿਹੜਾ ਯਤਨ ਕੀਤਾ ਜਾ ਰਿਹਾ ਸੀਗਾ। ਸੋ ਇਸੇ ਤਰ੍ਹਾਂ ਦੀ ਮੈਨੀਪੂਲੇਸ਼ਨ ਆ ਜਿਹੜੀ ਹਿੰਡਨਬਰਗ ਰਿਪੋਰਟ ਵਿੱਚ ਅਡਾਨੀ ਗਰੁੱਪ ਦੀ ਆਈ ਸੀ ਵੀ ਇਹ ਸਾਰਾ ਸ਼ੈਲ ਕੰਪਨੀਆਂ ਰਾਹੀਂ 2-3 ਬੰਦੇ ਹੈਗੇ ਆ, ਉਹਨਾਂ ਦੇ ਅਕਾਊਂਟਸ 'ਚੋਂ ਅੱਗੇ ਜਿਹੜੇ ਅਕਾਊਂਟਸ ਵਿੱਚ ਪੈਸੇ ਆ ਜਿਹੜੇ ਚਲੇ ਜਾਂਦੇ ਹੈਗੇ ਆ। ਸੋ ਇਸ ਤਰ੍ਹਾਂ ਦਾ ਸਿਸਟਮ ਅਸੀਂ ਦੇਖ ਰਹੇ ਹਾਂ ਵੀ ਉਹੋ ਹੀ ਮਾਡਲ ਹੈ ਜਿਹੜਾ ਭਾਰਤ ਦੇ ਇਕੋਨੋਮਿਸਟ ਅਪਣਾ ਰਹੇ। ਇਹ ਮੁਲਕ ਦੇ ਜਿਹੜੀ ਰੀਅਲ ਵੈਲਬੀਇੰਗ ਆ ਔਰ ਰੀਅਲ ਹੈਲਥ ਹੈਗੀ ਆ, ਜਿਹੜੀ ਸਿਹਤ ਹੈਗੀ ਆ ਆਰਥਿਕਤਾ ਦੀ, ਉਹਦੇ ਲਈ ਬੜਾ ਖਤਰਨਾਕ ਹੁੰਦਾ। ਵਕਤੀ ਤੌਰ ਤੇ ਤੁਹਾਨੂੰ ਬੜਾ ਨਜ਼ਾਰੇ ਆਉਂਦੇ ਹੈਗੇ ਆ ਵੀ ਸਾਡੀ ਇਕੋਨਮੀ ਅੱਗੇ ਵਧ ਰਹੀ ਹੈਗੀ ਆ, ਪਰ ਅਸਲੀਅਤ ਵਿੱਚ ਜਦੋਂ ਇਕੋਨਮੀ ਅੱਗੇ ਨਹੀਂ ਵਧ ਰਹੀ ਸੋ ਉਹਦੇ ਜਿਹੜੇ ਫਾਲ ਆਊਟ ਹੋਣੇ ਆ ਭਵਿੱਖ ਵਿੱਚ ਜਾ ਕੇ, ਜਦੋਂ ਬੇਰੁਜ਼ਗਾਰੀ ਵਧਣੀ ਆ, ਜਿਹੜਾ ਗ੍ਰੈਜੂਏਟ ਜਾਂ ਪੋਸਟ ਗ੍ਰੈਜੂਏਟ ਬੱਚਾ ਉਹਨੂੰ ਨੌਕਰੀ ਨਹੀਂ ਮਿਲਣੀ, ਉਸ ਵੇਲੇ ਬਹੁਤ ਜ਼ਿਆਦਾ ਔਰ ਜਿਹੜੀ ਹੈਗੀ ਆ ਇਕੋਨਮੀ ਦੇ ਜਿਹੜੇ ਡਾਊਨ ਟਰਨਸ ਆਉਣੇ ਹੈਗੇ ਉਸ ਵੇਲੇ ਬਹੁਤ ਜ਼ਿਆਦਾ ਪ੍ਰੋਬਲਮਸ ਹੋ ਜਾਂਦੀਆਂ। ਸੋ ਵੈਸਟਰਨ ਕੰਟਰੀਜ਼ ਕਦੇ ਵੀ ਆਪਣੇ ਡਾਊਨ ਟਰਨਸ ਨੂੰ ਲੁਕਾਉਂਦੀਆਂ ਨਹੀਂ ਹੈਗੀਆਂ। ਜਿਹੜਾ ਵੀ ਡਾਊਨ ਟਾਊਨਸ ਆਉਂਦਾ ਹੈਗਾ ਉਹਨੂੰ ਬਕਾਇਦਾ ਜਿਹੜਾ ਹੈਗਾ ਉਹ ਸਭ ਦੇ ਸਾਹਮਣੇ ਹੈ, ਜਿਹੜਾ ਡਾਟਾ ਐਨਾਲਿਸਿਸ ਪਿਆ ਰਹਿੰਦਾ ਹੈਗਾ। ਅੱਛਾ, ਇੱਥੇ ਇਹ ਵੀ ਇੱਕ ਤਰਕ ਉਧਰੋਂ ਉੱਠ ਸਕਦਾ ਜਾਂ ਆ ਰਿਹਾ ਹੋ ਸਕਦਾ ਵੀ ਇਸ ਟਾਈਮ ਕਿਉਂਕਿ ਭਾਰਤ ਵੈਸਟ ਦੇ ਨਾਲ ਮਿਲ ਕੇ ਨਹੀਂ ਚੱਲ ਰਿਹਾ ਜਾਂ ਉਹਨਾਂ ਦੀ ਗੱਲ ਨਹੀਂ ਮੰਨ ਰਿਹਾ, IMF ਦੇ ਥਰੂ ਉਹਨਾਂ ਦੇ ਉੱਤੇ ਇੱਕ ਦਬਾਅ ਦੀ ਜਿਹੜੀ ਇੱਕ ਕੜੀ ਆ। ਦੇਖੋ, ਇਹ ਕਿਹਾ ਜਾ ਸਕਦਾ ਭਾਰਤ ਵੱਲੋਂ, ਪਰ ਜਿੰਨਾ ਕੁ ਅਸੀਂ IMF ਜਾਂ ਇੰਨੀਆਂ ਵੱਡੀਆਂ ਸੰਸਥਾਵਾਂ ਨੂੰ ਜਾਣਦੇ ਉਹਨਾਂ ਦੀ ਆਪਣੀ ਇੱਕ ਸਟੈਂਡਿੰਗ ਆ ਸੋਸਾਇਟੀ ਵਿੱਚ, ਹਨਾ। ਸੋ ਉਹ ਕੋਈ ਝੂਠ ਦੇ ਆਧਾਰ ਤੇ ਜਿਹੜੀਆਂ ਹੈਗੀਆਂ ਨਹੀਂ ਚੱਲ ਰਹੀਆਂ। ਜੇ ਇੰਨੇ ਸਾਲਾਂ ਤੋਂ ਉਹ ਭਾਰਤ ਦੀ ਗੱਲ ਮੰਨ ਰਹੀਆਂ ਨੇ ਜਾਂ ਭਾਰਤ ਦਾ ਜਿਹੜਾ ਹੈਗਾ ਥੋੜਾ ਬਹੁਤਾ ਤੁੱਕਾ ਜਿਹੜਾ ਉਹ ਲੱਗ ਰਿਹਾ ਸੀਗਾ, ਪਰ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਉਹ ਪਾਰਸ਼ੈਲਿਟੀ ਕਰ ਰਹੀਆਂ ਹੈਗੀਆਂ। ਸੋ ਇੰਨੀਆਂ ਵੱਡੀਆਂ ਸੰਸਥਾਵਾਂ ਨੇ, IMF ਤਾਂ ਜਿੱਦਾਂ ਇੱਕ ਛੋਟੀ ਸੰਸਥਾ ਹੋ ਸਕਦੀ ਹੈ। ਹੁਣ ਅਮਰੀਕਾ ਦੀ ਇਕੋਨਮੀ ਆ ਜਿਹੜੀ ਉਹ ਆਪਣਾ ਕਿੰਨਾ ਟਰਾਂਸਪੇਰੈਂਟ ਦਿੰਦੇ ਹੋਣਗੇ, ਆਸਟ੍ਰੇਲੀਆ ਦੀ ਆ, ਨਿਊਜ਼ੀਲੈਂਡ ਦੀ ਆ, ਯੂਰਪੀਅਨ ਕੰਟਰੀਜ਼ ਦੀ ਹੈਗੀ ਇਕੋਨਮੀ, ਉਹ ਕਿੰਨਾ ਇੱਕ ਟਰਾਂਸਪੇਰੈਂਟ ਜਿਹੜਾ ਡਾਟਾ ਸਾਡੇ ਕੋਲ ਆਉਂਦਾ ਹੈਗਾ। ਸੋ IMF ਦਾ ਇਹ ਕਹਿਣਾ ਵੀ ਹਾਂ ਇਸ ਤਰ੍ਹਾਂ ਕਰਕੇ ਉਹ ਬਾਹ ਮਰੋੜ ਰਹੇ ਆ, ਸੋ ਇਹ ਬਹੁਤ ਜ਼ਿਆਦਾ ਵਾਇਬਲ ਨਹੀਂ ਲੱਗਦਾ ਜਦੋਂ ਤੁਹਾਡੇ ਆਪਣੇ ਇਕੋਨੋਮਿਸਟ ਹੀ ਉਹਨੂੰ ਐਕਸੈਪਟ ਕਰ ਰਹੇ ਹੈਗੇ। ਸੋ ਅਰੁਣ ਕੁਮਾਰ ਵਰਗੇ ਜਿਹੜੇ ਹੋਰ ਬਹੁਤ ਸਾਰੇ ਚੰਗੇ ਇਕੋਨੋਮਿਸਟ ਆ, ਮਿਸਟਰ ਸ਼ੀਤਲ ਸਿੰਘ ਹੈਗੇ ਆ ਜਾਂ ਹੋਰ ਬਹੁਤ ਇਕੋਨੋਮਿਸਟ ਹੈਗੇ ਆ, ਅਗਲੇ ਦਿਨਾਂ ਦੌਰਾਨ ਹੁਣ ਇੰਡੀਅਨ ਅਖਬਾਰਾਂ ਵਿੱਚ ਜਿਹੜੇ ਚੰਗੇ ਅਖਬਾਰਾਂ ਦਾ ਹਿੰਦੂ ਹੋਇਆ, ਦਾ ਇੰਡੀਅਨ ਐਕਸਪ੍ਰੈਸ ਹੋਇਆ ਜਾਂ ਡੈਕਨ ਹੈਰਲਡ ਹੋਇਆ, ਉਹਦੇ ਵਿੱਚ ਇਕਨੋਮਿਕ ਗਰੋਥ ਦੇ ਸਾਰੇ ਜਿਹੜਾ ਡਾਟਾ ਹੈਗਾ ਉਹ ਪਬਲਿਸ਼ ਹੋ ਜਾਣਾ। ਸੋ ਉਹ ਆਪਣੇ ਆਪ ਹੀ ਚੈਲੰਜ ਹੋ ਜਾਣਾ ਹੈਗਾ ਵੀ IMF ਜਾਂ ਜਿਹੜੀਆਂ ਵੱਡੀਆਂ ਸੰਸਥਾਵਾਂ ਇਸ ਤਰ੍ਹਾਂ ਪੋਲੀਟੀਕਲ ਮੈਨੀਪੂਲੇਸ਼ਨ ਨਹੀਂ ਕਰ ਰਹੀਆਂ,
ਉਹ ਤੁਹਾਡੇ ਵਾਲੀ ਮੈਨੂਪੂਲੇਸ਼ਨ ਨੂੰ ਜਿਸ ਤਰ੍ਹਾਂ ਐਕਸਪੋਜ਼ ਕਰ ਰਹੀਆਂ। ਜੀ ਜੀ ਬਿਲਕੁਲ। ਅੱਛਾ, ਖੇਤੀ ਦਾ ਖੇਤਰ, ਮੈਨੂਫੈਕਚਰਿੰਗ ਦਾ ਖੇਤਰ, ਸਰਵਿਸ ਸੈਕਟਰ, ਉਹਦੀ ਕੀ ਸਥਿਤੀ ਆ? ਕੀ ਇਹ ਜਿਹੜੀ ਰਿਪੋਰਟ ਆ, ਹੁਣ ਮੰਨ ਲਓ ਜਿੱਦਾਂ ਇੱਕ ਕਰੈਕਸ਼ਨ ਆਉਂਦੀ ਆ, ਕੀ ਇਹ ਦੂਰਦੇਸ਼ੀ ਜਾਂ ਇਹ ਸੋਚਿਆ ਜਾ ਸਕਦਾ ਵੀ ਖੇਤੀ ਖੇਤਰ ਦੇ ਲਈ ਇੱਕ ਖਤਰੇ ਦੀ ਘੰਟੀ ਵੀ ਇਸ ਦੇ ਵਿੱਚ ਨਾਲ ਦੇ ਨਾਲ ਜਿਹੜੀ ਉਹ ਹੈਗੀ ਆ, ਜਿੱਦਾਂ ਦਬਾਅ ਪੈ ਰਿਹਾ ਵੀ ਖੇਤੀ ਦਾ ਖੇਤਰ ਖੋਲਿਆ ਜਾਵੇ, ਕੀ ਇਹ ਪ੍ਰੈਸ਼ਰ ਦੇ ਨਾਲ ਕਿਤੇ ਇਹਨਾਂ ਨੂੰ ਇਹ ਉਸ ਪਾਸੇ ਵੱਲ ਨੂੰ ਤਾਂ ਨਹੀਂ ਕਦਮ ਵਧਾਉਣੇ ਪੈ ਸਕਦੇ ਭਾਰਤ ਨੂੰ? ਨਹੀਂ ਦੇਖੋ, ਇਹ ਗੱਲ ਕਿਉਂਕਿ ਜਿਹੜਾ ਹੈਗਾ ਭਾਰਤ ਦੀ ਕਿਸਾਨੀ ਆ ਜਾਂ ਖਾਸ ਕਰਕੇ ਪੰਜਾਬ ਦੀ ਵੀ ਕਿਸਾਨੀ ਹੈਗੀ ਆ, ਉਹਨਾਂ ਦਾ ਉਹਨਾਂ ਦੀ ਪ੍ਰੋਬਲਮ ਇਹ ਹੈਗੀ ਆ ਵੀ ਜਿਹੜਾ ਹੁਣ ਤੁਸੀਂ ਜਿਹੜਾ ਹੈਗਾ ਬੇਸਿਕ ਰੇਟ ਆ ਉਹਨੂੰ ਨਹੀਂ ਦੇ ਰਹੇ, ਜਿਹੜੇ MSP ਆ ਉਹ ਨਹੀਂ ਦੇ ਰਹੇ। ਇਹਦੇ ਇਟ ਮੀਨਸ ਉਹ ਜਿਹੜੇ ਭਾਰਤ ਦੇ ਕਿਸਾਨ ਵੀ ਹੈਗੇ ਆ, ਉਹ ਇੰਡੀਆ ਦੇ ਕਾਰਪੋਰੇਟਸ ਦਾ ਇੱਕ ਤਰ੍ਹਾਂ ਨਾਲ ਉਹ ਖਾਜ਼ਾ ਬਣੇ ਹੋਏ ਆ। ਇੰਡੀਆ ਦੇ ਕਾਰਪੋਰੇਟਸ ਆਪਣੇ ਢੰਗ ਨਾਲ ਉਹਨਾਂ ਨੂੰ ਮੈਨੂਪੂਲੇਟ ਕਰ ਰਹੇ ਹੈਗੇ। ਸਿਰਫ ਪੰਜਾਬ ਵਿੱਚ ਥੋੜੀ ਬਹੁਤੀ MSP ਆ, ਉਹ ਵੀ 1 ਜਾਂ 2 ਫਸਲਾਂ ਤੇ ਹੈ ਨਾ, ਬਾਕੀ ਫਸਲਾਂ ਤੇ ਐਲਾਨ ਦਿੱਤੀ ਜਾਂਦੀ ਹੈਗੀ ਆ, ਪਰ ਕੋਈ ਚੱਕਣ ਵਾਲਾ ਜਾਂ ਕੋਈ ਹੈ ਨਹੀਂ ਹੈਗਾ। ਸੋ ਕਿਸਾਨੀ ਬਿੱਲਾਂ ਤੇ ਵੀ ਇਹੀ ਆਇਆ ਸੀਗਾ ਵੀ ਇਹ ਤਾਂ ਕਹਿੰਦੇ ਸੀ ਨਾ ਤੁਹਾਡਾ ਜਿਹੜਾ ਹੈਗਾ ਵੱਧ ਜਾਏਗਾ ਤੁਹਾਡਾ, ਉਹ ਵਧਣਾ ਕਿੱਥੇ ਸੀ, ਉਹ ਘਟ ਜਾਣਾ ਸੀ। ਜਿਨ੍ਹਾਂ ਖੇਤਰਾਂ ਵਿੱਚ ਹੁਣ ਪੱਛਮੀ ਯੂਪੀ ਵਿੱਚ ਥੋੜਾ ਬਹੁਤਾ MSP ਹੈਗੀ ਆ, ਜਿਹੜਾ ਉਧਰ ਰੁਦਰਪੁਰ ਜਾਂ ਉੱਤਰਾਖੰਡ ਵੱਲ ਤੁਸੀਂ ਦੇਖੋ, ਉੱਥੇ ਕਿਸਾਨ ਟਰਾਲੀਆਂ ਲੈ ਕੇ ਆ ਜਾਂਦੇ ਹੈਗੇ ਆ। ਜਿਹੜੀ 3000 ਰੁਪਏ ਨੂੰ ਜੇ ਝੋਨੇ ਦੀ ਕੀਮਤ MSP ਆ, ਤਾਂ ਉਹ 800 ਰੁਪਏ ਦੀ ਖਰੀਦਦੇ ਆ ਉੱਥੋਂ, ਜਿਹੜੇ ਉਹ ਆੜ੍ਹਤੀ ਹੈਗੇ ਆ। 800 ਰੁਪਏ ਦੀ ਖਰੀਦਦੇ ਆ, ਟਰੱਕਾਂ ਦੇ ਟਰੱਕ ਭਰ ਕੇ ਪੰਜਾਬ ਭੇਜ ਦਿੰਦੇ ਆ। ਪੰਜਾਬ ਚੋਂ 800 ਰੁਪਏ ਵਾਲੀ ਖਰੀਦੀ ਹੋਈ ਪੰਜਾਬ ਵਿੱਚ 3000 ਦੀ ਵੇਚ ਕੇ ਬਾਕੀ ਸਾਰਾ ਮੁਨਾਫਾ 2200 ਰੁਪਈਆ ਪਰ ਬੋਰੀ ਆਪ ਕਮਾ ਰਿਹਾ ਜਿਹੜਾ ਟਰੇਡਰ ਹੈਗਾ। ਜਦੋਂ ਤੁਸੀਂ ਟਰੇਡਰ ਦੇ ਧੱਕੇ ਚੜ ਜਾਂਦੇ ਹੋ ਤਾਂ ਟਰੇਡਰ ਤੁਹਾਡੀ ਐਡੀ ਲੁੱਟ ਕਰਦਾ। ਸੋ ਇਹੋ ਹੀ ਲੁੱਟ ਹੈ ਜਿਹੜੀ ਜੇ ਇੰਟਰਨੈਸ਼ਨਲ ਮੰਡੀ ਖੁੱਲ ਜਾਂਦੀ ਆ ਫਿਰ ਕਿਸਾਨ ਦੀ ਹੋਣੀ ਹੈ। ਸੋ ਲੁੱਟ ਕਿਸਾਨ ਦੀ ਹੋਈ ਜਿਹੜੀ ਹੋਣੀ ਹੈਗੀ ਆ, ਚਾਹੇ ਉਹ ਦੇਸੀ ਟਰੇਡਰ ਤੋਂ ਕਰਾ ਲਓ ਚਾਹੇ ਇੰਟਰਨੈਸ਼ਨਲ ਟਰੇਡਰ ਤੋਂ ਕਰਾ ਲਓ, ਹੁਣ ਵੀ ਆ ਜਿਹੜੀ ਕਿਸਾਨ ਦੀ ਲੁੱਟ ਹੈ ਉਸੇ ਤਰ੍ਹਾਂ ਹੋ ਰਹੀ ਹੈ। ਸੋ ਖੇਤੀ ਖੇਤਰ ਆ ਜਿਹੜਾ ਬੇਸ਼ੱਕ ਬਹੁਤ ਵੱਡੀਆਂ ਮਜਬੂਰੀਆਂ ਵਿੱਚ ਤੇ ਬਹੁਤ ਵੱਡੇ ਚੈਲੰਜਸ ਦਾ ਸਾਹਮਣਾ ਕਰ ਰਿਹਾ, ਪਰ ਅੱਜ ਵੀ ਭਾਰਤ ਦੀ ਇਕਨੋਮੀ ਨੂੰ ਜੇ ਕੋਈ ਠੁੰਮਣਾ ਦੇ ਰਿਹਾ, ਸਟੇਬਿਲਿਟੀ ਦੇ ਰਿਹਾ, ਤਾਂ ਉਹ ਖੇਤੀ ਖੇਤਰ ਦੇ ਰਿਹਾ, ਉਹ ਐਗਰੀਕਲਚਰ ਦਾ ਸੈਕਟਰ ਆ ਜਿਹੜਾ ਉਹ ਦੇ ਰਿਹਾ। ਸੋ 3.5 ਜਾਂ 4% ਜਿਹੜੀ ਇਕਨੋਮੀ ਆ ਉਹਦੇ ਲਈ ਬਹੁਤ ਵੱਡਾ ਠੁੰਮਣਾ ਜਿਹੜਾ ਉਹ ਐਗਰੀਕਲਚਰ ਸੈਕਟਰ ਦੇ ਰਿਹਾ। ਮੈਨੂਫੈਕਚਰਿੰਗ ਸੈਕਟਰ ਵਿੱਚ ਡਾਊਨਫਾਲ ਤੇ ਅਪਵਰਡਨੈਸ ਆ, ਇਹ ਫਲਕਚੁਏਸ਼ਨ ਆ ਰਹੀ ਹੈਗੀ ਆ। ਉਹਦੇ ਵਿੱਚ ਅਪਰ ਹੈਂਡ ਬਹੁਤ ਘੱਟ ਹੁੰਦਾ ਹੈ ਕਿਉਂਕਿ ਵੱਡਾ ਮੁਲਕ ਹੋਣ ਕਰਕੇ ਹੁਣ ਬਹੁਤ ਸਾਰਾ ਕੁਛ ਹੈ ਵੀ ਜਿਹੜਾ ਬਾਹਰੋਂ ਮੰਗਵਾਉਣਾ ਕੰਪਨੀਆਂ ਲਈ ਸੌਖਾ ਹੋ ਗਿਆ। ਸੋ ਉਹ ਸੈਲਫ ਮੈਨੂਫੈਕਚਰਿੰਗ ਆ, ਜਿਹੜੀ ਚਾਈਨਾ ਦੀ ਮੈਨੂਫੈਕਚਰਿੰਗ ਇੰਡਸਟਰੀ ਨੇ ਇੰਨਾ ਜ਼ਿਆਦਾ ਮੋਨੋਪੋਲੀ ਕਰ ਲਈ ਹੋਈ ਆ। ਸੋ ਹਰ ਬੰਦਾ ਚਾਹੁੰਦਾ ਹੈਗਾ ਵੀ ਉਹ ਨਾ ਕਰੇ ਮੈਨੂਫੈਕਚਰਿੰਗ। ਔਰ ਦੂਸਰਾ ਮੈਂ ਸ਼ੀਤਲ ਸਿੰਘ ਆ, ਭਾਰਤ ਦੇ ਬਹੁਤ ਵੱਡੇ ਜਰਨਲਿਸਟ ਹੈਗੇ ਆ, ਇਕੋਨੋਮਿਸਟ ਵੀ ਆ, ਉਹਨਾਂ ਦੀ ਮੈਂ ਇੱਕ ਇੰਟਰਵਿਊ ਸੁਣ ਰਿਹਾ ਸੀ। ਉਹ ਕਹਿੰਦੇ ਵੀ ਭਾਰਤ ਦੇ ਜਿਹੜੇ ਵਪਾਰੀ ਹੈਗੇ ਆ ਉਹ ਇਨੋਵੇਸ਼ਨ ਓਰੀਐਂਟਡ ਨਹੀਂ ਹੈਗੇ, ਉਹ ਕੋਈ ਵੱਖਰੀ ਖੋਜ ਨਹੀਂ ਕਰਨਾ ਚਾਹੁੰਦੇ, ਉਹ ਸਿਰਫ ਦਲਾਲੀ ਕਰਦੇ ਆ ਵੀ ਇੱਧਰੋਂ ਖਰੀਦੋ ਸਸਤਾ ਤੇ ਉਧਰ ਵੇਚ ਦਿਓ। ਸੋ ਤੁਸੀਂ ਦੇਖੋ ਵੀ ਭਾਰਤ ਵਿੱਚ ਉਹ ਕਹਿੰਦਾ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਇਨੋਵੇਸ਼ਨ ਨਹੀਂ ਹੋਈ, ਕੋਈ ਮਾਈਕਰੋਸਾਫਟ ਨਹੀਂ ਬਣਿਆ, ਕੋਈ ਐਪਲ ਨਹੀਂ ਆਇਆ, ਕੋਈ ਫੇਸਬੁੱਕ ਨਹੀਂ, ਕੋਈ ਟਵਿੱਟਰ ਨਹੀਂ, ਮਤਲਬ ਕਿ ਕੋਈ ਮੈਕਡੋਨਲਡ ਦਾ ਜਿਹੜਾ ਹੈਗਾ ਮਾਡਲ ਨਹੀਂ, ਕੋਈ ਐਮਾਜ਼ਨ ਦਾ ਮਾਡਲ ਨਹੀਂ। ਉਹ ਕਹਿੰਦਾ ਵੀ ਇਨੋਵੇਸ਼ਨ ਲਈ, ਰਿਸਰਚ ਲਈ ਪੈਸੇ ਲੱਗਦੇ ਆ। ਸੋ ਭਾਰਤ ਦਾ ਜਿਹੜਾ ਇੰਡਸਟਰੀਅਲਿਸਟ ਆ ਉਹ ਜੇਬ ਚੋਂ ਪੈਸੇ ਖਰਚਣਾ ਨਹੀਂ ਚਾਹੁੰਦਾ, ਇਨੋਵੇਸ਼ਨ ਤੇ ਜਾਂ ਖੋਜ ਤੇ ਪੈਸੇ ਨਹੀਂ ਲਾਉਣਾ ਚਾਹੁੰਦਾ। ਤੁਸੀਂ ਅੱਜ ਵੀ ਦੇਖੋ ਜਿਹੜੇ ਟਾਟਾ ਦੇ ਟਰੱਕ ਆਉਂਦੇ ਹੈਗੇ ਆ, ਜਿਹੜੇ ਆਮ ਨਾਰਮਲ ਜਿਹੜੇ 6 ਟਾਇਰਾਂ ਵਾਲੇ ਆ, ਜਿਸ ਤਰ੍ਹਾਂ ਗਾਰਡਰ ਤੇ ਤੁਸੀਂ ਚੈਸੀ ਰੱਖੀ ਹੋਈ, 2 ਗਾਰਡਰਾਂ ਤੇ ਤੁਸੀਂ ਟਾਇਰ ਲਾ ਕੇ ਦੇ ਦਿੰਦੇ ਹੋ। ਹਾਲਾਂਕਿ ਟਰੱਕਿੰਗ ਦੇ ਬਿਜ਼ਨਸ ਵਿੱਚ ਆਪਾਂ ਵੈਸਟ ਵਿੱਚ ਦੇਖੀਏ, ਟਰੱਕ ਉਹਨਾਂ ਨੇ ਮਹਿਲਾ ਵਰਗੇ ਬਣਾ ਦਿੱਤੇ ਆ, ਇੰਨੇ ਸਮੂਥ ਚੱਲਦੇ ਹੈਗੇ ਆ। ਸੋ ਟਾਟਾ ਦੇ ਟਰੱਕ ਅੱਜ ਵੀ ਠਕ 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 ਕਰਦੇ ਜਾਂਦੇ ਹੈਗੇ ਆ। ਸੋ ਉਹਦੀਆਂ ਕੀਮਤਾਂ ਵਧਦੀਆਂ, ਇਟ ਮੀਨਸ ਉਹ ਇਨੋਵੇਸ਼ਨ ਨਹੀਂ ਕਰ ਰਹੇ। ਇਸੇ ਤਰ੍ਹਾਂ ਗੱਡੀਆਂ ਵਿੱਚ ਆ ਰਿਹਾ ਹੈਗਾ। ਸੋ ਹੁਣ ਜਿਹੜੀਆਂ ਆਪਾਂ ਪੰਜਾਬ 'ਚ ਦੇਖਦੇ ਹਾਂ ਵੀ ਜਿਹੜੀਆਂ ਵੋਲਵੋ ਦੀਆਂ ਬੱਸਾਂ ਜਾਂ ਮਰਸੀਡੀਜ਼ ਦੀਆਂ ਬੱਸਾਂ ਚੱਲਦੀਆਂ ਨੇ, ਉਹ ਕਿੰਨੀਆਂ ਰਿਲਾਇਬਲ ਨੇ ਜਾਂ ਕਿੰਨੀਆਂ ਹਨਾ ਵੀ ਕਿੰਨੀਆਂ ਆਰਾਮਦਾਇਕ ਨੇ। ਉਹਦੇ ਮੁਕਾਬਲੇ ਟਾਟਾ ਦੀਆਂ ਜਿਹੜੀਆਂ ਪੰਜਾਬ ਰੋਡਵੇਜ਼ ਦੀਆਂ ਬੱਸਾਂ ਚੱਲਦੀਆਂ ਉਹ ਠਕ ਠਕ ਕਰਦੀਆਂ ਜਾਂਦੀਆਂ ਨੇ। ਤੁਸੀਂ ਜਲੰਧਰ ਤੋਂ ਅੰਮ੍ਰਿਤਸਰ ਤੱਕ ਜਾਓ, ਤੁਸੀਂ ਥੱਕ ਜਾਂਦੇ ਹੋ, ਪਰ ਦੂਜੀ ਬੱਸ 'ਚ ਨਹੀਂ ਥੱਕਦੇ। ਇਟ ਮੀਨਸ ਉਹਨਾਂ ਨੇ ਰਿਸਰਚ ਐਂਡ ਇਨੋਵੇਸ਼ਨ ਰਾਹੀਂ
ਉਹ ਜਿਹੜੀਆਂ ਬੱਸਾਂ ਦੀ ਮੈਨੂਫੈਕਚਰਿੰਗ ਹੈ ਇੰਨੀ ਸਮੂਥ ਕਰ ਦਿੱਤੀ ਹੋਈ ਹੈ। ਸੋ ਮੈਨੂਫੈਕਚਰਿੰਗ ਉਹ ਜਿਹੜੀ ਇਨੋਵੇਸ਼ਨ ਹੈਗੀ ਆ ਉਹ ਟਾਟਾ ਜਾਂ ਜਿਹੜੀਆਂ ਇੰਡੀਆ ਦੀਆਂ ਹੋਰ ਏਜੰਸੀਆਂ ਉਹ ਨਹੀਂ ਕਰਨਾ ਚਾਹੁੰਦੀਆਂ। ਸੋ ਇਹ ਹੈਗਾ ਵੀ ਇੰਡੀਆ ਦਾ ਮੈਨੂਫੈਕਚਰਿੰਗ ਸੈਕਟਰ ਆ ਜਿਹੜਾ ਇਨੋਵੇਸ਼ਨ ਬੇਸਡ ਨਹੀਂ ਹੈਗਾ, ਰਿਸਰਚ ਬੇਸਡ ਨਹੀਂ ਹੈਗਾ, ਸਿਰਫ ਨਕਲ ਮਾਰ ਕੇ ਉਸ ਤਰ੍ਹਾਂ ਦਾ ਜਿਹੜਾ ਹੈਗਾ ਉਹ ਕੁਝ ਕਰ ਰਿਹਾ ਨਹੀਂ ਬਿਲਕੁਲ ਇਸ ਦੇ ਵਿੱਚ ਸਹੀ ਗੱਲ ਅਵਤਾਰ ਸਿੰਘ ਜੀ ਵੀ ਸਾਰਾ ਕੁਝ ਇਦਾਂ ਆ। ਅੱਛਾ, ਭਾਰਤ ਵਿੱਚ ਇੱਕ ਹੋਰ ਜ਼ੋਰ ਲੱਗਾ ਪਿਆ ਹੈ ਇਸ ਟਾਈਮ ਵੱਖ-ਵੱਖ ਜਿਹੜੀਆਂ ਕਮਿਊਨਿਟੀਜ਼ ਦੇ ਤੌਰ ਦੇ ਉੱਤੇ ਵੀ ਤੇ ਓਵਰਆਲ ਵੀ ਵੈਸਟ ਨੂੰ ਬਦਨਾਮ ਕਰਨਾ, ਵੈਸਟ ਨੂੰ ਨਕਾਰਾ ਸ਼ੋਅ ਕਰਨਾ, ਵੈਸਟ ਦੀ ਹਰ ਇੱਕ ਚੀਜ਼ ਨੂੰ ਚਾਲ ਦੇ ਰੂਪ ਦੇ ਵਿੱਚ ਜਿਹੜਾ ਉਹ ਦੇਖਣਾ, ਚਾਹੇ ਉਹ ਅਮਰੀਕਾ ਆ ਚਾਹੇ ਹੋਰ ਵੈਸਟਰਨ ਡੈਮੋਕ੍ਰੇਸੀਜ਼ ਆ, ਉਹਨਾਂ ਨੂੰ ਇਸ ਤਰੀਕੇ ਦੇ ਨਾਲ ਜਿਹੜਾ ਉਹ ਸ਼ੋਅ ਕਰਨਾ। ਤੁਹਾਨੂੰ ਕੀ ਲੱਗ ਰਿਹਾ ਕੀ ਇਸ ਦੇ ਪਿੱਛੇ ਕਾਰਨ ਦਾ ਵੀ ਝੂਠ ਨਾ ਫੜ ਹੋ ਜੇ? ਉਹਦੇ ਬਹੁਤ ਸਾਰੇ ਕਾਰਨ ਹੁੰਦੇ। ਇੱਕ ਤਾਂ ਤੁਹਾਡੀ ਆਪਣੀ ਜਿਹੜੀ ਆਪਾਂ ਕਹਿ ਸਕਦੇ ਵੀ ਇਨਕੰਪੀਟੈਂਸ ਹੈਗੀ ਆ ਨਾ। ਸੋ ਜਿਹੜਾ ਇਨਕੰਪੀਟੈਂਟ ਬੰਦਾ ਹੈਗਾ ਫਿਰ ਉਹਦੇ ਮਨ ਵਿੱਚ ਜਿਹੜੀ ਈਰਖਾ ਔਰ ਗਿਲਾਨੀ ਆਉਂਦੀ ਹੈਗੀ ਆ। ਫਿਰ ਉਹ ਅਮੀਰ ਬੰਦੇ ਨੂੰ, ਜਿਹੜਾ ਗਰੀਬ ਬੰਦਾ ਉਹ ਅਮੀਰ ਨੂੰ ਗਾਲਾਂ ਕੱਢ ਕੇ ਜਿੱਦਾਂ ਕਾਮਰੇਡ ਕਰਦੇ ਹੁੰਦੇ ਆ ਹਨਾ, ਬੀਬੀ ਅਮੀਰਾਂ ਨੂੰ ਗਾਲਾਂ ਕੱਢ ਕੇ ਜਿਹੜਾ ਹੈਗਾ ਆਪਣੀ ਜਿਹੜੀ ਹੈਗੀ ਆ ਆਰਥਿਕ ਸਥਿਤੀ ਆ ਉਹਨੂੰ ਇਸ ਤਰ੍ਹਾਂ ਹੀ ਜਸਟੀਫਾਈ ਕਰਦੇ ਰਹੋ ਵੀ ਅਮੀਰਾਂ ਨੇ ਸਾਨੂੰ ਮੈਨੂਪੂਲੇਟ ਕਰ ਰਿਹਾ ਹੈਗਾ। ਸੋ ਇਹ ਜਿਹੜੀ ਬਿਮਾਰੀ ਹੈਗੀ ਆ ਈਸਟ ਜਾਂ ਵੈਸਟ ਵਾਲੀ, ਇਹ ਭਾਰਤ ਵਿੱਚ ਵੀ ਬਹੁਤ ਵੱਡੀ ਪੱਧਰ ਤੇ ਪਨਪੀ ਹੋਈ ਆ, ਲੈਫਟ ਵੱਲੋਂ ਆ ਰਿਹਾ। ਸੋ ਕੁਝ ਹੋਰ ਜਿਹੜੇ ਨੇ ਹੁਣ ਜਿਹੜੇ ਪ੍ਰੋ ਮੋਦੀ ਲੋਕ ਨੇ ਉਹ ਵੀ ਇਸ ਤਰ੍ਹਾਂ ਦਾ ਜਿਹੜਾ ਕਰ ਰਹੇ ਹੈਗੇ ਆ। ਸਾਨੂੰ ਲੱਗਦਾ ਵੀ ਜਿਹੜੀਆਂ ਵੈਸਟਰਨ ਕੰਟਰੀਜ਼ ਆ ਉਹਨਾਂ ਨੇ ਬਹੁਤ ਵੱਡੀਆਂ ਸੰਸਥਾਵਾਂ ਉਸਾਰੀਆਂ ਨੇ, ਰਿਸਰਚ ਦੀਆਂ ਇੰਨੀਆਂ ਜ਼ਿਆਦੀਆਂ ਸੰਸਥਾਵਾਂ ਉਸਰੀਆਂ, ਉਹਨਾਂ ਦੀਆਂ ਯੂਨੀਵਰਸਿਟੀਆਂ। ਹੁਣ ਇੰਡੀਅਨ ਯੂਨੀਵਰਸਿਟੀ ਤੇ ਜਿਹੜੀਆਂ ਵੈਸਟ ਦੀਆਂ ਯੂਨੀਵਰਸਿਟੀਆਂ ਉਹਨਾਂ ਵਿੱਚ ਤੁਸੀਂ ਦੇਖੋ ਵੀ ਜ਼ਮੀਨ ਅਸਮਾਨ ਦਾ ਫਰਕ ਹੈਗਾ। ਉਹਦੇ PhD ਦਾ ਜਿਹੜਾ ਸਿਸਟਮ ਹੈਗਾ, ਉਹਦੇ ਰਿਸਰਚ ਦੇ ਜਿਹੜੇ ਸਿਸਟਮ ਹੈਗੇ, ਔਰ ਫਿਰ ਵਾਸਟ ਰਿਸਰਚ ਹੈਗੀ ਆ, ਕਿੰਨੇ ਸਾਰੇ ਸਬਜੈਕਟਸ ਵਿੱਚ ਜਿਹੜੀ ਹੈਗੀ ਆ ਰਿਸਰਚ ਹੁੰਦੀ ਹੈਗੀ ਆ। ਉਹ ਇਨੋਵੇਸ਼ਨ ਆ ਜਿਹੜੀ ਮੈਨੂਫੈਕਚਰਿੰਗ ਸੈਕਟਰ ਦੀ ਮੈਂ ਗੱਲ ਕੀਤੀ ਆ ਵੀ ਇਨੋਵੇਸ਼ਨ ਨਹੀਂ, ਉਹ ਤਾਂ ਹੀ ਨਹੀਂ ਹੈ ਵੀ ਕਿਉਂਕਿ ਜਿਹੜਾ ਐਜੂਕੇਸ਼ਨ ਦਾ ਮਾਡਲ ਹੈਗਾ ਉਹ ਤੁਹਾਨੂੰ ਮੱਖੀ ਤੇ ਮੱਖੀ ਮਾਰਨ ਵਾਲੀ ਜਿਹੜੀ ਐਜੂਕੇਸ਼ਨ ਆ ਉਹ ਦਿੰਦਾ। ਸੋ ਐਜੂਕੇਸ਼ਨ ਦੇ ਮਾਡਲ ਵਿੱਚ ਇਨੋਵੇਸ਼ਨ ਐਂਡ ਰਿਸਰਚ ਜਿਹੜੀ ਹੈਗੀ ਆ ਬੇਸ ਨਹੀਂ ਹੈਗੀ। ਸੋ ਤੁਸੀਂ ਦੇਖੋ ਵੀ ਕੋਈ ਵੀ PhD, ਹੁਣ ਇੱਕ ਪੰਜਾਬ ਤੋਂ ਪੱਤਰਕਾਰ ਹੈਗੇ ਆ, ਉਹਨਾਂ ਦਾ ਇੱਕ ਇੰਟਰਵਿਊ ਆਇਆ ਸੀ। ਉਹ ਕਹਿੰਦੇ ਵੀ ਪੰਜਾਬ ਵਿੱਚ ਮੈਟ੍ਰਿਕ ਕਰਨੀ ਔਖੀ ਆ, PhD ਕਰਨੀ ਸੌਖੀ। ਅੱਛਾ, ਹਨਾ। ਹਾਂ, ਉਹ ਕਹਿੰਦਾ ਵੀ ਉਹਨਾਂ ਨੇ ਨਾ ਪੰਜਾਬੀ ਯੂਨੀਵਰਸਿਟੀ ਵਿੱਚ ਹੋਈਆਂ ਸਾਰੀਆਂ ਰਿਸਰਚ ਪ੍ਰੋਜੈਕਟਸ ਆ ਜਿਹੜੇ ਪੜ੍ਹੇ ਹੈਗੇ ਆ। ਉਹ ਕਹਿੰਦੇ ਮੈਂ ਦੱਸ ਸਕਦਾ ਹਰੇਕ ਜਿਹੜਾ ਕਹਿੰਦਾ ਮੈਂ ਸਾਰੇ 450 PhD ਦੇ ਥੀਸਿਸ ਪੜ੍ਹੇ ਆ, ਮੈਂ ਦੱਸ ਸਕਦਾ ਵੀ ਕਿਹੜੇ PhD ਦੀ ਥੀਸਿਸ ਵਿੱਚ ਕਿਹੜੇ ਦੂਜੇ PhD ਥੀਸਿਸ ਤੋਂ ਨਕਲ ਮਾਰ ਕੇ ਲਿਖਿਆ ਗਿਆ, ਪਲੇਜਰਿਜ਼ਮ ਜਿਹਨੂੰ ਕਹਿੰਦੇ ਆ। ਹਾਂ, ਵੀ ਉਹ ਕਹਿੰਦਾ ਵੀ ਮੈਂ ਦੱਸ ਸਕਦਾ ਵੀ ਐਸ ਵਿਅਕਤੀ ਨੇ ਜਿਹੜੀ PhD ਕਰੀ ਆ ਇਹਨਾਂ 15 ਕਿਤਾਬਾਂ ਚੋਂ ਨਕਲ ਮਾਰ ਕੇ, ਕਹਿੰਦਾ ਕਈ ਥਾਵਾਂ ਤੇ ਤਾਂ ਉਸੇ ਤਰ੍ਹਾਂ ਕਾਪੀ ਪੇਸਟ ਕਰਕੇ ਹੀ ਲਾ ਦਿੱਤਾ ਹੋਵੇ। ਸੋ ਇਹ ਜਦੋਂ ਇਹ ਮਾਡਲ ਹੋਵੇ ਤੁਹਾਡਾ ਐਜੂਕੇਸ਼ਨ ਦਾ ਵੀ ਤੁਸੀਂ ਨਕਲ ਮਾਰ ਕੇ PhD ਕਰ ਰਹੇ ਹੈਗੇ ਹੋ, ਮੈਟ੍ਰਿਕ ਨਾਲੋਂ ਵੀ ਸਸਤੀ ਤੁਹਾਡੀ ਜਿਹੜੀ ਹੈਗੀ ਆ PhD ਹੋ ਗਈ ਹੋਈ ਆ। ਸੋ ਇਟ ਮੀਨਸ ਜਿਹੜਾ ਐਜੂਕੇਸ਼ਨ ਦਾ ਸਿਸਟਮ ਹੈਗਾ ਉਹ ਉਹਦੇ ਵਿੱਚ ਬਹੁਤ ਵੱਡੇ ਫਲॉज ਨੇ। ਹਾਲੇ ਵੀ ਉਹ ਡਿਵੈਲਪਿੰਗ ਕੰਟਰੀ ਆ, ਹੁਣ ਟਰਾਈ ਕਰ ਰਹੇ ਹੈਗੇ ਆ। ਸੋ ਮੇਰੇ ਜਾਣੂ ਨੇ ਕੁਝ ਜਿਹੜੇ ਐਜੂਕੇਸ਼ਨ ਨਾਲ ਸੰਬੰਧਿਤ ਨੇ, ਕੁਝ ਆਫੀਸਰ ਨੇ, ਮੇਰੇ ਦੋਸਤ ਨੇ, ਉਹਨਾਂ ਨੇ ਦੱਸਿਆ ਵੀ ਜਿਹੜੀ ਹੁਣ ਮੇਰੇ ਖਿਆਲ 2022 ਜਾਂ 23 ਵਿੱਚ ਜਿਹੜਾ ਐਜੂਕੇਸ਼ਨ ਦਾ ਮਾਡਲ ਆਇਆ ਉਹ ਇਹਨਾਂ ਨੇ ਵੋਕੇਸ਼ਨਲ ਸਿੱਖਿਆ ਦੇ ਤੌਰ ਤੇ ਆਧਾਰ ਤੇ ਕਰਿਆ ਹੈਗਾ ਵੀ ਥੋੜਾ ਚੇਂਜ ਕਰਨ ਦਾ ਹੁਣ ਯਤਨ ਕਰ ਰਹੇ ਹੈਗੇ ਆ। ਸੋ ਇਹ ਵੀ ਹੈ, ਹੁਣ ਇਹ ਸਰਕਾਰ ਨੂੰ ਵੀ ਮਹਿਸੂਸ ਹੋ ਰਿਹਾ ਵੀ ਜਿਹੜੀ ਸਾਡੀ BA MA ਹੈਗੀ ਆ ਸਾਡੀ, ਇਹ ਇੱਕ ਤਰ੍ਹਾਂ ਦੇ ਅਨਪੜ੍ਹ ਵਿਦਿਆਰਥੀ ਪੈਦਾ ਕਰ ਰਹੀ ਹੈਗੀ ਹੈ। ਸੋ ਹੁਣ ਵੋਕੇਸ਼ਨਲ ਜਿਹੜੀ ਐਜੂਕੇਸ਼ਨ ਆ ਉਹਦੇ ਤੇ ਭਾਰਤ ਸਰਕਾਰ ਨੇ ਜਿਹੜਾ ਆਪਣਾ 2023 ਵਾਲਾ ਐਜੂਕੇਸ਼ਨ ਮਾਡਲ ਲਿਆਂਦਾ, ਉਹਦੇ ਵਿੱਚ ਵੋਕੇਸ਼ਨ ਨੂੰ ਜਿਹੜੇ ਕਿੱਤਾ ਮੁਖੀ ਕਾਰਜ ਹੈਗੇ ਆ ਉਹਨਾਂ ਨੂੰ ਜਿਹੜਾ ਹੈਗਾ ਵੱਧ ਤਰਜੀਹ ਦਿੱਤੀ ਗਈ ਹੈ। ਸੋ ਹਾਲੇ ਜਿਹੜਾ ਕੰਮ ਅੱਜ ਸ਼ੁਰੂ ਹੋਇਆ ਭਾਰਤ ਵਿੱਚ ਉਹ ਵੈਸਟ ਵਿੱਚ ਪਿਛਲੇ 100 ਸਾਲ ਤੋਂ ਚੱਲ ਰਿਹਾ ਹੈਗਾ। ਸੋ ਇੱਕ ਗੈਪ ਆ ਜਿਹੜਾ ਐਜੂਕੇਸ਼ਨ ਦਾ, ਉਸ ਗੈਪ ਨੇ ਫਿਰ ਮੈਨੂਫੈਕਚਰਿੰਗ ਐਂਡ ਇਕਨੋਮੀ ਦੇ ਗੈਪ ਨੂੰ ਵੀ ਦਰਸਾਉਣਾ ਹੈ ਜੇ ਐਜੂਕੇਸ਼ਨ ਦੇ ਗੈਪ ਵਿੱਚ ਤੁਸੀਂ ਇੰਨੇ ਪਿੱਛੇ ਹੋ। ਸੋ ਉਹਦੇ ਲਈ ਤੁਹਾਨੂੰ ਕੰਪੀਟ ਕਰਨਾ ਪਊਗਾ, ਉਹਦੇ ਲਈ ਰਿਸਰਚ ਸੈਂਟਰਸ, ਐਜੂਕੇਸ਼ਨ ਦਾ ਸਾਰਾ ਮਾਡਲ ਜਿਹੜਾ ਹੈਗਾ। ਫਿਰ ਐਜੂਕੇਸ਼ਨ ਇੰਸਟੀਟਿਊਸ਼ਨਸ ਆ, ਦੇਖੋ ਵੀ ਪੰਜਾਬ ਵਿੱਚ ਵੀ ਤੇ ਜਾਂ ਪੰਜਾਬ ਤੋਂ ਬਾਹਰ UP ਬਿਹਾਰ ਵਿੱਚ ਤਾਂ ਤੁਸੀਂ ਇੰਨਾ ਜ਼ਿਆਦਾ ਮਾੜਾ ਹਾਲ ਆ ਵੀ ਮੀਂਹ ਪੈਂਦਾ ਸਕੂਲ ਦੀ ਕੋਈ ਬਿਲਡਿੰਗ ਨਹੀਂ, ਗਾਰੇ 'ਚ ਬੱਚੇ ਜਾਂਦੇ ਆ। ਸੋ ਉਸ ਮਾਨਸਿਕਤਾ ਚੋਂ ਬੱਚੇ ਕਿੱਦਾਂ ਤੁਸੀਂ ਕਹਿ ਸਕਦੇ ਹੋ ਵੀ ਫਲਾਈ ਕਰਕੇ
IAS ਜਾਂ ਰਿਸਰਚ ਦੇ ਜਾਂ IIT ਦੇ ਜਿਹੜੇ ਹੈਗੇ ਆ ਉਹ ਹੱਬ ਬਣ ਸਕਦੇ ਆ। ਸੋ ਉਹਨਾਂ ਦੀ ਤਾਂ ਜ਼ਿੰਦਗੀ, ਉਹਨਾਂ ਦੀਆਂ ਪੀੜ੍ਹੀਆਂ ਦੀ ਜ਼ਿੰਦਗੀ ਇਸ ਤਰ੍ਹਾਂ ਹੀ ਖਰਾਬ ਹੋ ਜਾਂਦੀ ਹੈ ਜਦੋਂ ਐਜੂਕੇਸ਼ਨ, ਬੇਸਿਕ ਐਜੂਕੇਸ਼ਨ ਹੀ ਜਿਹੜੀ ਹੈਗੀ ਆ ਉਪਲਬਧ ਨਹੀਂ ਉਹਨਾਂ ਲਈ। ਗਾਰੇ ਵਿੱਚ ਬੈਠਣਾ, ਸੋ ਜਿਹੜੇ ਟੀਚਰ ਆ ਉਹਨਾਂ ਦਾ ਕੋਈ ਇੰਟਰਸਟ ਨਹੀਂ ਹੈਗਾ, ਟੀਚਰਸ ਨੂੰ ਫਿਰ ਐਜੂਕੇਸ਼ਨ ਦੇ ਸਿਸਟਮ ਦਾ ਨਹੀਂ ਪਤਾ। ਇਹ ਬਹੁਤ ਜ਼ਿਆਦਾ ਵੱਡੇ ਫਲॉज ਨੇ ਜਿਹੜੇ ਇਕਨੋਮੀ ਨੂੰ ਇਫੈਕਟ ਕਰ ਰਹੇ ਹੈਗੇ ਆ। ਇਸ ਲਈ ਇਹਨਾਂ ਤੇ ਕੰਮ ਕਰਨ ਦੀ ਲੋੜ ਹੈਗੀ ਆ, ਨਾ ਕਿ ਵੈਸਟ ਨੂੰ ਭੰਡਣ ਨਾਲ ਜਿਹੜੀ ਹੈਗੀ ਆ ਤੁਹਾਡੀ ਬਿਮਾਰੀ ਆ ਉਹ ਖਤਮ ਨਹੀਂ ਹੋ ਸਕਦੀ। ਆਈ ਥਿੰਕ ਇਹਦੇ ਵਿੱਚ ਕਾਰਨ ਇਹੀ ਆ ਵੀ ਕਿਉਂਕਿ ਉਹਨਾਂ ਨੇ ਸੱਚ ਦਿਖਾਉਣਾ ਤੇ ਉਹਨੂੰ ਉਹਨਾਂ ਖਿਲਾਫ ਸ਼ੱਕ ਜੇ ਪੈਦਾ ਕਰਨਗੇ ਆਪਣੀ ਉੱਥੇ ਜਨਤਾ ਦੇ ਵਿੱਚ, ਤਾਂ ਆਪਣੇ ਆਪ ਉਹ ਸੱਚ ਤੇ ਯਕੀਨ ਨਹੀਂ ਕਰਨਗੇ ਤੇ ਇਹਨਾਂ ਦੇ ਝੂਠ ਫਰੇਬ ਦੇ ਵਿੱਚ ਜਿਹੜੇ ਰਲਗੱਡ ਜਿਹੜੇ ਉਹ ਲੱਗੇ ਰਹਿਣਗੇ ਨਾ, ਵੀ ਉਹਨਾਂ ਦੇ ਵਿਸ਼ਵਾਸ ਜਿਹੜਾ ਉਹ ਨਾ ਬਣਨ। ਪਰ ਗਾਹੇ ਬਗਾਹੇ ਮੈਂ ਦੇਖ ਰਿਹਾ ਵੀ ਆਪਣੀ ਵੀ ਕਮਿਊਨਿਟੀ ਦੇ ਵਿੱਚ ਇਦਾਂ ਦੀ ਚੀਜ਼, ਆਪਣੀ ਵੀ ਭਾਈਚਾਰੇ ਦੇ ਵਿੱਚ ਇਹ ਚੀਜ਼ ਜਿਹੜੀ ਕਿਤੇ ਕਿਤੇ ਆਪਾਂ ਨੂੰ ਦੇਖਣ ਨੂੰ ਜਿਹੜੀ ਉਹ ਮਿਲ ਜਾਂਦੀ ਆ। ਸੋ ਤੁਸੀਂ ਸਾਰੇ ਪਾਸੇ ਜਿਹੜਾ ਉਹ ਫੈਲ ਕੇ ਜਿਹੜਾ ਉਹ ਨਹੀਂ ਚੱਲ ਸਕਦੇ ਵੀ ਉਹ ਵੀ ਗਲਤ, ਆ ਵੀ ਗਲਤ, ਸਾਰੇ ਹੀ ਜਾਣੇ ਗਲਤ ਆ ਤੇ ਫਿਰ ਠੀਕ ਕੌਣ ਆ। ਸੋ ਉੱਥੇ ਸਗੋਂ ਹੋਰ ਦੁਵਿਧਾਵਾਂ ਜਿਹੜੀਆਂ ਉਹ ਜ਼ਿਆਦਾ ਪੈਦਾ ਹੋ ਜਾਂਦੀਆਂ। ਜੀ, ਗੱਲ ਨੂੰ ਥੋੜਾ ਜਿਹਾ ਮੋੜ ਦਿੰਦੇ, ਗਵਾਂਢੀ ਮੁਲਕ ਦੀ ਉੱਥੇ ਗੱਲ ਕਰਦੇ। ਪੰਜਾਬ ਦੇ ਹੁਣ ਦੋਨੇ ਪਾਸੇ ਹੀ ਆ, ਇੱਕ ਪਾਸੇ ਭਾਰਤ ਆ, ਇੱਕ ਪਾਸੇ ਪਾਕਿਸਤਾਨ ਆ। ਸੋ ਜੋ ਹੁਣ ਪਾਕਿਸਤਾਨ ਦੇ ਵਿੱਚ ਚੱਲ ਰਿਹਾ, ਫੋਰਨ ਅਫੇਅਰਸ ਨੇ ਇੱਕ ਵੱਡਾ ਲੇਖ ਉਸ ਦੇ ਬਾਬਤ ਲਿਖਿਆ ਹੈ ਵੀ ਜਿਹੜਾ ਉੱਥੇ ਦਾ ਫੌਜ ਮੁਖੀ ਆ ਆਸਿਮ ਮੁਨੀਰ, ਉਸ ਦੀ ਜਿਹੜੀ ਤਾਕਤ ਆ ਉਹ ਲਗਾਤਾਰ ਜਿਹੜੀ ਉਹ ਵੱਧ ਰਹੀ ਆ, ਉਹ ਵੱਧਦੀ ਜਾ ਰਹੀ ਆ। ਕੀ ਉਹ ਵੀ ਮੋਦੀ ਦੀ ਤਰਜ਼ ਦੇ ਉੱਤੇ ਹੀ ਪਾਕਿਸਤਾਨ ਦਾ ਜਿਹੜਾ ਮੁਨੀਰ ਆ ਉਹ ਅੱਗੇ ਵੱਧ ਰਿਹਾ ਹੈ? ਹਾਂ, ਫੋਰਨ ਅਫੇਅਰਸ ਨੇ ਇੱਕ ਸਾਇਲੈਂਟ ਕਾਊਪ ਦੇ ਨਾਂ ਤੇ ਵੀ ਇੱਥੇ ਪਾਕਿਸਤਾਨ 'ਚ ਇੱਕ ਸਾਇਲੈਂਟ ਕਾਊਪ ਵੀ ਰਾਜ ਪਲਟਾ ਹੋ ਰਿਹਾ, ਸੋ ਉਹਦੇ ਨਾਂ ਤੇ ਜਿਹੜਾ ਹੈਗਾ ਇੱਕ ਆਰਟੀਕਲ ਛਪਿਆ ਹੈਗਾ। ਉਹਦੇ ਵਿੱਚ ਇਹ ਦੱਸਿਆ ਹੈਗਾ ਵੀ ਜਿਹੜੀ ਫੌਜ ਆ ਉਹ ਇੱਕ ਵੱਖਰੇ ਢੰਗ ਨਾਲ ਆ ਜਿਹੜੀ ਸਿਵਲ ਪ੍ਰਸ਼ਾਸਨ ਦੇ ਬਰਾਬਰ ਆਪਣੀ ਜਿਹੜੀ ਪਹਿਚਾਣ ਆ ਉਹ ਬਣਾ ਰਹੀ ਹੈਗੀ। ਉਹ ਕਹਿੰਦੇ ਵੀ ਬਹੁਤ ਵਾਰੀ ਫੌਜੀ ਰਾਜ ਪਲਟੇ ਹੋਏ ਆ ਜਿਹਦੇ ਵਿੱਚ ਚੁਣੀਆਂ ਹੋਈਆਂ ਸਰਕਾਰਾਂ ਨੂੰ ਡੇਗ ਕੇ ਜਿਹੜੇ ਫੌਜੀ ਮੁਖੀ ਆ ਉਹ ਆਪ ਸੱਤਾਧਾਰੀ ਹੁੰਦੇ ਰਹੇ ਹੈਗੇ ਆ। ਪਰ ਹੁਣ ਇਹ ਹੋ ਰਿਹਾ ਹੈਗਾ ਵੀ ਫੌਜ ਜਿਹੜੀ ਹੈਗੀ ਆ ਉਹ ਬਗਾਵਤ ਕਰਕੇ ਜਾਂ ਰਾਜ ਪਲਟਾ ਕਰਕੇ ਅੱਗੇ ਨਹੀਂ ਵੱਧ ਰਹੀ। ਸਿਵਲ ਪ੍ਰਸ਼ਾਸਨ ਦੇ ਬਰਾਬਰ ਫੌਜ ਆ ਜਿਹੜੀ ਇੱਕ ਤਰ੍ਹਾਂ ਨਾਲ ਦੋਹਾਂ ਨਾਲ ਇੱਕਮਿਕ ਹੋ ਕੇ ਚੱਲ ਰਹੀ ਹੈਗੀ। ਇੱਕ ਸਾਇਲੈਂਟ ਕਾਊਪ ਉਹਨੇ ਲਿਖਿਆ ਹੈਗਾ ਵੀ ਇਹ ਇੱਕ ਕੁਆਇਟ ਜਿਹਾ ਰਾਜ ਪਲਟਾ ਜਿਹੜਾ ਇਹ ਹੋ ਰਿਹਾ ਹੈਗਾ। ਉਹ ਕਹਿੰਦਾ ਵੀ ਅੱਗੇ ਸੀਗਾ ਵੀ ਫੌਜ ਪਿੱਛੇ ਰਹਿ ਕੇ ਪੋਲੀਟੀਕਲ ਲੀਡਰਾਂ ਦੀਆਂ ਤਣਾ ਖਿੱਚਦੀ ਹੁੰਦੀ ਸੀ, ਹਨਾ, ਵੀ ਉਹਨਾਂ ਨੂੰ ਆਪਣੀਆਂ ਉਂਗਲਾਂ ਤੇ ਨਚਾਉਂਦੀ ਹੁੰਦੀ ਸੀ, ਫੈਸਲੇ ਫੌਜ ਕਰਦੀ ਸੀ, ਉਹਨੂੰ ਇੰਪਲੀਮੈਂਟ ਆ ਜਿਹੜੇ ਉਹ ਜਿਹੜੇ ਹੈਗੇ ਆ ਉਹ ਰਾਜਨੇਤਾ ਜਿਹੜੇ ਕਰਦੇ ਸੀ। ਪਰ ਹੁਣ ਉਹ ਕਹਿੰਦਾ ਹੈਗਾ ਵੀ ਇਸ ਨਵੇਂ ਸਾਇਲੈਂਟ ਕਾਊਪ ਵਿੱਚ ਇਹ ਹੋ ਰਿਹਾ ਹੈਗਾ ਵੀ ਫੌਜ ਵੀ ਨਾਲ ਸਿਵਲ ਐਡਮਿਨਿਸਟ੍ਰੇਸ਼ਨ ਦੇ ਨਾਲ ਡਿਸੀਜ਼ਨ ਮੇਕਿੰਗ ਵਿੱਚ ਫੈਸਲੇ ਲੈਣ ਲੱਗੀ ਹੈਗੀ। ਸੋ ਫੌਜ ਬਹੁਤ ਸਾਰੇ ਮਾਮਲਿਆਂ ਵਿੱਚ ਸਿਵਲ ਪ੍ਰਸ਼ਾਸਨ ਦੇ ਨਾਲ ਰਲ ਕੇ, ਉਹ ਕਹਿੰਦਾ ਵੀ ਆਰਮੀ ਹੁਣ ਰਾਜਨੀਤੀਵਾਨਾਂ ਦੀਆਂ ਤਣੀਆਂ ਨਹੀਂ ਖਿੱਚਦੀ ਬਲਕਿ ਸਿਵਲ ਪ੍ਰਸ਼ਾਸਨ ਦੇ ਨਾਲ ਮਿਲ ਕੇ ਆਪ ਸ਼ਾਮਲ ਹੋ ਕੇ ਸਰਕਾਰ ਚਲਾਉਣ ਵਿੱਚ ਜਿਹੜੀ ਹੈਗੀ ਆ ਉਹ ਜਿਹੜੀ ਸ਼ਾਮਲ ਹੋਈ ਆ। ਫੌਜ ਨੀਤੀਆਂ ਬਣਾ ਰਹੀ ਹੈਗੀ ਆ, ਡਿਪਲੋਮੈਟਸ ਨੂੰ ਹਦਾਇਤਾਂ ਦੇ ਰਹੀ ਹੈਗੀ ਆ ਅਤੇ ਆਰਥਿਕਤਾ ਨੂੰ ਮਜ਼ਬੂਤ ਕਰ ਰਹੀ ਹੈਗੀ ਆ। ਫੌਜ ਦੇ ਜਿਹੜੇ ਮੁਖੀ ਆ ਜਾਂ ਫੌਜ ਦੇ ਜਿਹੜੇ ਆਫੀਸਰਸ ਹੈਗੇ ਆ ਹੁਣ ਸਿਵਲ ਐਡਮਿਨਿਸਟ੍ਰੇਸ਼ਨ ਦੇ ਨਾਲ ਮਿਲ ਕੇ ਜਿਹੜਾ ਹੈਗਾ ਦੇਸ਼ ਦੀ ਆਰਥਿਕਤਾ, ਡਿਪਲੋਮੇਸੀ ਤੇ ਫੋਰਨ ਪਾਲਿਸੀ ਨੂੰ ਜਿਹੜਾ ਹੈਗਾ ਅੱਗੇ ਵਧਾਉਣ ਦਾ ਯਤਨ ਕਰ ਰਿਹਾ ਹੈ। ਇਹ ਇੱਕ ਸਾਇਲੈਂਟ ਕਿਸਮ ਦਾ ਰਾਜ ਪਲਟਾ ਜਿਹੜਾ ਸਪਸ਼ਟ ਰਾਜ ਪਲਟੇ ਨਾਲੋਂ ਇੱਕ ਵੱਖਰੀ ਕਿਸਮ ਦੀ ਜਿਹੜੀ ਰਾਜਨੀਤੀ ਆ ਉਹ ਪਾਕਿਸਤਾਨ ਵਿੱਚ ਅੱਗੇ ਵਧਾ ਰਿਹਾ ਹੈ। ਜੀ ਜੀ, ਸੋ ਇਹਦੇ ਵਿੱਚ ਹੁਣ ਜਿਸ ਤਰੀਕੇ ਦੇ ਨਾਲ ਫੋਰਨ ਅਫੇਅਰ ਜਿਹੜਾ ਦੱਸ ਰਿਹਾ ਵੀ ਇਹਨਾਂ ਨੇ ਸੰਸਦ ਦੇ ਵਿੱਚ ਕੁਝ ਅਮੈਂਡਮੈਂਟ ਸੰਵਿਧਾਨ ਦੇ ਵਿੱਚ ਸੋਧਾਂ ਵੀ ਕੀਤੀਆਂ, ਕਾਨੂੰਨ ਵੀ ਪਾਸ ਕਰਤੇ ਆ ਵੀ ਮੁਨੀਰ ਜਿਹੜਾ ਆ ਉਹਦੀ ਸੁਰੱਖਿਆ ਦੀ ਗਰੰਟੀ ਜਿਹੜੀ ਉਹ ਪੱਕੀ ਹੋਵੇ ਵੀ ਇਹਨੂੰ ਨਾ ਕੁਝ ਹੋ ਜਾਵੇ। ਹਾਂਜੀ, ਸੋ ਮੁਨੀਰ ਨੂੰ ਇਮਿਊਨਿਟੀ ਦਿੱਤੀ ਆ, ਉਹ ਪੋਲੀਟੀਕਲ ਇਮਿਊਨਿਟੀ ਦਿੱਤੀ ਹੈਗੀ। ਜਿਸ ਤਰ੍ਹਾਂ ਆਪਾਂ ਕਹਿੰਦੇ ਹੈਗੇ ਨਾ ਵੀ ਇੰਡੀਆ ਵਿੱਚ ਪੁਲਿਸ ਅਫਸਰਾਂ ਨੂੰ ਇਮਿਊਨਿਟੀ ਆ ਵੀ ਜਿਨ੍ਹਾਂ ਨੇ ਝੂਠੇ ਪੁਲਿਸ ਮੁਕਾਬਲੇ ਕੀਤੇ ਆ ਉਹਨਾਂ ਤੇ ਕੇਸ ਵਗੈਰਾ ਨਹੀਂ ਚਲਾਉਂਦੇ, ਹਨਾ। ਸੋ ਉਹ ਲੀਗਲ ਇਮਿਊਨਿਟੀ ਆ ਜਿਹੜੀ ਆਸਿਮ ਮੁਨੀਰ ਨੂੰ। ਇੱਕ ਤਾਂ ਤੁਸੀਂ ਦੇਖੋ ਫੋਰਨ ਅਫੇਅਰਸ ਕਹਿੰਦਾ ਵੀ ਜਦੋਂ ਇਹ ਵਾਈਟ ਹਾਊਸ 'ਚ ਗਏ ਆ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਮਿਸਟਰ ਸ਼ਹਿਬਾਜ਼ ਸ਼ਰੀਫ ਔਰ ਆਸਿਮ ਮੁਨੀਰ, ਸੋ ਡੋਨਾਲਡ ਟਰੰਪ ਨੇ ਦੋਹਾਂ ਨੂੰ ਬਰਾਬਰ ਤੇ ਖੜੇ ਕਰਕੇ
ਇੱਕ ਤਰ੍ਹਾਂ ਨਾਲ ਥਾਪੀ ਦਿੱਤੀ ਹੈਗੀ ਆ। ਇਟ ਹੂੰ। ਮੀਨਸ ਸਿਵਲ ਪ੍ਰਸ਼ਾਸਨ ਜਿਹੜਾ ਇਲੈਕਟਡ ਗਵਰਨਮੈਂਟ ਹੈ ਐਂਡ ਪਾਕਿਸਤਾਨੀ ਫੌਜ ਦਾ ਮੁਖੀ, ਉਹ ਹੁਣ ਫਸਟ ਜਾਂ ਸੈਕੰਡ ਗ੍ਰੇਡ ਦੇ ਨਹੀਂ ਰਹੇ, ਦੋਵੇਂ ਇੱਕੋ ਗ੍ਰੇਡ ਦੇ ਹੋ ਰਹੇ ਹੈਗੇ। ਇਟ ਮੀਨਸ ਨਾ ਨਹੀਂ ਹੁੰਦਾ ਵੀ ਪ੍ਰਾਈਮ ਮਿਨਿਸਟਰ ਦਾ ਗ੍ਰੇਡ ਸਭ ਤੋਂ ਉੱਚਾ ਹੁੰਦਾ, ਜਿਹੜਾ ਫੌਜੀ ਮੁਖੀ ਆ ਉਹ ਤੋਂ ਸੈਕੰਡਰੀ ਹੁੰਦਾ ਜਾਂ ਥਰਡ ਤੇ ਹੁੰਦਾ, ਸੈਕੰਡ ਹੁੰਦਾ ਹੋਮ ਮਿਨਿਸਟਰ ਦੇਸ਼ ਦਾ ਜਾਂ ਕੋਈ ਵੀ ਹੋਰ ਜਿਹੜਾ ਹੁੰਦਾ। ਸੋ ਫੌਜ ਦਾ ਮੁਖੀ ਥਰਡ ਨੰਬਰ ਤੇ ਆਉਂਦਾ। ਪਰ ਇਸ ਵੇਲੇ ਉਹ ਕਹਿੰਦੇ ਵੀ ਜਿਸ ਤਰ੍ਹਾਂ ਡੋਨਾਲਡ ਟਰੰਪ ਨੇ ਉਹਨਾਂ ਨੂੰ ਪ੍ਰੋਜੈਕਟ ਕਰਿਆ, ਉਹਦੇ ਚ ਇਹ ਦੋਹੇ ਧਿਰਾਂ ਨੇ ਜਿਹੜੀਆਂ ਪ੍ਰਾਈਮ ਮਿਨਿਸਟਰ ਐਂਡ ਜਿਹੜਾ ਜਨਰਲ ਆਸਿਮ ਮੁਨੀਰ ਹੈਗਾ, ਉਹ ਦੋਵੇਂ ਬਰਾਬਰ ਦੀਆਂ ਧਿਰਾਂ ਬਣ ਕੇ ਉੱਭਰ ਰਹੇ ਹੈਗੇ। ਸੋ ਇਹ ਪਾਕਿਸਤਾਨ ਦੀ ਜਿਹੜੀ ਪੋਲਿਟਿਕਸ ਵਿੱਚ ਵੀ ਔਰ ਗਲੋਬਲ ਪੋਲਿਟਿਕਸ ਵਿੱਚ ਵੀ ਇੱਕ ਨਵੀਂ ਕਿਸਮ ਦਾ ਟ੍ਰੈਂਡ ਆ ਜਿਹੜਾ ਸਾਹਮਣੇ ਆਇਆ। ਇਸੇ ਕਰਕੇ ਪਾਕਿਸਤਾਨ ਦੀ ਸਰਕਾਰ ਨੇ ਸੰਸਦ ਵਿੱਚ ਕਾਨੂੰਨ ਪੇਸ਼ ਕਰਿਆ ਔਰ ਮੁਨੀਰ ਨੂੰ ਸਾਰੀਆਂ ਫੌਜਾਂ ਦਾ ਇੱਕ ਤਾਂ ਮੁਖੀ ਬਣਾ ਦਿੱਤਾ। ਸੋ 에ਅਰ ਫੋਰਸ, ਨੇਵੀ ਐਂਡ ਆਰਮੀ ਦਾ ਜਿਹੜਾ ਹੈਗਾ, ਤਿੰਨਾਂ ਦਾ ਜਿਹੜਾ ਮੁਖੀ ਆ ਹੁਣ ਆਸਿਮ ਮੁਨੀਰ ਨੂੰ ਬਣਾ ਦਿੱਤਾ ਤੇ ਉਮਰ ਭਰ ਲਈ ਜਿਹੜੀ ਹੈਗੀ ਆ ਉਹਨੂੰ ਇਮਿਊਨਿਟੀ ਆ ਜਿਹੜੀ ਉਹ ਦੇ ਦਿੱਤੀ ਹੋਈ ਹੈ। ਸੋ ਇੱਕ ਪਾਵਰਫੁਲ ਜਰਨੈਲ ਦੇ ਤੌਰ ਤੇ, ਪਰ ਇਹ ਹੈਗਾ ਵੀ ਸਰਕਾਰ ਨਾਲ ਇੱਟ ਖੜੱਕਾ ਕਰਕੇ ਨਹੀਂ, ਲੜਾਈ ਕਰਕੇ ਨਹੀਂ, ਇੱਕ ਐਡਮਿਨਿਸਟ੍ਰੇਸ਼ਨ ਦਾ ਇੱਕ ਹਿੱਸਾ ਬਣ ਕੇ। ਇਟ ਮੀਨਸ ਫੌਜ ਦਾ ਕੰਮ ਹੁਣ ਉਹ ਕਹਿੰਦਾ ਵੀ ਕੱਲਾ ਲੜਾਈ ਕਰਨਾ ਨਹੀਂ ਰਹਿ ਗਿਆ, ਫੌਜ ਹੁਣ ਜਿਹੜਾ ਹੈਗਾ ਸਿਵਲ ਐਡਮਿਨਿਸਟ੍ਰੇਸ਼ਨ, ਇਕੋਨਮੀ ਨੂੰ, ਉਹਦੀ ਇੰਟਰਨਲ ਪ੍ਰੋਬਲਮਸ ਨੂੰ, ਡਿਪਲੋਮੇਸੀ ਨੂੰ, ਇੰਟਰਨੈਸ਼ਨਲ ਰਿਲੇਸ਼ਨਸ ਵਿੱਚ ਵੀ ਜਿਹੜੀ ਹੈਗੀ ਆ ਆਪਣੀ ਭੂਮਿਕਾ ਨਿਭਾਉਣ ਲੱਗ ਗਈ, ਜਿਹੜੀ ਕਿ ਪਹਿਲਾਂ ਫੌਜ ਦੀ ਨਹੀਂ ਹੁੰਦੀ ਸੀ। ਕੀ ਇਹ ਓਵਰਆਲ ਠੀਕ ਗੱਲ ਰਹੇਗੀ ਉਸ ਮੁਲਕ ਦੇ ਲਈ? ਆਪਾਂ ਨੂੰ ਪਤਾ ਹੀ ਆ ਵੀ ਪਾਕਿਸਤਾਨ ਦਾ ਆਰਥਿਕਤਾ ਦੇ ਤੌਰ ਤੇ ਜਾਂ ਹੋਰ ਚੀਜ਼ਾਂ ਦੇ ਹਿਸਾਬ ਦੇ ਨਾਲ ਕੋਈ ਇੰਨਾ ਚੰਗੀ ਕਾਰਜਕਾਰੀ ਉਹਨਾਂ ਦੀ ਵੀ ਨਹੀਂ ਚੱਲ ਰਹੀ। ਜੇ ਆਰਥਿਕਤਾ ਵੀ ਹੁਣ ਜੇ ਫੌਜ ਹੀ ਉੱਥੇ ਜਿਹੜੀ ਉਹ ਚਲਾਊਗੀ ਜਾਂ ਚਲਾ ਰਹੀ ਆ, ਇਹ ਸਵਾਲ ਵੀ ਆ ਨਾਲ ਕੀ ਆ ਪਾਕਿਸਤਾਨ ਦੇ ਲੋਕਾਂ ਦੇ ਲਈ ਫਿਰ ਇਸ ਸਾਰੀ ਚੀਜ਼ ਚੋਂ? ਹਾਂਜੀ, ਇਹ ਤਾਂ ਇੱਕ ਨਵਾਂ ਤਜਰਬਾ। ਸੋ ਉੱਥੇ ਉਹਨਾਂ ਦਾ ਇਤਿਹਾਸ ਰਿਹਾ ਵੀ ਵਾਰ-ਵਾਰ ਜਿਹੜੀਆਂ ਫੌਜੀ ਜਰਨੈਲ ਆ ਉਹ ਚੁਣੀਆਂ ਹੋਈਆਂ ਸਰਕਾਰਾਂ ਨੂੰ ਤੋੜਦੇ ਰਹੇ ਹੈਗੇ ਆ। ਸੋ 2 ਪ੍ਰਧਾਨ ਮੰਤਰੀ ਜਾਂ 3 ਹੀ ਲਾ ਲਓ ਤੁਸੀਂ, ਬੇਨਜ਼ੀਰ ਭੁੱਟੋ, ਉਹਨਾਂ ਦੇ ਪਿਤਾ ਜੀ, ਪਹਿਲਾਂ ਜ਼ੁਲਫਕਾਰ ਅਲੀ ਭੁੱਟੋ, ਤੇ ਫਿਰ ਜਿਹੜੇ ਹੈਗੇ ਆ ਜਨਰਲ ਜ਼ਿਆਉਲ ਹੱਕ ਆ, ਜਿਹੜੇ ਉਹ ਇੱਕ ਤਰ੍ਹਾਂ ਨਾਲ ਕਤਲ ਹੀ ਕੀਤੇ ਗਏ ਹੈਗੇ ਆ ਕਿਸੇ ਨਾ ਕਿਸੇ ਢੰਗ ਨਾਲ। ਸੋ 3 ਚੁਣੇ ਹੋਏ ਪ੍ਰਾਈਮ ਮਿਨਿਸਟਰ ਆ ਜਿਹੜੇ ਉਹ ਕਤਲ ਹੋਏ ਹੈਗੇ ਆ। 2 ਚੁਣੇ ਹੋਏ ਸੀ ਤੇ ਇੱਕ ਜਿਹੜਾ ਹੈਗਾ ਜਨਰਲ ਜ਼ਿਆਉਲ ਹੱਕ, ਉਹ ਤਾਂ ਫੌਜੀ ਰਾਜ ਪਾਰਟੀ ਦਾ ਹੀ ਆਇਆ ਸੀਗਾ। ਸੋ ਜਿਸ ਕਿਸਮ ਦਾ ਉਹਨਾਂ ਦਾ ਇਹ ਸਿਸਟਮ ਰਿਹਾ ਹੈਗਾ, ਪਰ ਇਹ ਹੁੰਦਾ ਵੀ ਕਈ ਵਾਰੀ ਕੌਮਾਂ ਨੇ ਜਿਹੜੀਆਂ ਆਪਣੀਆਂ ਅਤੀਤ ਦੀਆਂ ਗਲਤੀਆਂ ਚੋਂ ਕੁਛ ਸਿੱਖ ਕੇ ਜਿਹੜਾ ਹੈਗਾ ਉਹ ਨਵਾਂ ਵੀ ਕਰਦੀਆਂ ਨੇ। ਜੇ ਇਹ ਪੋਜ਼ਿਟਿਵ ਹੈਗਾ ਤਾਂ ਉਸ ਮੁਲਕ ਦੀ ਆਰਥਿਕਤਾ ਜਾਂ ਕੁਛ ਹੋਰ ਆ ਕੁਛ ਬਣ ਸਕਦੀ ਹੈ। ਜੇ ਉਹੀ ਹੋਇਆ ਵੀ ਮੁੜ ਕੇ ਆਸਿਮ ਮੁਨੀਰ ਨੇ ਸਾਰਾ ਕੁਛ ਰਾਜ ਪਲਟਾ ਕਰਕੇ ਆਪ ਹੀ ਰਾਜਗੱਦੀ ਸਾਂਭ ਜਾਣੀ ਆ, ਤੇ ਫਿਰ ਇਹ ਉੱਥੋਂ ਦੇ ਲੋਕਾਂ ਲਈ ਤੇ ਸਰਕਾਰ ਲਈ ਹੈਗਾ ਜਿਹੜਾ ਇੱਕ ਨੈਗੇਟਿਵ ਇੰਪੈਕਟ ਉਹ ਹੋ ਸਕਦਾ। ਦੁਬਾਰੇ ਜਿਹੜਾ ਹੈਗਾ ਫੌਜ ਦੇ ਅਧੀਨ ਆ ਪਾਕਿਸਤਾਨ ਜਾ ਸਕਦਾ। ਨਹੀਂ ਬਿਲਕੁਲ, ਇਹ ਤਾਂ ਉੱਥੋਂ ਦੇ ਲੋਕਾਂ ਦੇ ਮਨਾਂ ਦੇ ਵਿੱਚ ਫਿਕਰ ਜਿਹੜਾ ਉਹ ਧੁੜਕੂ ਤਾਂ ਜਿਹੜਾ ਉਹ ਲੱਗਾ ਹੀ ਰਹਿੰਦਾ ਹੋਣਾ ਵੀ ਕੀ ਉੱਥੇ ਹੋਊਗਾ। ਅਮਰੀਕਾ ਦੀ ਇੰਨੀ ਦਿਲਚਸਪੀ, ਮੁਨੀਰ ਨੂੰ ਇੰਨਾ ਪ੍ਰੋਜੈਕਟ ਕਰਨਾ, ਪਾਕਿਸਤਾਨ ਦਾ ਸਾਊਦੀ ਦੇ ਨਾਲ, ਈਰਾਨ ਦੇ ਨਾਲ ਬੜਾ ਕੁਝ ਜਿਹੜਾ ਉੱਥੇ ਚੱਲ ਰਿਹਾ। ਸੋ ਪਾਕਿਸਤਾਨ ਨੂੰ ਕਿਸ ਐਂਗਲ ਤੋਂ ਪ੍ਰੋਜੈਕਟ ਜਿਹੜਾ ਇਸ ਟਾਈਮ ਵੈਸਟ ਦੇ ਦੁਆਰਾ, ਖਾਸ ਕਰਕੇ ਅਮਰੀਕਾ ਦੇ ਦੁਆਰਾ ਕੀਤਾ ਜਾ ਰਿਹਾ, ਕਿਹਦੇ ਖਿਲਾਫ ਇਸ ਨੂੰ ਖੜਾ ਕੀਤਾ ਜਾ ਰਿਹਾ ਆ? ਕੀ ਸੋਚ ਤੁਹਾਨੂੰ ਲੱਗਦਾ ਵੀ ਇਸ ਦੇ ਵਿੱਚ ਹੈ? ਇੱਕ ਤਾਂ ਚਾਈਨਾ ਨਾਲ ਉਹਦੇ ਕਾਫੀ ਨੇੜਲੇ ਰਿਲੇਸ਼ਨ ਆ ਜਿਹੜੇ ਹੋ ਗਏ ਹੋ ਸੀਗੇ। ਸੋ ਹੋ ਸਕਦਾ ਅਮਰੀਕਨ ਡਿਪਲੋਮੈਟਸ ਆ ਜਿਹੜੇ ਉਹ ਚਾਈਨਾ ਨਾਲ ਉਹਨਾਂ ਦੇ ਰਿਲੇਸ਼ਨ, ਤਾਂ ਹੀ ਉਹਨਾਂ ਨੇ ਫੌਜੀ ਮੁਖੀ ਨੂੰ ਜਿਹੜੀ ਹੈਗੀ ਆ ਇੰਨੀ ਪ੍ਰੈਫਰੈਂਸ ਦਿੱਤੀ ਹੈਗੀ ਆ। ਸੋ ਮੁਨੀਰ ਨੂੰ ਕੱਲਾ ਉਹਨਾਂ ਨੇ ਥਾਪੜਾ ਨਹੀਂ ਦਿੱਤਾ। ਮੁਨੀਰ ਦੀ ਅਗਵਾਈ ਹੇਠ ਹੈ ਜਿਹੜਾ ਹੈਗਾ ਪਾਕਿਸਤਾਨ ਨੂੰ ਮੁਨੀਰ ਦੇ ਕਹਿਣ ਤੇ IMF ਤੋਂ ਵੱਡਾ ਲੋਨ ਆ ਮਿਲਿਆ। ਸੋ ਇਹ ਪ੍ਰਾਈਮ ਮਿਨਿਸਟਰ ਦੇ ਕਹਿਣ ਤੇ ਨਹੀਂ ਮਿਲਿਆ, ਆਸਿਮ ਮੁਨੀਰ ਦੇ ਕਹਿਣ ਤੇ ਮਿਲਿਆ ਹੈਗਾ। IMF ਨੇ ਵੱਡਾ ਲੋਨ ਦਿੱਤਾ, ਕਈ ਮਿਲੀਅਨ ਡਾਲਰ ਦਾ ਦਿੱਤਾ। ਸੋ ਅਮਰੀਕਾ ਨਾਲ ਜਿਹੜੀ ਡਿਪਲੋਮੈਟਿਕ ਗੱਲਬਾਤ ਆਰੰਭ ਹੋਈ ਹੈ ਉਹ ਆਸਿਮ ਮੁਨੀਰ ਦੇ ਰਾਹੀਂ ਹੋਈ ਹੈਗੀ। ਹੁਣ ਇਹ ਆਪਣੇ ਤੌਰ ਤੇ ਆ ਜਾਂ ਅਮਰੀਕਾ ਨੇ ਉਹਨੂੰ ਪ੍ਰੋਜੈਕਟ ਕਰਵਾਇਆ ਸਾਰਾ ਕੁਛ ਨਾ। ਦੂਸਰਾ, ਜਿਹੜੀ ਸਾਊਦੀ ਅਰਬ ਨਾਲ ਇੱਕ ਵਿਸ਼ੇਸ਼ ਰਾਬਤਾ ਤੇ ਇੱਕ ਖਾਸ ਸਿਕਿਉਰਿਟੀ ਪੈਕਟ ਹੋਇਆ ਫਿਰ ਉਹਦਾ, ਉਹ ਵੀ ਜਿਹੜਾ ਹੈਗਾ ਆਸਿਮ ਮੁਨੀਰ ਦੀ ਜਿਹੜੀ ਹੈਗੀ ਆ ਉਹ ਗੱਲਬਾਤ ਹੈਗੀ ਆ। ਹੁਣ ਇੱਕ ਫੌਜ ਦੇ ਅਧੀਨ ਚੱਲ ਰਹੀ ਹੈਗੀ ਆ ਇੱਕ ਸੰਸਥਾ, ਸਪੈਸ਼ਲ ਇਨਵੈਸਟਮੈਂਟ ਫੈਸਿਲਿਟੇਸ਼ਨ ਕਾਉਂਸਲ ਆ। ਅੱਛਾ, ਹੁਣ ਇਹ ਹੈਗੀ ਹੈ ਇਕਨੋਮਿਕ ਸੰਸਥਾ, ਪਰ ਇਹਨੂੰ ਚਲਾ ਫੌਜ ਰਹੀ ਹੈਗੀ ਆ। ਜਿਹੜੀ ਆਪਾਂ ਗੱਲ ਕਰ ਰਹੇ ਹਾਂ ਵੀ ਉਹ ਕੋਲੈਬੋਰੇਟ ਕਰ ਰਹੀਆਂ ਨੇ, ਸਿਵਲ ਪ੍ਰਸ਼ਾਸਨ ਤੇ ਜਿਹੜਾ ਫੌਜੀ ਪ੍ਰਸ਼ਾਸਨ ਆ। ਫੌਜ ਨੇ ਚਲਾਈ ਹੈਗੀ ਆ ਸਪੈਸ਼ਲ ਇਨਵੈਸਟਮੈਂਟ ਫੈਸਿਲਿਟੇਸ਼ਨ ਕਾਉਂਸਲ। ਇਹਨਾਂ ਨੇ ਫੋਰਨ ਇਨਵੈਸਟਮੈਂਟ ਬਹੁਤ ਕਰਵਾਈ ਹੈਗੀ ਆ।
ਮਜ਼ਬੂਤ ਕਰੀ ਹੈਗੀ ਆ। ਪਾਕਿਸਤਾਨ ਵਿੱਚ ਫੋਰਨ ਇਨਵੈਸਟਮੈਂਟ ਕਰਵਾਉਣ ਵਿੱਚ ਇਸ ਸਪੈਸ਼ਲ ਇਨਵੈਸਟਮੈਂਟ ਫੈਸਿਲੀਟੇਸ਼ਨ ਕੌਂਸਲ ਨੇ ਜਿਹੜਾ ਹੈਗਾ ਬਹੁਤ ਵੱਡਾ ਰੋਲ ਅਦਾ ਕਰਿਆ। ਉਹਦੇ ਵਿੱਚੋਂ એનર્ਜੀ ਸੈਕਟਰ ਵਿੱਚ ਇਨਵੈਸਟਮੈਂਟ ਹੋਈ ਹੈਗੀ ਆ, ਐਗਰੀਕਲਚਰ ਵਿੱਚ ਜਿਹੜੀ ਫੋਰਨ ਇਨਵੈਸਟਮੈਂਟ ਹੋਈ ਹੈ, ਤੇ ਮਾਈਨਿੰਗ ਦਾ ਜਿਹੜਾ ਰੀਅਰ ਅਰਥ ਮੈਟਲ ਹੈਗੇ ਆ ਤੇ ਹੋਰ ਜਿਹੜੇ ਹੈਗੇ ਆ ਉਹਨਾਂ ਵਿੱਚ ਜਿਹੜੀ ਹੈਗੀ ਆ ਜਿਹੜੀ ਫੋਰਨ ਡਾਇਰੈਕਟ ਇਨਵੈਸਟਮੈਂਟ ਹੋਈ ਆ ਉਹ ਇਹ ਆਰਮੀ ਦੇ ਰਾਹੀਂ ਆ ਜਿਹੜੀ ਹੋਈ ਆ। ਸੋ ਅਮਰੀਕਾ ਜਿਹੜਾ ਹੈਗਾ ਮੇਰਾ ਖਿਆਲ ਉਹਨਾਂ ਨੂੰ ਮੋੜਨਾ ਚਾਹੁੰਦਾ ਚਾਈਨਾ ਨਾਲੋਂ, ਵੀ ਚਾਈਨਾ ਦੇ ਜ਼ਿਆਦਾ ਡਿਪੈਂਡੈਂਟ ਹੋ ਗਈ। ਡਿਪੈਂਡੈਂਟ ਉਹ ਤਾਂ ਹੋਏ ਸੀ ਕਿਉਂਕਿ ਅਮਰੀਕਾ ਨੇ ਉਹਨਾਂ ਦਾ ਜਿਹੜਾ ਆਪਣਾ ਹੱਥ ਆ ਜਿਹੜਾ ਉਹ ਖਿੱਚ ਲਿਆ ਸੀਗਾ। ਸੋ ਹੋ ਸਕਦਾ ਉਹ ਫਿਊਚਰ ਪਲੈਨਿੰਗ ਵਿੱਚ ਆ ਜਿਹੜੀ ਵੀ ਜਿਸ ਤਰ੍ਹਾਂ ਇੰਡੀਆ ਉਹਨਾਂ ਨੂੰ ਬਹੁਤ ਜ਼ਿਆਦਾ ਰਿਲਾਇਬਲ ਨਹੀਂ ਰਹੇ ਕਿਉਂਕਿ ਇੰਡੀਆ ਉਹਦੇ ਨਾਲ ਵਲਾਦੀਮੀਰ ਪੁਤਨ ਨਾਲ ਵੀ ਉਨੇ ਚੰਗੇ ਸੰਬੰਧ ਰੱਖ ਰਿਹਾ ਤੇ ਬ੍ਰਿਕਸ ਵਿੱਚ ਵੀ ਜਿਹੜਾ ਹੈਗਾ ਉਹ ਆਪਣੀ ਜਿਹੜੀ ਭੂਮਿਕਾ ਨਿਭਾ ਰਿਹਾ। ਚਾਈਨਾ ਨਾਲ ਵੀ ਜੁੜਦਾ ਜਾ ਰਿਹਾ ਹੈ ਹੁਣ। ਸੋ ਵੈਸਟ ਨੂੰ ਚਾਹੀਦਾ ਹੈਗਾ ਵੀ ਇੱਕ ਜਿਹੜਾ ਲਾਇਲ ਜਿਹੜਾ ਅਲਾਈ ਹੋਵੇ। ਸੋ ਲਾਇਲ ਅਲਾਈ ਦੇ ਤੌਰ ਤੇ ਉਹ ਇੰਡੀਆ ਤੇ ਜਿਹੜਾ ਹੈਗਾ ਕੁਝ ਸ਼ੱਕੀ ਕਿਸਮ ਦੀਆਂ ਜਿਹੜੀਆਂ ਨਜ਼ਰਾਂ ਉਹ ਰੱਖ ਰਹੇ ਆ। ਹੋ ਸਕਦਾ ਉਹ ਪਾਕਿਸਤਾਨ ਨੂੰ ਇਸ ਮਾਮਲੇ ਵਿੱਚ ਅੱਗੇ ਵਧਾਉਣ ਦਾ ਯਤਨ ਕਰ। ਸੋ ਤਾਂ ਹੀ ਆਸਿਮ ਮੁਨੀਰ ਨੂੰ ਅੱਗੇ ਜਿਹੜਾ ਹੈਗਾ ਥਾਪੜਾ ਦੇ ਕੇ ਅੱਗੇ ਕੀਤਾ ਜਾ ਰਿਹਾ। ਜੀ ਜਿੱਦਾਂ ਤੁਸੀਂ ਹਿਸਟੋਰੀਕਲ ਵੀ ਗੱਲਾਂ ਕੀਤੀਆਂ, ਮੈਨੂੰ ਲੱਗਦਾ ਪਹਿਲੋਂ ਵੀ ਕਾਫੀ ਇੱਕ ਟਾਈਮ ਦੇ ਉੱਤੇ ਕਲੋਜ਼ ਰਹੇ, ਕਾਫੀ ਲਾਗੇ ਜਿਹੜੇ ਜਦੋਂ ਰਸ਼ੀਆ ਅਫਗਾਨਿਸਤਾਨ ਚ ਆਇਆ ਸੀ ਉਦੋਂ ਸਾਰਾ ਕੁਝ ਜਿਹੜੇ ਤਾਲਿਬਾਨ ਆ ਇਹ ਉਹਨਾਂ ਦੇ ਹੈਨਰੀ ਕਿਸਿੰਗਰ ਤੇ ਜਿਸ ਤਰ੍ਹਾਂ ਦੂਸਰੇ ਰੋਨਾਲਡ ਰੀਗਨ ਦੇ ਰਾਹੀਂ ਉਹਨਾਂ ਦੇ ਰਾਹੀਂ ਜਿਹੜੇ ਆ ਉਹ ਤਾਲਿਬਾਨ ਖੜੇ ਕੀਤੇ ਸੀ ਤਾਂ ਕਿ ਰੂਸ ਨੂੰ ਜਿਹੜਾ ਹੈਗਾ ਉੱਥੋਂ ਭਜਾਇਆ ਜਾਵੇ। ਰੂਸ 79 ਚ ਆਇਆ, ਫਿਰ 89 ਚ ਅਮਰੀਕਾ ਜਾ ਕੇ ਉਹ ਉੱਥੋਂ ਵਾਪਸ ਨਿਕਲੇ। ਸੋ ਉਸ ਸਮੇਂ ਦੌਰਾਨ ਪਾਕਿਸਤਾਨ ਦੇ ਬਹੁਤ ਚੰਗੇ ਸੰਬੰਧ ਆ ਇਹਨਾਂ ਨਾਲ ਰਹੇ ਹੈਗੇ। ਸੋ ਵਾਰ ਅਗੇਂਸਟ ਟੈਰਰਿਜ਼ਮ ਵਿੱਚ ਵੀ ਰਹੇ ਹੈਗੇ। ਉਹਦੇ ਵਿੱਚ ਇਹ ਹੈਗਾ ਵੀ ਉਸਾਮਾ ਬਿਨ ਲਾਦਨ ਉਹਨੀ ਫਿਰ ਪਾਕਿਸਤਾਨ ਚ ਫੜੇ ਗਏ ਜਾਂ ਮਾਰੇ ਗਏ। ਸੋ ਉਹਦੇ ਤੋਂ ਫਿਰ ਸ਼ੱਕ ਆ ਜਿਹੜਾ ਅਮਰੀਕਾ ਨੂੰ ਹੋਇਆ ਵੀ ਇਹ ਸਾਤੋਂ ਪੈਸੇ ਲੈ ਕੇ ਜਿਹੜਾ ਹੈਗਾ ਸਾਨੂੰ ਹੀ ਧੋਖਾ ਦੇ ਰਿਹਾ। ਸੋ ਉਦੋਂ ਜਿਹੜੇ ਹਾਲਾਤ ਆ ਇਹਨਾਂ ਦੇ ਖਰਾਬ ਹੋ ਗਏ ਸੀ। ਜੀ ਅਗਲੀ ਜਿਹੜੀ ਆਪਾਂ ਅਵਤਾਰ ਸਿੰਘ ਜੀ ਗੱਲ ਕਰਦੇ ਹਾਂ ਵੀ H1B ਵੀਜ਼ੇ ਨੂੰ ਜਿਹੜਾ ਉਹ ਲੈ ਕੇ ਅਮਰੀਕਾ ਦੇ ਵਿੱਚ ਇਸ ਟਾਈਮ H1B ਵੀਜ਼ਾ ਤੇ ਫਰਾਡ ਉਹ ਆਪਸ ਦੇ ਵਿੱਚ ਮੇਲ ਜੋਲ ਕੇ ਦਿਖਾਇਆ ਜਾ ਰਿਹਾ। ਖਾਸ ਕਰਕੇ H1B ਦੇ ਜਿਹੜੇ ਸਪਾਊਸ ਆਉਂਦੇ ਆ ਜਾਂ ਘਰ ਵਾਲਾ ਜਾਂ ਘਰ ਵਾਲੀ ਉਹਨਾਂ ਨੂੰ ਵਰਕ ਪਰਮਿਟ ਜਿਹੜੇ ਦੇਣ ਨੂੰ ਲੈ ਕੇ ਵੀ ਅਮਰੀਕੀ ਲੋਕ ਆ ਉਹ ਉਸ ਦੇ ਉੱਤੇ ਸਵਾਲ ਜਿਹੜਾ ਉਹ ਚੁੱਕ ਰਹੇ ਆ। ਸੋ H1B ਵੀਜ਼ੇ ਦੇ ਫਰਾਡ ਦੀਆਂ ਜਿਹੜੀਆਂ ਕੁਝ ਖਬਰਾਂ ਪ੍ਰਕਾਸ਼ਿਤ ਜਿਹੜੀਆਂ ਹੋ ਰਹੀਆਂ ਉਹ ਕੀ ਜਿਹੜੀਆਂ ਉਹ ਚੱਲ ਰਹੀਆਂ ਆ ਤੇ ਇਹਨਾਂ ਦਾ ਕੀ ਅਸਰ ਆਪਾਂ ਨਜ਼ਰ ਆਊਗਾ? ਹਾਂਜੀ। ਸੋ ਇੱਕ ਜੈਸਿਕਾ ਵੋਗਨ ਹੈਗੇ ਆ, ਡਾਇਰੈਕਟਰ ਆਫ ਪਾਲਿਸੀ ਸਟੱਡੀਜ਼ ਹੈਗੇ ਆ। ਸੋ ਇਹਨਾਂ ਨੇ ਕਾਫੀ ਦੇਰ ਜਿਹੜਾ ਇੰਡੀਅਨ ਮਿਨਿਸਟਰੀ ਨਾਲ ਜਾਂ ਹੋਮਲੈਂਡ ਮਿਨਿਸਟਰੀ ਨਾਲ ਕੰਮ ਕਰਿਆ। ਦੂਸਰੇ ਹੈਗੇ ਆ ਮਿਸਟਰ ਮਵੇਸ਼ ਸਦੀਕੀਆ, ਇਹ US ਫੋਰਨ ਸਰਵਿਸ ਦੇ ਆਫਿਸਰ ਰਹੇ ਹੈਗੇ ਆ। ਜਿਹੜੀ ਜੈਸਿਕਾ ਵੋਗਨ ਹੈਗੀ ਆ ਇਹ ਮਦਰਾਸ ਵਿੱਚ ਜਿਹੜਾ ਹੈਗਾ ਜਿਹੜੀ ਅਮਰੀਕਨ ਕੌਂਸੂਲੇਟ ਆ ਉਹਦੇ ਵਿੱਚ ਕੰਮ ਕਰਦੇ ਰਹੇ ਆ। ਉਹਨਾਂ ਦਾ ਇੱਕ ਇੰਟਰਵਿਊ ਆਇਆ ਹੈਗਾ ਉਹ ਕਿਉਂਕਿ ਮਦਰਾਸ ਚੋਂ ਹੀ ਸਭ ਤੋਂ ਜ਼ਿਆਦਾ ਜਿਹੜੇ ਉਹ ਸਾਊਥ ਇੰਡੀਆ ਚ ਉਧਰੋਂ ਜ਼ਿਆਦੀਆਂ ਵੀਜ਼ਾ ਐਪਲੀਕੇਸ਼ਨਸ ਪ੍ਰੋਸੈਸ ਹੋਈਆਂ। 2,20,000 ਵੀਜ਼ਾ ਐਪਲੀਕੇਸ਼ਨਸ ਆ ਜਿਹੜੀਆਂ H1B ਵੀਜ਼ੇ ਦੀਆਂ ਉਹ ਪ੍ਰੋਸੈਸ ਹੋਈਆਂ। ਸੋ ਉਹਨਾਂ ਦਾ ਇਹ ਕਹਿਣਾ ਹੈਗਾ ਵੀ ਬਹੁਤ ਸਾਰੀਆਂ ਜਾਲੀ ਡਿਗਰੀਆਂ ਦੇ ਆਧਾਰ ਤੇ ਲੋਕਾਂ ਨੇ ਅਪਲਾਈ ਕਰਿਆ। ਸੋ ਬਹੁਤ ਸਾਰੀਆਂ ਜਿਹੜੀਆਂ ਇੱਕ ਥਰਡ ਪਾਰਟੀਆਂ ਅੰਦਰ ਉਹਦੇ ਵਿੱਚ ਐਕਟ ਕਰਦੀਆਂ ਜਿਹੜੀਆਂ ਵੀਜ਼ਾ ਫੈਸਿਲਿਟੇਟ ਕਰਾਉਂਦੀਆਂ। ਉਹ ਕੌਂਸੂਲੇਟਸ ਨਾਲ ਗੱਲ ਕਰਕੇ ਉੱਥੇ ਜਿਹੜੇ ਇੰਡੀਆ ਦੇ ਵਰਕਰ ਕੰਮ ਕਰਦੇ ਆ ਉਹਨਾਂ ਰਾਹੀਂ ਸਾਰਾ ਕੁਝ ਫੈਸਿਲਿਟੇਟ ਕਰਾਉਂਦੀਆਂ। ਉਹ ਇੱਕ ਤਰ੍ਹਾਂ ਨਾਲ ਐਮਪਲੋਇਮੈਂਟ ਏਜੰਸੀਆਂ ਹੈਗੀਆਂ। ਸੋ ਕਹਿੰਦੇ ਵੀ ਇਹ ਬਹੁਤ ਵੱਡਾ ਫਰਾਡ ਆ। ਜੈਸਿਕਾ ਵੋਗਨ ਆ ਜਿਹੜੇ ਉਹ ਕਹਿ ਰਹੇ ਹੈਗੇ ਆ ਵੀ ਬਹੁਤ ਸਾਰੇ ਇਸ ਤਰ੍ਹਾਂ ਦੇ ਡਾਕੂਮੈਂਟੇਸ਼ਨ ਜਿਹੜੇ ਗਲਤ ਹੀ ਹੈਗੇ ਆ, ਗਲਤ ਡਿਗਰੀਆਂ ਦੇ ਆਧਾਰ ਤੇ ਲੋਕ ਅਪਲਾਈ ਕਰ ਰਹੇ ਹੈਗੇ ਆ। ਸੋ ਸਾਡੇ ਕੋਲ ਇੱਕ ਅਫਸਰਾਂ ਦੀ ਇੱਕ ਉੱਥੇ ਅਫੀਸ਼ੀਅਲਸ ਦੀ ਕਮੀ ਆ ਕੌਂਸੂਲੇਟ ਵਿੱਚ ਤੇ ਉਹਦੀ ਬਹੁਤ ਜ਼ਿਆਦਾ ਸਕਰੂਟਨੀ ਨਹੀਂ ਹੁੰਦੀ, ਜਿਸ ਕਰਕੇ ਜਿਹੜੇ ਲੋਕ ਜਿਨ੍ਹਾਂ ਲੋਕਾਂ ਨੂੰ ਐਂਟਰ ਨਹੀਂ ਸੀ ਹੋਣੀ ਚਾਹੀਦੀ ਉਹ ਵੀ ਲੋਕ ਆ ਜਿਹੜੇ ਐਂਟਰ ਹੋ ਗਏ ਆ। ਦੂਜੇ ਪਾਸੇ ਕਹਿੰਦੇ ਵੀ ਅਮਰੀਕਾ ਵਿੱਚ ਭਾਰਤ ਦੀ ਲੌਬਿੰਗ ਇੰਨੀ ਜ਼ਬਰਦਸਤ ਹੈਗੀ ਆ ਵੀ ਭਾਰਤ ਕਿਸੇ ਵੀ ਕੁਆਲਿਟੀ ਕੰਟਰੋਲ ਨੂੰ ਆਪਣੇ ਤੇ ਪੈਣ ਹੀ ਨਹੀਂ ਦੇ ਰਿਹਾ। ਜਦੋਂ ਵੀ ਅਸੀਂ ਯਤਨ ਕਰਦੇ ਹਾਂ ਵੀ ਕੁਆਲਿਟੀ ਕੰਟਰੋਲ ਕੀਤਾ ਜਾਵੇ ਇਹਨਾਂ ਵੀਜ਼ਾ ਐਪਲੀਕੇਸ਼ਨਾਂ ਵਿੱਚ, ਉਹ ਕਹਿੰਦੇ ਵੀ ਅਮਰੀਕਾ ਵਿੱਚ ਸਥਿਤ ਇੰਡੀਅਨ ਲੌਬੀ ਇੰਨੀ ਸਟਰੋਂਗ ਹੈਗੀ ਆ ਉਹ ਅਮਰੀਕਾ ਦੇ ਡਿਸੀਜ਼ਨ ਮੇਕਰਸ ਨੂੰ ਇੱਕਦਮ ਆ ਜਿਹੜਾ ਉਹਦੇ ਤੋਂ ਮੋੜ ਲੈਂਦੀ ਹੈਗੀ ਆ ਆਪਣੇ ਵਪਾਰ ਦਾ ਰੌਲਾ ਪਾ ਕੇ ਜਾਂ ਆਪਣੀ ਵੱਡੀ ਇਕਨੋਮੀ ਦਾ ਰੌਲਾ ਪਾ ਕੇ। ਸੋ ਇੱਥੇ ਵੀ ਮੈਨੀਪੂਲੇਸ਼ਨ ਆ ਜਿਹੜੀ ਹੋ ਰਹੀ ਆ। ਹੁਣ ਜੈਸਿਕਾ ਵੋਗਨ ਨੇ ਇਹ ਗੱਲਾਂ ਖੋਲੀਆਂ ਨੇ ਵੀ
ਜਿਹੜੀਆਂ ਇਹ ਇੱਕ ਤਾਂ ਜਿਹੜੀਆਂ ਇੰਡੀਆ ਵਿੱਚ ਜਿਹੜੀਆਂ ਏਜੰਸੀਜ਼ ਕੰਮ ਕਰਦੀਆਂ ਨੇ, ਜਿਹੜੀਆਂ ਵਰਕ ਪਰਮਿਟ ਦੀਆਂ ਏਜੰਸੀਜ਼ ਹੈਗੀਆਂ, ਸੋ ਉਹ ਜੌਬ ਦਿਵਾਉਣ ਦੇ ਨਾਂ ਤੇ ਉਹ ਫਿਰ ਸਾਰਾ ਕੁਝ ਜਿਹੜੇ ਉਹਨਾਂ ਦੇ ਕੰਮ ਕਾਜ ਦਾ ਜਿਹੜਾ ਨਾ ਵੀ ਐਕਸਪੀਰੀਅੰਸ ਹੁੰਦਾ ਉਹ ਵੀ ਕਹਿੰਦੇ ਫੇਕ ਹੁੰਦਾ ਸਾਰਾ ਲੋਕਾਂ ਦਾ। ਸੋ ਡਿਗਰੀਆਂ ਵੀ ਫੇਕ ਆ, ਬਹੁਤ ਸਾਰੀਆਂ ਡਿਗਰੀਆਂ ਫੇਕ ਆ। ਸੋ ਕਹਿੰਦੇ ਵੀ ਅਸੀਂ ਚਾਹੁੰਦੇ ਸੀ ਕਿ ਵੀ ਕਰੀਮ ਪੀਪਲ ਆ ਜਿਹੜੇ ਬਹੁਤ ਹੀ ਹਾਈਲੀ ਟੈਲੈਂਟਡ ਆ, ਪਰ ਉੱਥੇ ਹਾਈਲੀ ਟੈਲੈਂਟਡ ਨਹੀਂ ਆ ਰਹੇ, ਬਹੁਤ ਲੋ ਸਕਿੱਲ ਵਾਲੇ, ਜਾਲੀ ਡਿਗਰੀਆਂ ਵਾਲੇ ਜਾਂ ਘੱਟ ਤਜਰਬੇ ਵਾਲੇ ਲੋਕਾਂ ਦੇ ਵੱਡੇ ਜਿਹੜੇ ਹੈਗੇ ਐਕਸਪੀਰੀਅੰਸ ਬਣਾ ਕੇ ਉਹਨਾਂ ਨੂੰ ਵੀਜ਼ੇ ਦਵਾਏ ਜਾ ਰਹੇ। ਸੋ ਇਹ H1B ਵੀਜ਼ੇ ਦਾ ਇਹ ਫਰਾਡ ਆ, ਜੈਸਿਕਾ ਨੇ ਤੇ ਮਹੇਸ਼ ਸਦੀਕੀ ਨੇ ਸਾਹਮਣੇ ਲਿਆਂਦਾ। ਅੱਛਾ, ਇਹ ਤਾਂ ਹੁਣ ਭਾਰਤ ਦੇ ਜਿਹੜੇ ਜਾਲੀ ਦਸਤਾਵੇਜ਼ਾਂ ਵਾਲੀ ਆ ਇਹਦਾ ਤਾਂ ਪਰਦਾਫਾਸ਼ ਬੜੇ ਥਾਵਾਂ ਤੇ ਹੋ ਰਿਹਾ। ਨਿਊਜ਼ੀਲੈਂਡ ਦੇ ਵਿੱਚ ਉਹ ਵੀ ਇਹ ਚੀਜ਼ ਸਾਹਮਣੇ ਆ, ਅਮਰੀਕਾ ਦੇ ਵਿੱਚ ਵੀ, ਕੈਨੇਡਾ ਦੇ ਵਿੱਚ ਵੀ ਇਹ ਸਾਰਾ ਕੁਝ ਜਿਹੜਾ ਉਹ ਸਾਹਮਣੇ ਆ ਰਿਹਾ ਵੀ ਉੱਥੇ ਤਾਂ ਹੁਣ ਕਾਗਜ਼ ਪੱਤਰ ਅਸਲੀ ਕਿਹੜਾ ਨਕਲੀ ਕੀਤਾ ਉਹਦਾ ਤਾਂ ਨਜ਼ਾਰਾ ਕਰਨਾ ਹੀ ਬੜਾ ਔਖਾ ਆ। ਹਾਂਜੀ, ਬਹੁਤ ਔਖਾ, ਬਹੁਤ ਔਖਾ। ਤੇ ਇੱਥੋਂ ਤਾਂ ਫਿਰ ਇਹ ਹੋਰ ਹੀ ਪਾਸੇ ਵੱਲ ਨੂੰ ਗੱਲ ਨੂੰ ਚੱਲਦੀ ਜਾ ਰਹੀ ਆ। ਉੱਤੋਂ IMF ਵਾਲੀ ਆਪਾਂ ਜਿੱਦਾਂ ਸ਼ੁਰੂਆਤ 'ਚ ਗੱਲ ਕਰਕੇ ਹਟੇ ਆ, C ਗ੍ਰੇਡ ਉਹਦੇ ਵਿੱਚ ਵੀ ਜਾਲਸਾਜੀ, ਧਾਂਦਲੀ। ਸੋ ਇਹ ਕੀ ਚੱਲ ਰਿਹਾ? ਭਾਰਤ ਕੁਝ ਸਿੱਖੂਗਾ ਇਸ ਤੋਂ? ਇਹ ਤਾਂ ਹਾਂ, ਆਪਣੇ ਆਪ ਨੂੰ ਪ੍ਰੋਜੈਕਟ ਵਿਸ਼ਵ ਗੁਰੂ ਜਿੱਦਾਂ ਮਰਜ਼ੀ ਕਰੀ ਜਾਣ ਝੂਠ ਦੇ ਆਧਾਰ ਦੇ ਉੱਤੇ, ਪਰ ਆਮ ਲੋਕਾਂ ਲਈ ਤਾਂ ਬੜਾ ਔਖਾ ਹੋ ਜਾਊਗਾ ਹਰ ਪਾਸੇ। ਨਹੀਂ, ਫਿਰ ਉਹ ਵੀ ਹੁਣ ਅਸਲ 'ਚ ਇਹਦੇ ਵਿੱਚ ਜੇ ਆਪਾਂ ਦੋਵੇਂ ਗੱਲਾਂ ਨੇ ਵੀ ਜਿਹੜੇ ਇਨਕੰਪੀਟੈਂਟ ਬੰਦੇ ਉੱਥੇ ਅਪਲਾਈ ਕਰਦੇ ਹੈਗੇ ਉਹਨਾਂ ਨੂੰ ਐ ਵੀ ਕਿਸੇ ਨਾ ਕਿਸੇ ਤਰ੍ਹਾਂ ਇੱਕ ਵਾਰੀ ਅਮਰੀਕਾ ਜਾਂ ਉਧਰ ਲੰਘ ਜਾਈਏ, ਹਨਾ ਵੀ ਹਾਂ ਉੱਥੇ ਜਾਏ ਸਾਰੇ ਫੋਰਜ ਡਾਕੂਮੈਂਟਸ, ਇਹ 2 ਨੰਬਰ ਦਾ ਜਿਹੜੇ ਕਾਗਜ਼ ਪੱਤਰ ਆ ਉਹ ਮਿਲਾ ਕੇ ਉਹਦੇ ਵਿੱਚ ਜੇ ਸਿੱਧੇ ਤਰ੍ਹਾਂ ਭਾਰਤ ਸਰਕਾਰ, ਆਪਾਂ ਨਹੀਂ ਕਹਿੰਦੇ ਵੀ ਭਾਰਤ ਸਰਕਾਰ ਹੀ ਕਰਵਾ ਰਹੀ ਹੈਗੀ ਆ, ਸੋ ਇੰਨਾ ਜ਼ਿਆਦਾ ਸਰਕਾਰ, ਹਾਂ ਜਿਹੜੀ ਲੌਬਿੰਗ ਹੈਗੀ ਆ ਉਹ ਕੁਆਲਿਟੀ ਨੂੰ ਜਿਹੜੀ ਕੰਟਰੋਲ ਕਰਦੇ ਆ, ਉਹ ਜੈਸਿਕਾ ਦੀ ਜਿਹੜੀ ਗੱਲ ਹੈਗੀ ਆ, ਠੀਕ ਹੈ। ਉੱਥੋਂ ਦਾ ਜਿਹੜੇ ਏਜੰਟ ਕਿਸਮ ਦੇ ਲੋਕ ਨੇ, ਆਪਾਂ ਪੰਜਾਬ 'ਚ ਵੀ ਦੇਖਿਆ ਵੀ ਕਿਸ ਤਰ੍ਹਾਂ ਏਜੰਟਾਂ ਦਾ ਹੁੰਦਾ ਵੀ ਕਿਸੇ ਦੀ ਵਸੀਅਤ ਕਿਸੇ ਨਾਲ ਲਾ ਕੇ ਕਿਸੇ ਦੇ ਘਰ ਦੀਆਂ ਜਿਹੜੀਆਂ ਜਾਲੀ ਬਣਾ ਕੇ ਕਾਗਜ਼ ਪੱਤਰ, ਉਹ ਕਿੰਨਾ ਕੁਝ ਚੱਲਦਾ ਰਿਹਾ। ਹੁਣ ਥੋੜੀ ਜਿਹੀ ਸਕਰੂਟਨੀ ਹੋਣ ਲੱਗੀ ਆ ਨੇ। ਪਿਛਲੇ 25-30 ਸਾਲ ਦਾ ਮਤਲਬ ਕਿ ਕੋਈ ਪੁੱਛਦਾ ਪਛਾਉਂਦਾ ਹੀ ਨਹੀਂ ਸੀਗਾ। ਇੱਕ ਬੰਦੇ ਦੇ 5 ਪਾਸਪੋਰਟ ਬਣੇ ਸੀ, ਇੱਕ ਪਾਸਪੋਰਟ ਰੱਦ ਹੋਇਆ, ਦੂਜੇ ਤੇ ਚਲੇ ਗਏ, ਮਤਲਬ ਕਿ ਇਸ ਤਰ੍ਹਾਂ ਦਾ ਬਹੁਤ ਕੁਝ ਹੈ ਜਿਹੜਾ ਚੱਲਦਾ ਰਿਹਾ। ਇਹਦੇ ਵਿੱਚ ਸਰਕਾਰ ਨਹੀਂ ਆਪ ਇਨਵੋਲਡ ਹੁੰਦੀ, ਇਹ ਜਿਹੜੇ ਏਜੰਟ ਕਿਸਮ ਦੇ ਲੋਕ ਨੇ ਜਾਂ ਸਟਾਫ ਏਜੰਸੀਆਂ ਨੇ। ਹਾਂ, ਉਹ ਅਮਰੀਕਾ ਦੀ ਇਹ ਪ੍ਰੋਬਲਮ ਹੈਗੀ ਵੀ ਸਟਾਫ ਦੀ ਕਮੀ ਕਰਕੇ ਜਾਂ ਰਿਸੋਰਸਿਸ ਦੀ ਕਮੀ ਕਰਕੇ ਉਹ ਸਾਰੇ ਕੁਝ ਨੂੰ ਚੈੱਕ ਕਰਨਾ ਉਹਦੇ ਲਈ ਔਖਾ ਹੋ ਜਾਂਦਾ। ਫਿਰ ਇਹ ਵੀਜ਼ਾ ਅਬਿਊਜ਼ ਹੈਗਾ। ਸੋ ਇਹ UK ਵਿੱਚ ਵੀ ਇਸ ਤਰ੍ਹਾਂ ਹੋਇਆ। ਉਹਨਾਂ ਨੇ ਕੁਝ ਸਮਾਂ ਪਹਿਲਾਂ ਕੇਅਰ ਵਰਕਰਸ ਦੇ ਵੀਜ਼ੇ ਆਵੇ, ਉਹਨਾਂ ਨੂੰ ਕੇਅਰ ਹੋਮਸ ਲਈ ਕੇਅਰ ਵਰਕਰਸ ਦੇ ਵੀਜ਼ੇ, ਕੇਅਰ ਵਰਕਰਸ ਦੀ ਬਹੁਤ ਲੋੜ ਸੀ। ਇਹਨਾਂ ਨੇ ਫਿਰ ਇੰਟਰਨੈਸ਼ਨਲ ਵੀਜ਼ੇ ਖੋਲੇ। ਉਹਦੇ ਵਿੱਚ ਇੱਕ ਸ਼੍ਰੀਲੰਕਾ ਤੋਂ ਲੇਡੀ ਆਈ ਆ, ਉਹਨੇ ਇੱਥੇ ਸਕਾਈ ਨਿਊਜ਼ ਨੂੰ ਦੱਸਿਆ, ਉਹ ਕਹਿੰਦੇ ਵੀ ਮੈਂ ਉਹਨਾਂ ਨੂੰ 60,000 ਪਾਉਂਡ ਦਿੱਤਾ। ਅੱਛਾ, 60,000 ਪਾਉਂਡ ਮੇਰੇ ਤੋਂ ਉਹਨਾਂ ਨੇ ਵੀਜ਼ੇ ਦੇ ਲਈ ਲਿਆ, ਹਨਾ। ਤੇ ਮੇਰਾ ਵੀਜ਼ਾ ਉਹਨਾਂ ਨੇ ਕਰਵਾਉਣਾ ਸੀਗਾ ਵੀ ਇਹ ਕੇਅਰ ਵਰਕਰ ਦੇ ਤੌਰ ਤੇ, ਉਹਨੇ ਉੱਥੇ ਨਰਸਿੰਗ ਕੀਤੀ ਹੋਈ ਸੀ, ਹਨਾ। ਕਹਿੰਦੀ ਹੁਣ ਮੇਰੇ ਵੀਜ਼ੇ ਦੇ ਨਾਲ ਮੇਰੇ ਤੋਂ 60,000 ਲਿਆ, ਮੇਰੇ ਨਾਲ ਇੱਕ ਬੰਦਾ, ਮੈਂ ਉਹਨੂੰ ਜਾਣਦੀ ਵੀ ਨਹੀਂ, ਉਹ ਬੰਦਾ ਮੇਰਾ ਹਸਬੈਂਡ ਬਣਾਤਾ ਉਹਨਾਂ ਨੇ। ਹੁਣ 60,000 ਉਹ ਤੋਂ ਲਿਆ ਹੋਊਗਾ, ਵੀਜ਼ਾ ਇੱਕ ਲੱਗਣਾ, 2 ਬੰਦੇ ਡਿਪੈਂਡੈਂਟ, ਇੱਕ ਨਾਲ ਬੱਚਾ ਭੇਜਿਆ ਮੇਰੇ, ਦੇਖ ਲਓ, ਹਨਾ। 7-8 ਸਾਲ ਦਾ ਬੱਚਾ, ਉਹ ਮੇਰਾ ਬੇਟਾ ਜਾਂ ਬੇਟੀ ਬਣਾ ਕੇ ਜਿਹੜਾ ਭੇਜਤਾ। ਹੁਣ ਵੀਜ਼ਾ ਜਿਹੜਾ ਲੀਗਲੀ ਆ ਇੱਕ ਜਾਰੀ ਹੋਇਆ, ਜਿਹੜਾ ਉਸ ਕੇਅਰ ਵਰਕਰ ਨੂੰ ਜਾਰੀ ਹੋਇਆ, ਉਹਦੇ ਨਾਲ 60,000 ਪਾਉਂਡ ਲੈ ਕੇ 2 ਬੰਦੇ ਹੋਰ ਚੜਾਤੇ ਉਹਨਾਂ ਨੇ। ਇਹ ਵੀਜ਼ਾ ਅਬਿਊਜ਼ ਹੈਗਾ। ਜਿੱਦਾਂ ਉਹ ਕਹਿੰਦੇ ਵੀ ਜਦੋਂ ਇੱਥੇ ਆਏ, ਹੁਣ ਮੈਂ ਕਹਿੰਦੀ ਮੈਂ ਫਸੀ ਹੋਈ ਸੀ ਵੀ ਘੱਟੋ ਘੱਟ ਮੈਂ ਇੰਗਲੈਂਡ ਨਿਕਲ ਜਾਵਾਂ ਕਿਸੇ ਤਰ੍ਹਾਂ। ਇਹ ਕੀ ਕਰਦੇ ਆ, ਇਹ ਵੱਖਰੀ ਗੱਲ ਆ। ਉਹ ਕਹਿੰਦੀ ਜਦੋਂ ਮੈਂ ਇੱਥੇ ਆਈ, ਉਹ ਬੰਦਾ ਇੱਕਦਮ ਉਹ ਭੱਜ ਗਿਆ, ਤੇ ਉਹ ਜਿਹੜਾ ਬੱਚਾ ਮੇਰੇ ਨਾਲ ਭੇਜਿਆ ਸੀ ਉਹਨੂੰ ਲੈਣ ਲਈ ਪਹਿਲਾਂ ਹੀ ਬੰਦੇ ਆਏ ਹੋਏ ਸੀ। ਐਸ ਸੂਨ ਐਸ ਅਸੀਂ 에ਅਰਪੋਰਟ ਤੋਂ ਬਾਹਰ ਆਏ, ਉਹ ਬੱਚਾ ਉਹ ਲੈ ਗਏ ਜਿਹੜੇ ਬੰਦੇ ਆਏ ਸੀ। ਹੁਣ ਇਸ ਤਰ੍ਹਾਂ ਦੇ, ਹੁਣ ਥਰਡ ਵਰਲਡ ਕੰਟਰੀਜ਼ 'ਚ ਇਸ ਤਰ੍ਹਾਂ ਦੇ ਵੀਜ਼ਾ ਫਰਾਡ ਆ। ਹੁਣ ਇਹਦੇ 'ਚ ਆਪਾਂ ਕਹੀਏ ਵੀ ਸ਼੍ਰੀਲੰਕਾ ਦੀ ਸਰਕਾਰ ਸ਼ਾਮਲ ਆ, ਸਰਕਾਰ ਨਹੀਂ ਸ਼ਾਮਲ, ਪਰ ਇਹ ਜਿਹੜੇ ਏਜੰਟ ਕਿਸਮ ਦੇ ਗ੍ਰੀਡੀ ਪੀਪਲ ਆ, ਜਿਹੜੇ ਇਨਸਾਈਡਰਸ ਆ, ਉਹ ਸਾਰੇ ਸ਼ਾਮਲ ਆ। ਪਰ ਇਹਦੇ ਨਾਲ ਜਿਹੜਾ ਅਕਸ ਖਰਾਬ ਹੁੰਦਾ, ਹੁਣ ਜਦੋਂ ਇਹ ਵੱਡੀ ਪੱਧਰ ਤੇ ਖਬਰਾਂ ਪ੍ਰਕਾਸ਼ਿਤ ਹੋਣੀਆਂ, H1B ਵੀਜ਼ੇ ਤੇ ਹੋਰ ਦਬਾਅ ਪੈ ਜਾਣਾ ਵੀ ਹਾਲਾ ਹੁਣ $1 ਲੱਖ ਦੀ ਕਰਤੀ, ਉਹ ਕਹਿੰਦੇ ਵੀ ਰਿਡਿਊਸ ਕਰਨਾ ਹੈਗਾ। ਇਹ ਜਿਹੜੀਆਂ ਹੈਗੀਆਂ ਇੱਥੋਂ ਦੇ ਇੰਡੀਜੀਨੀਅਸ ਪੀਪਲ ਦੀਆਂ ਜੌਬਾਂ ਨੂੰ ਖਾ ਰਹੇ ਹੈਗੇ ਆ, ਘੱਟ ਤਨਖਾਹਾਂ ਤੇ ਕੰਮ ਕਰਦੇ ਆ। ਸੇ ਬਹੁਤ ਕੁਝ ਜਦੋਂ ਚੱਕਰ ਚੱਲਣਾ ਤਾਂ ਉਹਦੇ 'ਚ ਜਿਹੜਾ ਧੱਬਾ ਲੱਗਣਾ ਉਹ ਦੇਸ਼ ਤੇ ਹੀ ਲੱਗਣਾ ਹੈਗਾ। ਜਿਹੜੇ ਏਜੰਟਾਂ ਨੇ ਤਾਂ ਆਪਣੇ ਪੈਸੇ ਕਮਾ ਕੇ ਅੱਗੇ ਨਿਕਲ ਜਾਣਾ।
ਜੀ। ਬਿਲਕੁਲ, ਸੋ ਇਹ ਸਾਰਾ ਕੁਛ ਸਾਹਮਣੇ ਆ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਇਹ ਜਿਹੜੀਆਂ ਗੱਲਾਂ ਬਾਤਾਂ ਕੀਤੀਆਂ ਵੀ ਕਿੱਦਾਂ IMF ਨੇ ਭਾਰਤ ਨੂੰ ਜਿਹੜਾ ਇਹ ਗ੍ਰੇਡ ਦਿੱਤਾ ਤੇ ਜੋ ਉਹਨਾਂ ਦੇ ਅੰਦਰੂਨੀ ਹਾਲਾਤ ਜਿਹੜੇ ਚੱਲ ਰਹੇ ਆ ਉੱਥੋਂ ਦੇ ਗੁਆਂਢੀ ਮੁਲਕ ਪਾਕਿਸਤਾਨ ਦੇ ਬਾਰੇ ਜੋ ਫੋਰਨ ਅਫੇਅਰਸ ਨੇ ਇਹ ਗੱਲਾਂ ਕੀਤੀਆਂ। ਸੋ ਬੜੀਆਂ ਅਹਿਮ ਜਾਣਕਾਰੀਆਂ, ਬੜੀਆਂ ਅਹਿਮ ਖਬਰਾਂ ਦੇ ਉੱਤੇ ਜਿਹੜੀ ਉਹ ਆਪਾਂ ਨਜ਼ਰਸਾਨੀ ਕੀਤੀ ਆ। ਸੋ ਉਸ ਦੇ ਲਈ ਆਪਾਂ ਅਵਤਾਰ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਬੜੀ ਮਿਹਰਬਾਨੀ। ਮਿਲਦੇ ਹਾਂ ਫਿਰ ਆਪਾਂ ਅਗਲੀ ਵਾਰ। ਅੱਜ ਦੀ ਗੱਲਬਾਤ ਦੇ ਲਈ ਸ਼ੁਕਰੀਆ। ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਖਾਲਸਾ, ਕਾ ਖਾਲਸਾ, ਵਾਹਿਗੁਰੂ। ਵਾਹਿਗੁਰੂ ਜੀ ਕੀ ਫਤਿਹ।